ਚੜ੍ਹਦੇ ਪੰਜਾਬ ਨੂੰ ਅਸੀਂ ਕਿੱਦਾਂ ਛੱਡ ਸਕਦੇ? ਸਾਡੇ ਵੱਡੇ ਉੱਥੇ ਦੱਬੇ ਹੋਏ ਆ ਜੀ। ਦਾਦੀ ਉਹ ਇੰਟਰਟੇਨਮੈਂਟ ਔਰ ਕਹਾਣੀਆਂ ਨਹੀਂ ਸਾਨੂੰ ਸੁਣਾਉਂਦੀ ਸੀ, ਹਾਂਜੀ ਉਹ ਸਾਨੂੰ ਆਪਣਾ ਅੰਦਰਲਾ ਦੁੱਖ ਸੁਣਾਉਂਦੀ ਹੁੰਦੀ ਸੀ। ਪੂਰੀ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਚੱਕ ਨਹੀਂ ਹੈ। ਇਹ ਜਿਹੜਾ ਚੱਕ ਆ ਨਾ, ਖੂਹ ਦਾ ਨੰਬਰ ਆ ਜੀ। ਯਾਰ ਚਿੱਟੀਆਂ ਦਾੜੀਆਂ ਹੋਈਆਂ ਹੁੰਦੀਆਂ, ਬਈ ਕਿੱਥੋਂ ਆਏ ਤੁਸੀਂ? ਯਾਰ ਸਾਨੂੰ ਨਹੀਂ ਪਤਾ ਵੀ ਅਸੀਂ ਕਿੱਥੋਂ ਆਏ, ਵੱਡਿਆਂ ਨੂੰ ਪਤਾ। ਜ਼ਬਾਨ ਦੇ ਨਾਲ ਆਪਣੀ ਦੇ ਨਾਲ ਨਾ ਪਿਆਰ ਕਰਦੇ, ਤੇ ਅਸੀਂ ਆਪਣੀ ਜ਼ਬਾਨ ਜਿਹੜੀ ਹੈ ਨਾ ਛੱਡੀ ਜਾਂਦੇ। ਉਹ ਤੇ ਜਾਹਲ ਕਹਿੰਦੇ, ਠੀਕ ਹੈ ਨਾ। ਇਹ ਅਨਪੜ੍ਹ, ਇਹ ਪੜ੍ਹਿਆ ਨਹੀਂ ਤੇ ਤਾਂ ਪੰਜਾਬੀ ਬੋਲਦਾ। ਮੇਰੀ ਅਸਲ ਸਿਆਣ ਪੰਜਾਬੀ ਹੈ, ਸਾਡੀ ਅਸਲ ਸਿਆਣ ਪੰਜਾਬੀ ਆ। ਪੰਜਾਬੀ ਤੋਂ ਬਗੈਰ ਅਸੀਂ ਕੁਛ ਨਹੀਂ ਹੈਗੇ। ਜਿਹੜੇ ਸਾਨੂੰ ਪਿਛਲਾ ਜੱਦੀ, ਪਿਛਲਾ ਪਿਛੋਕੜ ਦੱਸਣ ਵਾਲੇ ਬਾਬੇ ਤੁਰਦੇ ਜਾਂਦੇ। अस्सलाम वालेकुम ਜੀ ਵਾਲੇਕੁਮ ਅਸਲਾਮ। ਭਾਜੀ ਕੀ ਹਾਲ ਚਾਲ ਹੈ? ਅੱਲਾਹ ਦਾ ਸ਼ੁਕਰ, ਅਲਹਮਦੁਲਿਲਾ ਜੀ। ਭਾਜੀ ਆਪਣਾ ਇਹ ਸੋਸ਼ਲ ਮੀਡੀਆ 'ਤੇ ਕਿੱਦਾਂ ਹੈ? ਇਹਦੇ ਵਿੱਚ ਵੀ ਇੱਕ ਬੜੀ ਕਹਾਣੀ ਆ। ਹਾਂਜੀ ਮੇਰਾ ਕੰਟੈਂਟ ਜਿਹੜਾ ਜੀ, ਹਾਂਜੀ ਉਹ ਪਿਛੋਕੜ ਦਿਖਾਉਂਦਾ ਹੀ ਆ। ਅੱਛਾ ਸ਼ੁਰੂ ਤੋਂ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਇਸ ਤਰਫ ਕਿਉਂ ਆਇਆ, ਹਾਂਜੀ ਕਿਉਂ ਮੈਂ ਆਪਣੇ ਕੰਟੈਂਟ ਦੀ ਤਰਫ ਕਿਉਂ ਆਇਆ। ਜਦੋਂ ਅਸੀਂ ਛੋਟੇ ਸੀ ਤੇ ਸਾਡੀ ਦਾਦੀ ਸਾਨੂੰ ਆਪਣੇ ਮਤਲਬ ਜਿਸ ਤਰ੍ਹਾਂ ਮਾਈਗ੍ਰੇਟ ਕਰਕੇ ਆਏ, ਹਾਂਜੀ ਆਪਣੇ ਮਤਲਬ ਜਿਹੜੇ ਅਸੀਂ ਹਰੀਕੇ ਦੇ ਆ, ਅੱਛਾ ਜ਼ਿਲ੍ਹਾ ਤਰਨ, ਪਹਿਲੇ ਸੀ ਜ਼ਿਲ੍ਹਾ ਕਸੂਰ, ਤਹਿਸੀਲ ਜ਼ਿਲ੍ਹਾ ਲਾਹੌਰ, ਤਹਿਸੀਲ ਕਸੂਰ ਸੀ। ਉਸ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹਾ, ਫਿਰ ਤਰਨ ਤਾਰਨ, ਹੁਣ ਜ਼ਿਲ੍ਹਾ ਤਰਨ ਤਾਰਨ, ਤਹਿਸੀਲ ਪੱਟੀ। ਅੱਛਾ ਉਸ ਪਿੰਡ ਦੇ ਵਿੱਚੋਂ ਮਤਲਬ ਹਰੀਕੇ ਦੇ ਪਿੰਡ ਦੇ ਵਿੱਚੋਂ ਅਸੀਂ ਆਏ। ਤੇ ਸਾਡੀ ਦਾਦੀ ਉਹ ਆਪਣੀਆਂ ਜਿਸ ਤਰ੍ਹਾਂ ਹੱਡ ਬੀਤੀਆਂ ਹਾਂਜੀ ਉਹ ਸੁਣਾਉਂਦੀ ਹੁੰਦੀ ਸੀ। ਉਸ ਟਾਈਮ ਅਸੀਂ ਛੋਟੇ ਹੁੰਦੇ ਸੀ ਤੇ ਸਿਰਫ ਓਨਲੀ ਅਸੀਂ ਇੰਟਰਟੇਨਮੈਂਟ ਵਾਸਤੇ ਉਹ ਜਿਹੜੀਆਂ ਗੱਲਾਂ ਅਸੀਂ ਸੁਣਦੇ ਹੁੰਦੇ ਸੀ। ਜਿਉਂ ਹੀ ਮਤਲਬ ਹੋਸ਼ ਸੰਭਾਲੀ ਤੇ ਸਾਨੂੰ ਅਹਿਸਾਸ ਹੋਇਆ ਕਿ ਦਾਦੀ ਉਹ ਇੰਟਰਟੇਨਮੈਂਟ ਔਰ ਕਹਾਣੀਆਂ ਨਹੀਂ ਸਾਨੂੰ ਸੁਣਾਉਂਦੀ ਸੀ, ਹਾਂਜੀ ਉਹ ਸਾਨੂੰ ਆਪਣਾ ਅੰਦਰਲਾ ਦੁੱਖ ਸੁਣਾਉਂਦੀ ਹੁੰਦੀ ਸੀ। ਤੇ ਕਦੀ ਕਦੀ ਸਾਡੀ ਦਾਦੀ ਨੇ ਰੋ ਪੈਣਾ। ਅੱਛਾ ਤੇ ਕਿਉਂਕਿ ਮੇਰੀ ਦਾਦੀ ਦੀ ਇੱਕ ਭੈਣ ਸੀ, ਹਾਂਜੀ ਉਹ ਉੱਧਰ ਵੱਢੀ ਗਈ ਸੀ, ਤੇ ਉਹਨਾਂ ਦੇ ਬਾਪੂ ਨੇ, ਉਹਨਾਂ ਦੇ ਪਿਓ ਨੇ ਆਪਣੇ ਹੱਥਾਂ ਦੇ ਨਾਲ ਉਸ ਆਪਣੀ ਧੀ ਨੂੰ ਜਿਹੜਾ ਦਰਿਆਬੁਰਦ ਕਰ ਦਿੱਤਾ ਸੀ। ਤੇ ਉਹ ਬਹੁਤ ਦੁੱਖ। ਅਸੀਂ ਸਿਰਫ ਓਨਲੀ ਇੰਟਰਟੇਨਮੈਂਟ ਵਾਸਤੇ ਦਾਦੀ ਉਹ ਫਿਰ ਕੀ ਹੋਇਆ ਉਹ ਸੁਣਾਈ। ਸੁਣਾਈਆਂ ਤੇ ਲੇਕਿਨ ਉਦੋਂ ਵੀ ਬੜਾ ਅਸੀਂ ਬੇਸ਼ੱਕ ਛੋਟੇ ਜ਼ਰੂਰ ਸੀ, ਲੇਕਿਨ ਸਾਨੂੰ ਉਸ ਟਾਈਮ ਵੀ ਲੂੰ ਖੜੇ ਸਾਡੇ ਜਿਹੜੇ ਨਾ ਖੜੇ ਹੋ ਜਾਂਦੇ ਸੀ। ਤੇ ਉਹੀ ਮਤਲਬ ਮੈਨੂੰ ਸ਼ੌਕ ਸੀਗਾ। ਤੇ ਇਸ ਵੀਡੀਓ ਵਾਲੇ ਪਾਸੇ ਕਿਸ ਤਰ੍ਹਾਂ ਆ, ਮੇਰੇ ਚਾਚੂ ਜੀ ਸੀ, ਉਹ ਅਕਸਰ ਮਤਲਬ ਸਾਨੂੰ ਹਜੇ ਵੀ ਕਾਫੀ ਨੌਲੇਜ ਰੱਖਦੇ ਆ ਬਨਿਸਬਤ ਪਿੰਡ ਦੇ ਦੂਸਰੇ ਲੋਕਾਂ ਨਾਲੋਂ। ਹਾਂਜੀ, ਉਹਨਾਂ ਦਾ ਕੰਮ ਹੀ ਮਤਾਲਿਆ ਕਰਨਾ। ਉਹ ਸਾਨੂੰ ਮਤਲਬ ਦੱਸਦੇ ਰਹਿੰਦੇ ਹੁੰਦੇ ਸੀ। ਇੱਕ ਦਿਨ ਅਸੀਂ ਬੈਠੇ ਤੇ ਉਹ ਦੱਸ ਰਹੇ ਸੀ ਕਿ ਪਿੰਡ ਦਾ ਆਪਣੇ ਦਾ ਇੰਨਾ ਰਕਬਾ, ਅੱਛਾ ਤੇ ਇੰਨੇ ਘੋੜੀ ਪਾਲ, ਤੇ ਇਸ ਤਰ੍ਹਾਂ। ਤੇ ਮੈਨੂੰ ਬੜਾ ਸ਼ੌਕ, ਮੈਂ ਕਿਹਾ ਯਾਰ ਕਿਉਂ ਨਾ ਮੈਂ ਆਪਣੇ ਪਿੰਡ ਦੀ ਡਾਕੂਮੈਂਟਰੀ ਬਣਾਵਾਂ ਜਿਹੜੀ ਕਿਸੇ ਨੂੰ ਨਹੀਂ ਪਤਾ। ਹੁਣ ਤੱਕ ਅਸੀਂ ਏਡੇ ਵੱਡੇ ਹੋ ਗਏ ਤੇ ਸਾਨੂੰ ਨਹੀਂ ਪਤਾ ਹੈਗਾ ਇਸ ਇਨਫੋਰਮੇਸ਼ਨ। ਔਰ ਹਕੀਕਤ ਇਹ ਆ, ਤੁਹਾਨੂੰ ਪਿੰਡ ਦੇ ਜਿਹੜੇ ਲੋਕ ਆ, ਤੁਹਾਨੂੰ ਡਿਗਰੀਆਂ ਵਾਲੇ ਬਹੁਤ ਜ਼ਿਆਦਾ ਮਿਲ ਜਾਣਗੇ, ਠੀਕ ਆ, ਬਹੁਤ ਉਹਨਾਂ ਨੇ ਪੜ੍ਹਿਆ ਲਿਖਿਆ ਹੋਏਗਾ। ਲੇਕਿਨ ਅਗਰ ਕਿਸੇ ਆਪਣੇ ਪਿੰਡ ਦੇ ਬਾਰੇ ਸਵਾਲ ਪੁੱਛ ਲਓ ਤੇ ਬਿਲਕੁਲ ਜ਼ੀਰੋ। ਡਿਗਰੀ ਵੀ ਉਹਨਾਂ ਦੀ ਜ਼ੀਰੋ ਤੇ ਤਲੀਮ ਵੀ ਜ਼ੀਰੋ। ਕਿਸੇ ਨੂੰ ਤੁਸੀਂ ਪੁੱਛ ਲਓ ਕਿ ਭਾਈ ਜਾਨ ਤੁਹਾਡੇ ਪਿੰਡ ਦਾ ਰਕਬਾ ਕਿੰਨਾ, ਜ਼ਿਮੀਂਦਾਰਾਂ ਦੇ ਸਾਰੇ ਧੀਆਂ ਪੁੱਤ ਆਪਣੇ ਆਪ ਨੂੰ ਖਿਲਾਉਂਦੇ, ਤੇ ਨਹੀਂ ਪਤਾ, ਅਥੈਂਟਿਕ ਨਹੀਂ ਪਤਾ ਹੁੰਦਾ, ਮੈਨੂੰ ਆਪ ਨਹੀਂ ਪਤਾ ਵੀ ਸਾਡੇ ਪਿੰਡ ਦਾ ਰਕਬਾ ਕਿੰਨਾ। ਤੇ ਮੈਂ ਜ਼ਿਲ੍ਹਾ ਮਿੰਟ ਗੁਮਰੀ ਸਾਹੀਵਾਲ ਦਾ, ਤੇ ਜ਼ਿਲ੍ਹਾ ਸਮੰਦਰੀ, ਜ਼ਿਲ੍ਹਾ ਸਾਹੀਵਾਲ, ਖਾਨੇਵਾਲ ਤੱਕ ਜਿਹੜਾ ਉਹ ਅੰਗਰੇਜ਼ ਨੇ ਘੋੜੀਪਾਲ ਵੀ ਅਲਾਟ ਕੀਤੇ ਆ। ਮੈਂ ਅਕਸਰ ਆਪਣੇ ਵੀਡੀਓ ਦੇ ਵਿੱਚ ਘੋੜੀਪਾਲ ਦਾ ਜ਼ਿਕਰ ਕਰਦਾ ਵਾਂ, ਤੇ ਬਹੁਤ ਸਾਰੇ ਜਿਹੜੇ ਲੋਕ ਪੁੱਛਦੇ ਕਿ ਯਾਰ ਘੋੜੀਪਾਲ ਕੀ ਆ। ਤੇ ਉਹ ਮਤਲਬ ਜਦੋਂ ਘੋੜੀਪਾਲ ਅਲਾਟ ਹੋਇਆ ਜਾਣਦਾ ਵਾ ਕਿ ਘੋੜੀਪਾਲ ਕਿਹੜੀ ਚੀਜ਼ ਆ। ਤੇ ਉਹ ਸਾਨੂੰ ਉਹ ਦਾਦੀ ਮਤਲਬ ਗੱਲਾਂ ਸੁਣਾਉਂਦੀ ਸੀ ਕੁਛ। ਉਹ ਫਿਰ ਚਾਚੂ ਨੇ ਜਦੋਂ ਦੱਸਿਆ, ਮੈਂ ਆਪਣੇ ਪਿੰਡ ਦੀ ਨਾ ਵੀਡੀਓ ਬਣਾਈ, ਉਹਦੇ ਵਿੱਚ ਦੱਸਿਆ ਕਿ ਜੀ ਉਹ ਇੰਨੇ ਘੋੜੀਪਾਲ ਤੇ ਇਸ ਤਰ੍ਹਾਂ ਮਤਲਬ ਉਹ ਸਾਰਾ ਸਿਸਟਮ ਮੈਂ ਦੱਸਿਆ। ਤੇ ਉਹ ਨਾ ਦੂਸਰੀਆਂ ਵੀਡੀਓ ਦੇ ਨਾਲੋਂ ਨਾ ਅੱਛੀ ਚੱਲੀ। ਤੇ ਫਿਰ ਮੈਂ ਇੱਕ ਇੰਟਰਵਿਊ ਸੁਣਿਆ ਸੀ, ਸਾਡੇ ਲਾਗੇ ਪਿੰਡ ਹੈਗਾ 166 ਨੋਇਲ। ਉਹ ਬਜ਼ੁਰਗ ਉਸ ਇੰਟਰਵਿਊ ਦੇ ਵਿੱਚ ਦੱਸਦਾ ਕਿ ਮੈਂ ਇਸ ਤਰ੍ਹਾਂ ਆਇਆ, ਤੇ ਮੇਰਾ ਜੱਦੀ ਪਿੰਡ, ਮੇਰਾ ਜਨਮ ਭੂਮੀ ਵਾਲਾ, ਮੇਰਾ ਪਿਛੋਕੜਲਾ ਪਿੰਡ ਜਿਹੜਾ ਉਹ 166 ਨੋਇਲ ਆ।
ਤੇ ਮੇਰੇ ਅੰਦਰ ਦਾ ਜਿਹੜਾ ਜਜ਼ਬਾ ਸੀ ਹੋਰ ਜਾਗ ਗਿਆ। ਅੱਛਾ ਮੈਂ 166 ਨੋਇਲ ਦੇ ਪਹੁੰਚਿਆ। ਉਸ 166 ਨੋਇਲ ਦੇ ਵਿੱਚ ਜਿਸ ਘਰ ਦਾ, ਜਿਸ ਖਾਨਦਾਨ ਦਾ ਬਜ਼ੁਰਗਾਂ ਨੇ ਨਾਮ ਲਿਆ, ਉਹ ਖੁਸ਼ਕਿਸਮਤੀ ਦੇਖ ਲਓ ਕਿ ਉਹ ਘਰ ਵਾਲੇ ਬੰਦੇ ਮੈਨੂੰ ਲੱਭ ਗਏ ਤੇ ਪਹਿਲੇ ਦਿਨ ਹੀ। ਅੱਛਾ ਅੱਛਾ, ਤੇ ਮੈਂ ਨਾ ਜੀ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਬਾਬਾ ਜੀ ਸਾਡਾ ਹੀ ਨਾਂ ਲੈਂਦੇ। ਉਹ ਮੈਂ ਵੀਡੀਓ ਬਣਾਈ, ਉਹ ਹੋ ਗਈ ਵਾਇਰਲ। ਅੱਛਾ ਠੀਕ ਹੈ ਜੀ। ਉਸ ਦੇ ਵਿੱਚ ਫਿਰ ਬਹੁਤ ਸਾਰੇ ਲੋਕ ਮੇਰੇ ਤੋਂ ਮਤਲਬ ਪਹਿਲੇ ਵੀ ਇਹ ਕੰਮ ਕਰ ਰਹੇ ਸੀ। ਹਾਂਜੀ ਠੀਕ ਆ, ਔਰ ਮੇਰੇ ਤੋਂ ਬਹੁਤ ਸੀਨੀਅਰ ਆ ਔਰ ਬਹੁਤ ਅੱਛਾ ਕੰਮ ਕਰ ਰਹੇ ਮਾਸ਼ਾਅੱਲਾ। ਤੇ ਅੱਛਾ, ਮੇਰਾ ਵੀਡੀਓ ਬਣਾਉਣ ਮਤਲਬ ਪਿੰਡ ਦੀ ਡਾਕੂਮੈਂਟਰੀ ਬਹੁਤ ਸਾਰੇ ਮੇਰੇ ਤੋਂ ਵੀ ਅੱਛੀ ਵੀਡੀਓ ਬਣਾਉਂਦੇ ਆ। ਮੈਂ ਤੇ ਨਹੀਂ ਸਮਝਦਾ ਕਿ ਮੈਨੂੰ ਕੋਈ ਅੱਛੀ ਵੀਡੀਓ ਬਣਾਉਣੀ ਆਉਂਦੀ ਆ। ਅੱਛਾ ਠੀਕ ਆ, ਤੇ ਲੇਕਿਨ ਮੈਂ ਉਹਦੇ ਵਿੱਚ ਕਿਸੇ ਨੂੰ ਕਾਪੀ ਨਹੀਂ ਕੀਤਾ। ਹਾਂਜੀ ਮੈਂ ਇੱਕ ਚੀਜ਼ ਮੇਰੀ ਵੀਡੀਓ ਦੇ ਵਿੱਚ ਵਾਜ਼ਿਆ ਤੁਹਾਨੂੰ ਫਰਕ ਨਜ਼ਰ ਆਏਗਾ। ਮੈਂ ਪਿੰਡ ਦੀ ਵੀਡੀਓ ਬਣਾਉਣਾ, ਬਹੁਤ ਸਾਰੇ ਲੋਕ ਵੀਡੀਓ ਬਣਾਉਂਦੇ, ਉਹ ਹਾਂਜੀ। ਲੋਕ ਦੱਸਦੇ ਕਿ ਜੀ ਇਸ ਜਗ੍ਹਾ ਤੇ ਇਹ ਮਸਜਿਦ ਆ, ਇਹ ਬਾਜ਼ਾਰ ਆ, ਇਹ ਇਸ ਤਰ੍ਹਾਂ ਜਾਂ ਫਲਾਨ। ਲੇਕਿਨ ਮੈਂ ਵੀਡੀਓ ਬਣਾਉਣਾ, ਮੈਂ ਉਸ ਪਿੰਡ ਨੂੰ ਮਤਲਬ ਮੈਂ ਕੋਸ਼ਿਸ਼ ਕਰਦਾ ਆਪਣੀ ਤਰਫੋਂ ਕਿ ਮੈਂ 2 ਮਿੰਟ ਦੀ ਰੀਲ ਦੇ ਵਿੱਚ ਇਹਨੂੰ ਨਿਚੋੜ ਦੇਵਾਂ। ਹਾਂਜੀ ਨਿਚੋੜ ਉਸ ਮਤਲਬ ਕਿ ਇਹ ਜਿਹੜਾ ਕਿਸੇ ਨੂੰ ਪਤਾ ਨਹੀਂ, ਇਹਦਾ ਉਹ ਚੀਜ਼ ਦੱਸਾਂ, ਪਿਛੋਕੜ ਦੱਸਾਂ। ਮੈਂ ਆਪਣੀ ਵੀਡੀਓ ਦੇ ਵਿੱਚ ਸਾਰਾ ਮੇਰਾ ਫੋਕਸ ਹੁੰਦਾ ਕਿ ਇੱਥੇ ਮੈਂ ਇੱਕ ਹੋਰ ਗੱਲ ਵੀ ਤੁਹਾਨੂੰ ਨਾਲ ਸ਼ੇਅਰ ਕਰਾਂਗਾ। ਹਾਂਜੀ ਮੇਰਾ ਫੋਕਸ ਹੁੰਦਾ ਕਿ ਪਿੰਡ ਦੀ ਡਾਕੂਮੈਂਟਰੀ ਸਭ ਤੋਂ ਪਹਿਲੇ ਤੇ 47 ਤੋਂ ਪਹਿਲੇ, ਅੱਛਾ ਕਿ 47 ਤੋਂ ਪਹਿਲੇ ਜਦੋਂ ਇਸ 12 ਬਾਤ ਕੀਤੀਆਂ ਨਾ, ਹਾਂਜੀ, ਜਿਸ 12 ਤਰ੍ਹਾਂ ਕਿ ਅਸੀਂ ਗੰਜੀ ਬਾਰਦੇ ਹਾਂ, ਤੁਸੀਂ ਨੀਲੀ ਬਾਰਦੇ ਹੋ। ਨੀਲੀ ਬਾਰ ਦੇ ਹਾਂਜੀ, ਤੇ ਜਦੋਂ ਇਹ 12 ਬਾਤ ਕੀਤੀਆਂ ਤੇ ਅੰਗਰੇਜ਼ ਨੇ ਕਿੱਥੋਂ ਲੋਕ ਚੱਕ ਕੇ ਲਿਆਂਦੇ। ਲੈ ਕੇ ਆਂਦੇ ਠੀਕ ਆ, ਉਹ ਇਸ ਤਰ੍ਹਾਂ ਸੀ ਨਾ। ਇਸ ਤੇ ਵੀ ਆਪਾਂ ਗੱਲ ਕਰਾਂਗੇ। ਇਹ ਜਿਹੜੀ ਬਾਰ ਚੱਕ ਦੇ ਵਿੱਚ ਲੋਕ ਅਕਸਰ ਮੈਨੂੰ ਸਵਾਲ ਪੁੱਛਦੇ ਬਈ, ਕਿਉਂਕਿ ਲਾਹੌਰ ਜਾਂ ਕਸੂਰ ਜਾਂ ਹੈਗਾ ਵਾ ਸਿਆਲਕੋਟ ਵਾਲੀ ਸਾਈਡ ਤੇ ਇੱਧਰ ਪਿੰਡ ਆ, ਔਰ ਇੰਡੀਆ ਦੇ ਵਿੱਚ ਵੀ ਜਿਹੜੇ ਆ ਨਾ ਉਹ ਪਿੰਡ ਆ। ਰਾਜਸਥਾਨ ਵਾਲੀ ਸਾਈਡ ਤੇ ਹੈ ਚੱਕ, ਹਾਂਜੀ। ਬੀਕਾਨੇਰ ਵਾਲੀ ਸਾਈਡ ਤੇ ਹੈ ਚੱਕ, ਤੇ ਬਾਕੀ ਉਹ ਪੂਰੇ ਇੰਡੀਆ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਚੱਕ ਨਹੀਂ ਹੈ। ਅੱਛਾ ਇਸ ਵਾਸਤੇ ਜ਼ਿਆਦਾ ਸਰਦਾਰਾਂ ਨੂੰ ਮਤਲਬ ਇਹ ਨਹੀਂ ਪਤਾ ਵੀ ਚੱਕ ਔਰ ਪਿੰਡ ਦੇ ਵਿੱਚ ਕੀ ਡਿਫਰੈਂਸ ਆ। ਤੇ ਤੁਹਾਡੇ ਪੋਡਕਾਸਟ ਦੇ ਰਾਹੀਂ ਮੈਂ ਇਹ ਵੀ ਮੈਂ ਆਪ ਹੈਰਾਨ ਆ, ਚੱਕ ਦੇ ਵਿੱਚ ਤੇ ਪਿੰਡ ਦੇ ਵਿੱਚ ਫਰਕ ਹੁੰਦਾ ਹੈ? ਹਾਂਜੀ ਬਿਲਕੁਲ ਜੀ, ਚੱਕ ਇਹ ਮੈਂ ਦੱਸਾਂਗਾ। ਤੇ ਜਿਹੜੇ ਲੋਕ ਆਪਾਂ ਨੂੰ ਸੁਣਦੇ ਪਏ ਆ, ਮੈਂ ਆਪ ਹੈਰਾਨ ਆ। ਹਾਂਜੀ, ਉਹਨਾਂ ਨੂੰ ਵੀ ਮੈਂ ਦੱਸਾਂਗਾ ਕਿ ਚੱਕ ਔਰ ਪਿੰਡ ਦੇ ਵਿੱਚ ਕੀ ਫਰਕ ਹੁੰਦਾ। ਹਾਂਜੀ। ਇਹ ਸਪੈਸ਼ਲ ਸਵਾਲ ਦਾ ਜਵਾਬ ਮੈਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਦਊਂਗਾ। ਆਪਣੇ ਪਿੰਡ ਦੇ ਜਿਹੜੇ ਆਪਣੇ ਲਹਿੰਦੇ ਪੰਜਾਬ ਵਾਲੇ ਜ਼ਿਆਦਾ ਚੱਕ ਆ ਨਾ ਜੀ, ਤੇ ਬਹੁਤ ਸਾਰੇ ਲੋਕ ਬੜੇ ਇਲਮ ਵਾਲੇ ਲੋਕ ਆ। ਮੈਂ ਤੇ ਬਿਲਕੁਲ ਅਧਨਾ ਤੇ ਬੰਦਾ ਵਾਂ ਤੇ ਜਾਣਦੇ ਹੋਣਗੇ, ਲੇਕਿਨ ਚੜ੍ਹਦੇ ਇਹਦਾ ਜਵਾਬ ਮੈਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਦਵਾਂਗਾ। ਹਾਂਜੀ ਤੇ ਚਲੋ ਇਹਦਾ ਜਵਾਬ ਵੀ ਦੇ ਲਈਏ ਪਹਿਲੇ। ਹਾਂਜੀ ਹਾਂਜੀ, ਤੇ ਜਿਹੜਾ ਜੀ ਚੱਕ ਔਰ ਪਿੰਡ ਦੇ ਵਿੱਚ ਪਿੰਡ। ਡਿਫਰੈਂਸ ਜਿਹੜੇ ਆ ਨਾ ਜੀ, ਪਿੰਡ ਜਿਸ ਹਾਂਜੀ। ਤਰ੍ਹਾਂ ਲਾਹੌਰ ਦੇ ਵਿੱਚ ਆ, ਕਸੂਰ ਦੇ ਵਿੱਚ ਆ, ਇਹ ਜਿਹੜੇ ਪਿੰਡ ਆ ਇਹ ਕਿਸੇ ਕੋਈ 500 ਸਾਲ ਪੁਰਾਣਾ, ਹਾਂਜੀ ਕੋਈ 1000 ਸਾਲ ਪੁਰਾਣਾ, ਕੋਈ ਕਿੰਨਾ ਪੁਰਾਣਾ। ਔਰ ਪਿੰਡ ਦਾ ਨਾਮ ਹਮੇਸ਼ਾ ਕਿਸੇ ਦੇ ਨਾਂ ਤੋਂ ਹੋਏਗਾ। ਜਿਸ ਤਰ੍ਹਾਂ ਤੁਸੀਂ ਇੱਕ ਕਲੋਨੀ ਕੱਟੋ, ਫਾਰ ਐਗਜ਼ਾਮਪਲ ਯਾਹਿਆਬਾਦ ਰੱਖ ਲਓ ਨਾਮ ਉਹਦਾ, ਠੀਕ ਆ, ਜਾਂ ਆਪਣੇ ਨਾਮ ਤੋਂ। ਉਦੋਂ ਜਿਸ ਦੌਰ ਦੇ ਵਿੱਚ ਪਿੰਡ ਬਣੇ, ਕਿਸੇ ਨੇ ਪਿੰਡ ਵਸਾਇਆ, ਉਹਨੇ ਆਪਣੇ ਨਾਮ ਤੇ ਕੋਈ ਚੌਧਰੀ ਟੈਪ ਬੰਦਾ ਸੀ ਜਾਂ ਕੋਈ ਤਗੜਾ ਬੰਦਾ ਸੀ, ਉਹਨੇ ਆਪਣੇ ਨਾਮ ਤੇ ਉਸ ਪਿੰਡ ਦੀ ਸੱਦ ਉਸ ਨਾਮ ਤੋਂ ਵੱਜਣੀ ਸ਼ੁਰੂ ਹੋ ਗਈ। ਹਾਂਜੀ ਲੇਕਿਨ ਜਿਹੜੇ ਚੱਕ ਆ, ਚੱਕਾਂ ਦੇ ਵਿੱਚ ਫਰਕ ਆ। ਚੱਕ ਜਿਹੜੇ ਉਹ ਆ ਜਿਹੜੇ ਅੰਗਰੇਜ਼ ਨੇ ਆਬਾਦ ਕੀਤੇ। ਠੀਕ ਆ, 1990 ਤੋਂ ਉਹਨੇ ਆਗਾਜ਼ ਸ਼ੁਰੂ ਕੀਤਾ। ਪਹਿਲੇ ਸਾਂਦਲ ਬਾਰ ਬੰਨੀ ਹੁੰਦੀ, ਫਿਰ ਉਸ ਤੋਂ ਬਾਅਦ ਗੰਜੀ ਬਾਰ ਬੰਨੀ ਹੁੰਦੀ, ਫਿਰ ਉਸ ਤੋਂ ਬਾਅਦ ਨੀਲੀ ਬਾਰ ਬੰਨੀ, ਜਿਸ ਤਰ੍ਹਾਂ ਬੰਦ ਆ ਗਿਆ। ਠੀਕ ਆ, ਤੇ ਇਸ ਤਰ੍ਹਾਂ ਬਹੁਤ ਸਾਰਾ ਇਹ ਇਲਾਕਾ ਜਿਹੜਾ ਆਪਣਾ ਸੀ ਬੇਆਬਾਦ ਸੀ। ਠੀਕ ਹੈ ਜੀ, ਤੇ ਉਹਨੇ ਸੋਚਿਆ ਕਿ ਕਿਉਂ ਨਾ ਮੈਂ ਇਹਨੂੰ ਇੰਨੀ ਜ਼ਮੀਨ ਬੇਆਬਾਦ ਪਈ ਆ, ਇਹਨੂੰ ਮੈਂ ਕਿਉਂ ਨਾ ਆਬਾਦ ਕਰਾਂ। ਤੇ ਬੜੀ ਅੱਛੀ ਸੋਚ ਸੀ ਉਹਨੇ। ਇੱਚੀ ਸਨ ਨੇ ਮਤਲਬ ਇਹ ਮਨਸੂਬਾ ਨਹਿਰਾਂ ਦਾ ਬਣਾਇਆ। ਠੀਕ ਆ, ਤੇ ਉਸ ਤੋਂ ਬਾਅਦ ਉਹਨੇ ਨਹਿਰ ਕੱਢੀ। ਮਤਲਬ ਸਰ ਮੈਨੂੰ ਜਿੱਥੇ ਤੱਕ ਯਾਦ ਆ, ਜਿਹੜੀ ਸਾਨੂੰ ਨਹਿਰ ਲੱਗਦੀ ਆ ਉਹਦਾ ਹੀ ਤੁਹਾਨੂੰ ਲੱਗਦਾ ਵਾ ਜਿਹੜੀ ਆ ਸੁਲੇਮਾਨ ਕੀ ਲਿੰਕ ਨਹਿਰ, ਬੱਲੋ ਕੀ ਸੁਲੇਮਾਨ ਕੀ ਲਿੰਕ ਨਹਿਰ। ਇਹ ਜਿਹੜਾ ਹੈੱਡ ਬੱਲੋ ਕੀ ਆ, 12 ਅਪ੍ਰੈਲ 1912 ਦੇ ਵਿੱਚ ਹੀ ਇਹਦਾ ਇਫਤਤਾਹ ਹੋਇਆ ਸੀ। ਤੇ ਇਹਦੇ ਵਿੱਚ ਪਾਣੀ ਜਿਹੜਾ ਸੀ 1914 ਦੇ ਵਿੱਚ ਤਕਰੀਬਨ ਛੱਡਿਆ ਗਿਆ ਸੀ। ਤੇ ਇਹ ਮਤਲਬ ਲੋਅਰ ਬਾਰੀ ਦੁਆਬ ਦਾ ਸਾਨੂੰ ਪਾਣੀ ਲੱਗਦਾ। ਤੇ ਚੱਕ ਦੀ ਤਰਫ ਆਪਾਂ ਆ ਰਹੇ। ਚੱਕ ਫਿਰ ਉਹਨੇ ਜਦੋਂ ਪਿੰਡ ਚੱਕ ਆਬਾਦ ਕੀਤੇ। ਠੀਕ ਹੈ ਜੀ, ਉਸ ਤੋਂ ਬਾਅਦ ਉਹਨੇ ਜਿੱਥੇ ਗੁੰਜਾਨ ਆਬਾਦੀ ਸੀ, ਚਾਹੇ ਉਹ ਫਿਰੋਜ਼ਪੁਰ, ਚਾਹੇ ਉਹ ਅੰਮ੍ਰਿਤਸਰ, ਚਾਹੇ ਉਹ ਜਲੰਧਰ, ਉੱਥੋਂ ਕੁਛ ਘਰ ਚੱਕੇ, 10 ਚੱਕੇ, 5 ਚੱਕੇ, ਉਹਨੇ ਪਿੰਡਾਂ ਦੇ ਵਿੱਚ
ਉਹ ਜਿਹੜੇ ਆਬਾਦ ਕੀਤੇ ਸੀ ਉੱਥੇ ਬਿਠਾਏ, ਸ਼ਰਤ ਇਹ ਰੱਖੀ ਕਿ ਤੁਸੀਂ 1-2 ਮੁਰੱਬੇ ਅਗਰ ਜ਼ਮੀਨ ਆਬਾਦ ਕਰੋਗੇ ਨਾ ਤੇ 1 ਮੁਰੱਬਾ ਤੁਹਾਨੂੰ ਦਵਾਂਗੇ। ਹਾਂਜੀ ਠੀਕ ਹੈ ਜੀ। ਉਹ ਚੱਕ ਆਪਾਂ ਚੱਕ ਵਾਲਾ ਆਉਂਦੇ ਹਾਂ ਜੀ, ਇਹ ਬੜੇ ਗੌਰ ਨਾਲ ਗੱਲ ਸੁਣਨ ਵਾਲੀ ਆ। ਮੈਂ ਸੁਣਦਾ ਹਾਂਜੀ। ਪਿਆ। ਜਿਹੜਾ ਚੱਕ ਆ ਨਾ ਅਸਲ ਦੇ ਵਿੱਚ ਹਾਂਜੀ। ਉਦੋਂ ਵੀ ਜਦੋਂ ਉਹਨੇ ਅੰਗਰੇਜ਼ ਨੇ ਜਦੋਂ ਬੰਦੇ ਬਿਠਾਏ ਨਾ, ਉਦੋਂ ਵੀ ਜਾਂਦਿਆਂ ਸਾਰ ਇਹੀ ਸਿਸਟਮ, ਜਿਹੜਾ ਬੰਦਾ ਉੱਥੇ ਕੋਈ ਚੌਧਰੀ ਸੀ ਜਾਂ ਨੰਬਰਦਾਰ ਸੀ, ਉਸਨੇ ਆਪਣੇ ਨਾਂ ਤੋਂ ਹੀ ਪਿੰਡ ਵਸਾ ਲਿਆ। ਜਿਸ ਤਰ੍ਹਾਂ ਕਿ ਹਰ ਪਿੰਡ ਦਾ ਪੁਰਾਣਾ ਨਾਮ ਮੋਜ਼ੇ ਦੇ ਵਿੱਚ ਨਾਮ ਹੁੰਦਾ ਪੁਰਾਣਾ। ਜਿਸ ਤਰ੍ਹਾਂ ਸਾਡਾ ਚੱਕ 5812 ਤੇ ਉਸ ਦੇ ਵਿੱਚ ਉਹਦਾ ਮੋਜ਼ਾ, ਚੱਕ ਹੀਰਾ ਨਾਲ ਹਰੀ ਗੋਬਿੰਦ, ਹਰ ਦਾ ਨਾਮ ਹੁੰਦਾ। ਲੇਕਿਨ ਜਦੋਂ ਉਹ ਅੰਗਰੇਜ਼ ਨੇ ਪਾਣੀ ਦੀ ਕਿੱਲਤ ਦੂਰ ਕਰਨ ਵਾਸਤੇ ਹਰ ਪਿੰਡ ਦੇ ਵਿੱਚ ਖੂਹ ਕੱਢਿਆ। ਹਾਂਜੀ ਠੀਕ ਹੈ ਜੀ। ਇਹ ਜਿਹੜਾ ਚੱਕ ਆ ਨਾ, ਇਹ ਖੂਹ ਦਾ ਨੰਬਰ ਆ ਜੀ। ਜਿਹੜਾ ਖੂਹ ਦੇ ਵਿੱਚ ਇੱਕ ਲੱਕੜ ਦਾ ਗੋਲ ਚੱਕਰ ਉਹਨੇ ਰੱਖਿਆ ਨਾ ਜੀ, ਠੀਕ ਆ, ਉਹ ਚੱਕਰ ਨੂੰ ਰੱਖ ਕੇ ਖੂਹ ਨੂੰ ਹੋਰ ਡੂੰਘਾ ਕੀਤਾ। ਠੀਕ ਆ। ਉਹ ਜਿਹੜਾ ਨੰਬਰ ਆ ਨਾ, ਉਹ ਮਤਲਬ ਸਾਡਾ ਪਿੰਡ ਆ ਜਿਸ ਤਰ੍ਹਾਂ ਚੱਕ 5812, ਸਾਡੇ ਖੂਹ ਜਿਹੜੇ ਚੌਂਕ ਦੇ ਵਿੱਚ ਪਾਣੀ ਵਾਸਤੇ ਖੂਹ ਕੱਢਿਆ, ਉਸ ਦਾ ਨੰਬਰ ਸੀ 58। ਠੀਕ ਹੈ ਜੀ। ਤੇ 12L ਉਹਨੂੰ ਨਹਿਰ ਦੇ ਨਾਲ ਮਨਸੂਖ ਕਰ ਦਿੱਤਾ, ਜੋੜ ਦਿੱਤਾ। ਲੋਅਰ ਬਾਰੀ ਦਾ ਸਾਨੂੰ ਪਾਣੀ ਲੱਗਦਾ ਤੇ 1 2 3 ਜਿਸ ਤਰ੍ਹਾਂ ਨਹਿਰਾਂ ਨਿਕਲਦੀਆਂ ਗਈਆਂ, ਇਸ ਤਰ੍ਹਾਂ ਸਾਡੀ ਚੜ੍ਹਦੇ ਤੋਂ ਲਹਿੰਦੇ ਨੂੰ ਨਹਿਰ ਆ। ਤੇ ਪਰਲੇ ਪਾਸੇ ਆਰ ਰਾਈਟ ਸਾਈਡ ਸਾਡੀ ਆ, ਲੈਫਟ ਸਾਈਡ ਐਲ ਲੱਗਦਾ ਸਾਨੂੰ। ਜਿਸ ਤਰ੍ਹਾਂ ਨਹਿਰਾਂ ਨਿਕਲਦੀਆਂ 1 2 3 4 5, ਜਿਸ ਤਰ੍ਹਾਂ ਕਿ ਉਕਾੜੇ ਕੋਲ 1L ਆ, ਪੱਤੋਕੀ ਕੋਲ ਅੱਗੇ ਜਾ ਕੇ 1L ਆ, 2L 3L, ਸਾਡੀ 12ਵੀਂ ਨਹਿਰ ਆ। ਇਸ ਵਾਸਤੇ ਚੱਕ ਸਾਡਾ ਖੂਹ ਜੀ, ਖੂਹ 58 ਤੇ 12L ਸਾਨੂੰ ਜਿਹੜਾ ਪਾਣੀ ਲੱਗਦਾ, ਇਹ ਸਾਡੇ ਚੱਕ ਦਾ ਨਾਮ ਆ। ਸਾਡੇ ਅਸਲ ਦੇ ਵਿੱਚ ਸਾਡੇ ਖੂਹ ਦਾ ਨਾਮ ਆ, ਮਤਲਬ ਚੱਕ। ਜਿੰਨੇ ਵੀ ਪਿੰਡ ਚੱਕਾਂ ਦੇ ਨਾਂ ਤੇ ਉਹਨਾਂ ਦੇ ਖੂਹਾਂ ਦੇ ਨੰਬਰਾਂ ਤੋਂ ਬੋਲੇ ਜਾਂਦੇ। ਫਿਰ ਉਹ ਜਿਸ ਤਰ੍ਹਾਂ ਗੋਗੇਰਾ ਬ੍ਰਾਂਚ ਆ ਉਹ ਗਾਬੇ, ਜਾਂ ਇੱਧਰ ਝੰਗ ਬ੍ਰਾਂਚ ਆ ਉਹ ਜੀਂਬੇ। ਲੇਕਿਨ ਜਿੱਥੇ ਵੀ ਚੱਕ ਆਏਗਾ ਸਮਝ ਲਓ ਕਿ ਇਸ ਦੇ ਖੂਹ ਦੇ ਵਿੱਚ ਜਿਹੜਾ ਚੱਕਰ ਰੱਖਿਆ ਗਿਆ ਉਹ ਨੰਬਰ ਬੋਲਦਾ ਪਿਆ। ਇਸ ਤੋਂ ਮਤਲਬ ਉਹਨੇ ਇਹ ਚੱਕਾਂ ਦੇ ਵਿੱਚ ਤੇ ਇਹ ਪਿੰਡਾਂ ਦੇ ਵਿੱਚ ਡਿਫਰੈਂਟ ਪਿੰਡ ਜਿਹੜੇ ਉਹ 500 ਸਾਲ ਕੋਈ 1000 ਸਾਲ ਪੁਰਾਣਾ। ਲੇਕਿਨ ਜਿਹੜੀਆਂ ਚੱਕ ਜਿੰਨੇ ਵੀ ਆ, ਚਾਹੇ ਉਹ ਪਾਕਿਸਤਾਨ ਲੈਂਦਾ ਪੰਜਾਬ ਹੋਵੇ, ਚਾਹੇ ਉਹ ਚੜ੍ਹਦਾ ਪੰਜਾਬ ਬੀਕਾਨੇਰ ਹੋਵੇ, ਜਾਂ ਕੁਛ ਇਲਾਕਾ ਹੈਗਾ ਵਾ, ਮਤਲਬ ਇਸ ਸਾਈਡ ਦਾ ਹੀ ਹੈਗਾ ਵਾ, ਉਹ ਉਧਰ ਚੱਕ, ਉਹ ਥੋੜ੍ਹਾ ਜਿਹਾ ਏਰੀਆ ਸਾਡਾ ਤਕਰੀਬਨ ਅੱਧਾ ਪੰਜਾਬ ਹੀ ਚੱਕ ਸਿਸਟਮ ਹੀ ਆ। ਤੇ ਭਾਜੀ ਇੰਨਾ ਨੌਲੇਜ ਆਪਾਂ ਹਿਸਟਰੀ ਪੜ੍ਹੀ ਹੈ? ਮੈਨੂੰ ਸ਼ੌਕ ਆ ਜੀ, ਮੈਂ ਬਿਲਕੁਲ ਪੜ੍ਹਦਾ ਹਾਂ। ਹਾਂਜੀ, ਕਿਉਂਕਿ ਜ਼ਾਹਰ ਆ ਜਦੋਂ ਕੁਛ ਬੋਲਣ ਵਾਸਤੇ ਤੁਹਾਡੇ ਕੋਲ ਵੀ, ਤੁਹਾਡੇ ਬ੍ਰੇਨ ਦੇ ਵਿੱਚ ਬ੍ਰੇਨ ਮੈਮੋਰੀ ਵੀ ਹੋਣੀ ਚਾਹੀਦੀ ਆ ਨਾ, ਫਿਰ ਹੀ ਬੋਲ ਹੁੰਦਾ। ਉਸ ਤਰ੍ਹਾਂ ਤੇ ਨਹੀਂ ਬੋਲ ਹੁੰਦਾ ਨਾ ਜੀ। ਕੀ ਮੈਂ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਸੁਣਿਆ ਕਿ ਪਿੰਡ ਤੇ ਚੱਕ ਦੇ ਵਿੱਚ ਕੋਈ ਫਰਕ ਹੁੰਦਾ। ਸਾਡੀ ਇਹ ਫੀਡ ਬਣ ਗਈ ਨਾ, ਪਿੰਡ ਤੇ ਡਾਕੂਮੈਂਟਰੀ ਬਣਾਈ ਦੀ ਆ, ਤੇ ਸਾਡੀ ਹੁਣ ਮਜਬੂਰੀ ਵੀ ਬਣ ਗਈ ਇਸ ਬਾਰੇ ਥੋੜ੍ਹਾ ਜਿਹਾ ਨਾ ਇਲਮ ਰੱਖਣ ਦੀ। ਤੇ ਆਪਾਂ ਗੱਲ ਕਰਦੇ ਪਏ ਸੀ ਕਿ ਮੇਰਾ ਵੀਡੀਓ ਬਣਾਉਣ ਦਾ ਜਿਹੜਾ ਉਹ ਸਫ਼ਰ ਕਿੱਦਾਂ ਸਟਾਰਟ, ਹਾਂਜੀ, ਜਿਹੜਾ ਮੇਰਾ ਵੀਡੀਓ ਬਣਾਉਣ ਦਾ ਫਰਕ ਆ, ਮੈਂ ਦੱਸਣਾ ਹੁੰਦਾ ਸਭ ਤੋਂ ਮੇਨ ਚੀਜ਼, ਜਿਹੜੀ ਚੀਜ਼ ਅਸੀਂ ਭੁੱਲ ਰਹੇ ਔਰ ਭੁੱਲ ਗਏ ਹਾਂ, ਸਿਰਫ ਸਾਡੇ ਕੋਲ ਥੋੜ੍ਹਾ ਜਿਹਾ ਟਾਈਮ ਆ। ਠੀਕ ਆ। ਉਸ ਟਾਈਮ ਦੇ ਵਿੱਚ ਵੀ ਮੈਂ ਚਾਹੁੰਦਾ ਕਿ ਮੈਂ ਵੀਡੀਓ ਨਹੀਂ ਬਣਾ ਰਿਹਾ, ਮੈਂ ਇੱਕ ਰਿਕਾਰਡ ਇਕੱਠਾ ਕਰ ਰਿਹਾ ਪਿੰਡਾਂ ਦਾ। ਠੀਕ ਆ। ਉਹ ਰਿਕਾਰਡ ਇਹ ਆ ਜੀ, ਦੇਖੋ ਜਿਹੜੀ ਖਾਨਦਾਨੀ ਲੋਕ ਆ ਨਾ, ਮੈਂ ਕਹਿੰਦਾ ਕਿ ਆਪਣਾ ਪਿਛੋਕੜ ਭੁੱਲ ਜਾਣਾ ਨਾ ਜੀ, ਆਪਣੀ ਜੱਦ ਭੁੱਲ ਜਾਣਾ। ਮੈਂ ਸਮਝਦਾ ਉਹਦੀ ਇੱਕ ਰੀਜ਼ਨ, ਉਹਦੀ ਵਜ੍ਹਾ ਇਹ ਆ ਕਿ ਸਾਨੂੰ ਮਾਈਗ੍ਰੇਟ ਹੋ ਕੇ ਇੱਧਰ ਆਇਆ ਨੂੰ ਤਕਰੀਬਨ 100 ਸਾਲ ਨਹੀਂ ਹੋਇਆ, 79 ਸਾਲ ਤਕਰੀਬਨ ਇੰਨੇ ਕੁ ਹੋਏ ਆ। ਅਤੇ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਜਿਹੜੇ ਮਾਈਗ੍ਰੇਟ ਲੋਕ ਆ, ਜਿਸ ਤਰ੍ਹਾਂ ਕੋਈ ਲੁਧਿਆਣੇ ਤੋਂ ਆ, ਕੋਈ ਫਿਰੋਜ਼ਪੁਰ ਤੋਂ ਆ, ਕੋਈ ਜਲੰਧਰ ਤੋਂ ਆ, ਜਿਹੜਾ ਉਹਨਾਂ ਦਾ ਅਬਾਓ ਅਜਦਾਦ ਆ, ਤਕਰੀਬਨ ਉਹਨਾਂ ਦਾ ਪਿਓ ਦਾਦਾ ਇੱਧਰ ਆਇਆ ਹੋਏਗਾ, ਸਿਰਫ ਓਨਲੀ ਪਿਓ ਦਾਦਾ ਇੱਧਰ ਆਇਆ ਹੋਏਗਾ, ਜਾਂ ਇੱਧਰ ਪਾਕਿਸਤਾਨ ਲੈਂਦੇ ਪੰਜਾਬ 'ਚ ਉਹਦੇ ਦਾਦੇ ਦੀ ਕਬਰ ਹੋਏਗੀ, ਘੱਟ ਵੱਧ ਤੋਂ ਵੱਧ, ਜਾਂ ਕਿਸੇ ਦੇ ਪੜਦਾਦੇ ਦੀ ਕਬਰ ਹੋਏਗੀ। ਬਾਕੀ ਭਾਈਜਾਨ ਤੁਹਾਡੀ ਸਾਰੀ ਨਸਲ ਕਿੱਧਰ ਦੱਬੀ ਹੈ? ਉੱਧਰ ਦੱਬੀ ਆ। ਤੇ ਤੁਸੀਂ ਉਹ ਜਗ੍ਹਾ ਹੀ ਭੁੱਲਦੇ ਪਏ। ਤੁਹਾਡੀ ਵਫਾ ਉਹਨਾਂ ਨਾਲ ਕੀ ਆ, ਦੱਸੋ ਸਾਨੂੰ। ਭਾਜੀ ਹੁਣ ਅਸੀਂ ਆਪਣੇ ਸਿਆਣਿਆਂ ਕੋ, ਬਜ਼ੁਰਗਾਂ ਕੋ ਬੈਠਾਂਗੇ ਤਾਂ ਸਾਨੂੰ ਪਤਾ ਹੋਏਗਾ। ਅੱਜ ਕੱਲ੍ਹ ਦੀ ਜਨਰੇਸ਼ਨ ਤੇ ਆਪਣੇ ਬਜ਼ੁਰਗਾਂ ਕੋ ਬਹਿੰਦੀ ਨਹੀਂ। ਬਿਲਕੁਲ, ਤੁਸੀਂ ਬਿਲਕੁਲ ਸਹੀ ਸਵਾਲ ਕੀਤਾ। ਮੈਂ ਅਕਸਰ ਕਹਿੰਦਾ ਜਿਹੜੇ ਆਪਣੇ ਵੱਡਿਆਂ ਕੋਲ, ਆਪਣੇ ਬਾਬਿਆਂ ਕੋਲ ਬੈਠੇ ਆ ਨਾ, ਉਹਨਾਂ ਨੂੰ ਪਤਾ ਕਿ ਸਾਡਾ ਨਾੜਵਾ ਕਿੱਥੇ ਦੱਬਿਆ ਹੋਇਆ। ਠੀਕ ਆ।
ਸਾਡਾ ਲਹਿੰਦੇ ਪੰਜਾਬ 'ਚ ਸਾਡਾ ਜੱਦੀ ਪਿੰਡ, ਸਾਡਾ ਪਿਛੋਕੜ ਵਾਲਾ ਪਿੰਡ ਉਹ ਕਿੱਥੇ ਆ। ਜਿਹੜੇ ਨਹੀਂ ਬੈਠੇ ਉਹਨਾਂ ਨੂੰ ਨਹੀਂ ਪਤਾ। ਅਸੀਂ ਅਕਸਰ ਜਾਈਦਾ ਬਾਈ ਜਾਨ ਤੁਸੀਂ ਕਿੱਥੋਂ ਆਏ, ਯਾਰ ਚਿੱਟੀਆਂ ਦਾੜੀਆਂ ਹੋਈਆਂ ਹੁੰਦੀਆਂ, ਬਾਈ ਕਿੱਥੋਂ ਆਏ ਤੁਸੀਂ, ਯਾਰ ਸਾਨੂੰ ਨਹੀਂ ਪਤਾ ਵੀ ਅਸੀਂ ਕਿੱਥੋਂ ਆਏ, ਵੱਡਿਆਂ ਨੂੰ ਪਤਾ। ਉਹ ਬਜ਼ੁਰਗੋ ਅਸੀਂ ਕਹੀਦਾ ਕਿ ਤੁਹਾਡੇ ਤੋਂ ਕੋਈ ਵੱਡਾ ਹੈ ਵੀ ਜਿਨ੍ਹਾਂ ਨੂੰ ਪਤਾ ਹੋਵੇ। ਲੇਕਿਨ ਜੀ ਅਸੀਂ ਆਪਣੇ ਆਬਾਓ ਅਜਦਾਦ, ਅਸੀਂ ਆਪਣੀ ਮਤਲਬ ਜਿੱਥੋਂ ਦੀ ਮਿੱਟੀ ਆ ਉਸ ਮਿੱਟੀ ਨਾਲ ਬੇਵਫਾਈ ਕਰਦੇ ਪਏ। ਅਸੀਂ ਉਹ ਜਗ੍ਹਾ ਬਿਲਕੁਲ ਉਹ ਅਸੀਂ ਜਗ੍ਹਾ ਭੁੱਲਦੇ ਪਏ। ਘੱਟ ਤੋਂ ਘੱਟ ਅਸੀਂ ਜਾ ਨਹੀਂ ਸਕਦੇ। ਸਾਨੂੰ ਪਤਾ ਤੇ ਹੋਣਾ ਚਾਹੀਦਾ ਨਾ ਕਿ ਸਾਡੇ ਬਾਬੇ ਦਾਦੇ, ਸਾਡੇ ਵੱਡ ਵਡੇਰੇ, ਸਾਡੇ ਬਜ਼ੁਰਗ ਕਿੱਥੇ ਦੱਬੇ, ਉਸ ਜਗ੍ਹਾ ਤੇ ਪਤਾ ਹੋਣਾ ਚਾਹੀਦਾ ਕਿੱਥੋਂ ਦੀ ਅਸੀਂ ਮਿੱਟੀ ਹਾਂ। ਇੱਥੇ ਤਾਂ ਸਾਨੂੰ ਸਿਰ 100 ਸਾਲ ਵੀ ਨਹੀਂ ਹੋਇਆ ਆਇਆ ਨੂੰ, ਕੁਛ ਵੀ ਨਹੀਂ ਸੀ ਇੱਥੇ। ਤੁਸੀਂ ਸੋਚ ਲਓ ਕਿ ਕੋਈ ਚੀਜ਼ ਨਹੀਂ ਇੱਥੇ ਐਸੀ। ਹਾਂ ਹਾਜੀ ਸ਼ਹਿਰ ਹੈ ਸੀ, ਕਿਲ੍ਹਾ ਕੈਥਵਾਲ, ਠੀਕ ਆ। ਇਹਦੀ ਵੀ ਮੈਂ ਮਤਲਬ ਹਿਸਟਰੀ ਦੱਸੀ ਹੋਈ ਆ ਕਿ ਬਾਬਾ ਹਾਜੀ ਸ਼ੇਰ ਕਦੋਂ ਦੇ ਸੀ। ਇਹਨਾਂ ਦੀ ਮਤਲਬ ਜਿਹੜੀ ਤਰੀਕ ਪੈਦਾਇਸ਼ ਆ 6 ਹਿਜਰੀ 31 ਹਿਜਰੀ 650 ਅਤੇ ਫੋਤ 131 ਅਤੇ 751 ਦੇ ਵਿੱਚ ਫੋਤ ਹੁੰਦੇ ਆ। ਅਤੇ ਇਹ ਕਿਲ੍ਹਾ ਹੈ ਸੀ, ਕਿਲ੍ਹਾ ਕੈਥਵਾਲ ਹਿੰਦੂਆਂ ਦਾ ਗੜ੍ਹ ਸੀ। ਜਿਹੜੇ ਕੁਛ ਲੋਕ ਐਸੇ ਸੀ ਜਿਨ੍ਹਾਂ ਨੂੰ ਆਪਾਂ ਬਸ਼ਿੰਦੇ ਬੋਲਦੇ ਹਾਂ। 3 ਤਰ੍ਹਾਂ ਦੇ ਲੋਕ ਹੁੰਦੇ ਜੀ। ਹਾਂਜੀ, ਇੱਕ ਬਸ਼ਿੰਦੇ, ਇੱਕ ਆਬਾਦਕਾਰ ਅਤੇ ਇੱਕ ਜਿਹੜੇ ਸੰਨ 47 ਵੇਲੇ ਮਾਈਗ੍ਰੇਟ ਕਰਕੇ ਆਏ, ਠੀਕ ਆ। ਬਸ਼ਿੰਦੇ ਉਹ ਸੀ ਜੀ, ਬਸ਼ਿੰਦੇ ਜਿਹੜੇ ਮਤਲਬ ਮੱਝਾਂ ਗਾਵਾਂ ਊਂਠ ਭੇਡ ਬੱਕਰੀਆਂ ਚਰਾਉਂਦੇ ਸੀ। ਉਹਨਾਂ ਦਾ ਜ਼ਰੀਆ ਮਾਸ਼ ਸਿਰਫ ਔਰ ਡੰਗਰ ਚਰਾਉਣਾ ਅਤੇ ਡੰਗਰਾਂ ਦਾ ਦੁੱਧ ਚੋਣਾ ਹੁੰਦਾ ਸੀ। ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਸੀ। ਜਿੱਥੇ ਕੋਈ ਮਤਲਬ ਖੱਡਾ ਜਿਵੇਂ ਛੱਪੜ ਲਾ ਲਓ, ਉਸ ਦੌਰ ਦੇ ਵਿੱਚ ਬਾਰਿਸ਼ ਪੈਂਦੀ ਸੀ ਅਤੇ ਪਾਣੀ ਪੂਣੀ ਜਮ੍ਹਾਂ ਹੋ ਜਾਂਦਾ ਸੀ ਅਤੇ ਉਸ ਜਗ੍ਹਾ 'ਤੇ ਬੈਠ ਜਾਂਦੇ ਸੀ ਅਤੇ ਉੱਥੇ ਆਪਣੇ ਡੰਗਰਾਂ ਨੂੰ, ਕਿਉਂਕਿ ਪਾਣੀ ਹੁੰਦਾ ਸੀ ਅਤੇ ਉਹ ਡੰਗਰ ਉਹਨਾਂ ਦੇ ਪਾਣੀ ਪੀ ਲੈਂਦੇ ਸੀ। ਉੱਥੇ ਉਹ ਮਤਲਬ ਬਸਤੀ ਬਣਾ ਲਓ, ਉਹ ਬਸਤੀ ਵੱਜਦੀ ਸੀ। ਜਿਸ ਤਰ੍ਹਾਂ ਤੁਸੀਂ ਆ ਝੰਗ ਵੱਲ ਚੱਲ ਜਾਓ, ਮੋਜ਼ੇ ਵੱਜਦੇ, ਮੋਜ਼ੇ, ਠੀਕ ਆ ਜੀ। ਇਹ ਜਿਹੜੀਆਂ ਕੁਛ ਜਗ੍ਹਾ ਜਿਵੇਂ ਕਹਿੰਦੇ ਕਿ ਜੀ ਜੰਗਲੀ ਆ, ਇਹ ਉਹ ਪਹਿਲੇ ਤੇ ਆਬਾਦ ਸੀ, ਠੀਕ ਆ। ਜਿਸ ਤਰ੍ਹਾਂ ਕੋਈ ਇੱਕ ਜੰਗਲ ਹੋਵੇ, ਉੱਥੇ 2 3 4 ਘਰ ਬੈਠੇ ਹੋਣ, ਠੀਕ ਆ ਨਾ, ਅਤੇ ਉਹ ਆਪਣੇ ਤੌਰ 'ਤੇ ਜ਼ਿੰਦਗੀ ਗੁਜ਼ਾਰ ਰਹੇ ਹੋ, ਇਹ ਹਿਸਾਬ ਸੀ। ਆਲਰੇਡੀ ਟੋਟਲ ਇਲਾਕਾ ਵਿਹਲਾ ਸੀ, ਕੁਛ ਵੀ ਨਹੀਂ ਸੀ, ਝਾੜ ਬੂਟੀਆਂ। ਬਾਰ ਦਾ ਮਤਲਬ ਹੀ ਜੰਗਲ ਹੁੰਦਾ ਜੀ, ਠੀਕ ਆ ਜੀ। ਅਤੇ ਇਹ ਬਾਰ ਦਾ ਮਤਲਬ ਵੀ ਜੰਗਲ ਆਬਾਦ ਕੀਤਾ ਉਹਨੇ, ਆਬਾਦ ਕੀਤੀਆਂ, ਬਾਰਾਂ ਆਬਾਦ ਕੀਤੀਆਂ। ਜੰਗਲ ਸੀ ਵੀ ਸਭ ਤੋਂ ਪਹਿਲੇ ਉਹਨੇ ਨਹਿਰਾਂ ਕੱਢੀਆਂ, ਨਹਿਰਾਂ ਕੱਢ ਕੇ ਫਿਰ ਉਸ ਹਿਸਾਬ ਨਾਲ ਉਹਨੇ ਤਕਸੀਮ ਕੀਤੇ। ਬੜੀ ਪਿਆਰੀ ਤਕਸੀਮ ਉਹਦੀ। ਪਾਕਿਸਤਾਨ ਦਾ ਨਹਿਰੀ ਨਿਜ਼ਾਮ ਦੁਨੀਆ ਦਾ ਬਿਹਤਰੀਨ ਨਿਜ਼ਾਮ ਜਿਹੜਾ ਸਾਡੇ ਗੋਰਾ ਕਰਕੇ ਗਿਆ ਵਾ। ਅਤੇ ਜਿਸ ਤਰ੍ਹਾਂ ਉਹਨੇ ਇੱਕ ਮਿੰਟ ਮੋਗਿਆਂ ਨਾਲ ਪਾਣੀ ਵੰਡਿਆ, ਅਤੇ ਹਾਂਜੀ, ਅਤੇ ਇਹ ਉਹਦੀ ਮਿਹਨਤ ਆ, ਠੀਕ ਆ। ਅਤੇ ਇਹ ਜਿਹੜਾ ਨਾ ਚੱਕ ਔਰ ਪਿੰਡ ਤੇ ਮਤਲਬ ਤੈਨੂੰ ਪਹਿਲੇ ਦੱਸ ਚੁੱਕਿਆ ਕਿ ਆਲਰੇਡੀ ਪਹਿਲੇ ਜਿਹੜੇ ਬੰਨੇ ਹੋਏ ਸੀ। ਮੇਰੇ ਨੌਲੇਜ 'ਚ ਇੱਕ ਥੋੜ੍ਹੀ ਇਨਫੋਰਮੇਸ਼ਨ ਹੈ ਜੀ, ਜਿਹਨਾਂ ਨੂੰ ਆਪਾਂ ਜਾਂਗਲੀ ਕਹਿੰਦੇ ਹਾਂ ਜੀ। ਮੇਰੇ ਸੁਣੇ 'ਚ ਆਇਆ ਸੀ ਕਿ ਇਹਨਾਂ ਨੂੰ ਜੰਗਲ 'ਚੋਂ ਲਿਆ ਕੇ ਇੱਥੇ ਆਬਾਦ ਕੀਤਾ ਗਿਆ ਸੀ। ਨਹੀਂ ਜੀ, ਜਾਂਗਲੀ ਕਿਸੇ ਜੰਗਲ 'ਚੋਂ ਲਿਆ ਕੇ ਨਹੀਂ ਆਬਾਦ ਕੀਤਾ ਗਿਆ ਸੀ। ਮੇਰੇ ਸੁਣੇ 'ਚ ਜੀ ਜਾਂਗਲੀ ਮੈਂ ਪਹਿਲੇ ਕਹਿ ਚੁੱਕਿਆ ਕਿ ਜਾਂਗਲੀ ਇਹ ਲੋਕ ਹੀ ਜੰਗਲੀ। ਇਹਨਾਂ ਨੂੰ ਕਿਸੇ ਜਗ੍ਹਾ ਤੋਂ ਆਬਾਦ ਨਹੀਂ। ਇਹ ਆਪਣੀ ਮਰਜ਼ੀ ਨਾਲ ਜਿੱਥੇ ਪਾਣੀ ਹੁੰਦਾ ਸੀ ਨਾ ਉੱਥੇ ਬਹਿ ਜਾਂਦੇ ਸੀ, ਠੀਕ ਆ, ਤਾਂ ਕਿ ਆਪਣਾ ਪਾਣੀ ਪੀ ਸਕਣ, ਇਹਨਾਂ ਦੇ ਜਾਨਵਰ ਪਾਣੀ ਪੀ ਸਕਣ, ਠੀਕ ਆ। ਉੱਥੇ ਇਹਨਾਂ ਦੀ ਕੋਈ ਬਸਤੀ ਬਣ ਜਾਂਦੀ ਸੀ। ਅਤੇ ਉਹ ਮਤਲਬ ਜਦੋਂ ਅੰਗਰੇਜ਼ ਨੇ ਆਬਾਦਕਾਰੀ ਕੀਤੀ ਅਤੇ ਕੁਛ ਪਿੰਡ ਹੈ ਜਿਹੜੇ ਸਾਡੇ ਵੀ ਕੋਲ ਲਾਗੇ ਇੱਕ ਪਿੰਡ ਹੈ ਬਹੁਤ ਪੁਰਾਣਾ, ਕੋਈ ਤਕਰੀਬਨ ਸੈਯਦ ਬਰਾਦਰੀ ਦਾ ਪਿੰਡ ਆ, ਕੋਈ ਤਕਰੀਬਨ ਉਹ ਦੱਸਦੇ ਆ ਕਿ ਅਸੀਂ 300-400 ਸਾਲ ਤੋਂ ਇੱਥੇ ਹੀ, ਠੀਕ ਆ। ਲੇਕਿਨ ਉਹਨਾਂ ਦਾ ਜ਼ਰੀਆ ਮਾਸ਼ ਮਤਲਬ ਆਪਣੇ ਤਰੀਕਾ ਸੀ, ਜਿੱਥੇ ਪਾਣੀ ਦਾ ਇਕੱਠ ਹੁੰਦਾ ਸੀ, ਠੀਕ ਆ, ਜਾਂ ਦਰਿਆ। ਇੱਦਾਂ ਦੀਆਂ ਚੀਜ਼ਾਂ ਤੁਹਾਨੂੰ ਪਤਾ ਕਿੱਥੇ ਮਿਲਣਗੀਆਂ, ਦਰਿਆਵਾਂ ਦੇ ਲਾਗੇ। ਜਿਸ ਤਰ੍ਹਾਂ ਕਿ ਦਰਿਆਏ ਰਾਵੀ ਆ, ਕਾਠੀਏ ਜਿਹੜੇ ਬੈਠੇ, ਇਹ ਮਤਲਬ ਪਤਾ ਨਹੀਂ ਕਦੋਂ ਦੇ ਬੈਠੇ, ਹਾਂਜੀ। ਅਤੇ ਇਹਨਾਂ ਦਾ ਕੰਮ ਇਹ ਸੀ, ਦਰਿਆਵਾਂ ਦੇ ਲਾਗੇ ਜਿਹੜੇ ਪਿੰਡ ਆ ਨਾ, ਉਹ ਪਤਾ ਨਹੀਂ ਕਿਦੋਂ ਦੇ। ਹਾਂਜੀ ਭਾਅ ਜੀ, ਤੁਸੀਂ ਚੜ੍ਹਦਾ ਪੰਜਾਬ ਜੀ ਇੰਨਾ ਕਿਉਂ ਕਰਦੇ? ਨਹੀਂ ਜੀ, ਚੜ੍ਹਦਾ ਪੰਜਾਬ ਸਾਡਾ ਲਹਿੰਦਾ ਪੰਜਾਬ ਅਤੇ ਚੜ੍ਹਦਾ ਪੰਜਾਬ, ਅਸੀਂ ਦੋਵੇਂ ਇੱਕੋ ਜਿਹਾ ਨਾਂ ਲੈਂਦੇ। ਅਸੀਂ ਲਹਿੰਦੇ ਪੰਜਾਬ ਨੂੰ ਕਦੇ ਵੀ ਛੱਡ ਨਹੀਂ ਸਕਦੇ ਅਤੇ ਨਾ ਹੀ ਚੜ੍ਹਦੇ ਪੰਜਾਬ ਨੂੰ ਅਸੀਂ ਛੱਡ ਸਕਦੇ। ਛੱਡ ਤੇ ਅਸੀਂ ਨਹੀਂ ਬਿਲਕੁਲ ਨਹੀਂ ਸਕਦੇ ਜੀ। ਮਗਰ ਤੁਸੀਂ ਤੁਹਾਡੀ ਹਰ ਵੀਡੀਓ 'ਚ ਚੜ੍ਹਦਾ ਪੰਜਾਬ ਇੱਦਾਂ, ਚੜ੍ਹਦਾ ਪੰਜਾਬ ਉੱਥੋਂ ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਤੁਹਾਡਾ ਜ਼ਿਕਰ ਚੜ੍ਹਦੇ ਪੰਜਾਬ 'ਤੇ ਹੁੰਦਾ। ਅਸੀਂ ਕਿਉਂ? ਬਿਲਕੁਲ, ਤੁਸੀਂ ਬੜਾ ਸੋਹਣਾ ਸਵਾਲ ਪੁੱਛਿਆ ਜੀ। ਚੜ੍ਹਦੇ ਪੰਜਾਬ ਨੂੰ ਅਸੀਂ ਕਿੱਦਾਂ ਛੱਡ ਸਕਦੇ? ਸਾਡੇ ਵੱਡੇ ਉੱਥੇ ਦੱਬੇ ਹੋਏ ਆ ਜੀ। ਮੈਂ ਪਹਿਲੇ ਗੱਲ ਕਰ ਚੁੱਕਿਆ ਕਿ ਸਾਡੀ ਇਬਤਦਾ ਹੀ ਉੱਥੋਂ ਆ। ਸਾਨੂੰ ਤੇ ਬਾਅਦ ਦੇ ਵਿੱਚ ਵੰਡਿਆ ਗਿਆ ਨਾ। ਸਾਡੇ ਪੜਦਾਦੇ
ਗਾਂ ਉਹਨਾਂ ਦੇ ਮਤਲਬ ਕਿੰਨੀ ਨਸਲ ਜਿਹੜੀ ਉਹ ਚੜ੍ਹਦੇ ਪੰਜਾਬ ਦੇ ਵਿੱਚ ਆ। ਸਾਨੂੰ ਮਜਬੂਰੀ ਬਣ ਗਈ ਆ ਚੜ੍ਹਦੇ ਪੰਜਾਬ ਦਾ ਨਾਮ ਲੈਣਾ। ਅਸੀਂ ਉਹਨੂੰ ਯਾਦ ਇਸੇ ਤੋਂ ਕਰ, ਮੇਰੀ ਅਕਸਰ ਵੀਡੀਓ ਦੇ ਵਿੱਚ ਆ, ਚੜ੍ਹਦੇ ਪੰਜਾਬ ਤੋਂ ਉਹਦੀ ਇੱਕ ਰੀਜ਼ਨ, ਉਹਦੀ ਇੱਕ ਵਜ੍ਹਾ ਇਹ ਹੀ ਆ ਕਿ ਮੈਂ ਉਹ ਦੱਸਦਾ ਹੁੰਦਾ ਕਿ ਜਿਹੜੇ ਫਾਰ ਐਗਜ਼ਾਮਪਲ ਜਿਹੜੀਆਂ ਕਾਸਟਾਂ, ਜਿਹੜੀਆਂ ਬਰਾਦਰੀਆਂ ਬੈਠੀਆਂ ਵਾ ਮਤਲਬ ਪਿੰਡਾਂ ਦੇ ਵਿੱਚ, ਉਹਨਾਂ ਦਾ ਇਹ ਤੁਹਾਡੀ ਮੈਂ ਗੱਲ ਦੂਰ ਲੈ ਗਿਆ ਸੀ ਤੁਹਾਡੀ ਇਸ ਗੱਲ ਤੋਂ, ਮੈਨੂੰ ਆਪਣਾ ਟੌਪਿਕ ਵੀ ਯਾਦ ਆ ਗਿਆ। ਮੇਰੀ ਵੀਡੀਓ ਦੇ ਵਿੱਚ ਖਾਸ ਇਹ ਹੁੰਦਾ ਕਿ ਮੈਂ ਦੱਸਦਾ ਕਿ ਇਹ ਜਿਹੜੇ ਇਸ ਪਿੰਡ ਦੇ ਲੋਕ ਆ, ਜ਼ਿਲ੍ਹਾ ਜਲੰਧਰ ਤੱਕ ਨਹੀਂ ਮੈਂ ਰਹਿੰਦਾ, ਮੈਂ ਦੱਸਦਾ ਕਿ ਇਹਨਾਂ ਦੀ ਤਹਿਸੀਲ ਨਕੋਦਰ, ਇਹਨਾਂ ਦਾ ਪਿੰਡ ਸਮੈਲਪੁਰ। ਜਦੋਂ ਮੈਂ ਸਮੈਲਪੁਰ ਤੱਕ ਪਹੁੰਚਦਾ ਨਾ, ਤੇ ਸਭ ਤੋਂ ਜ਼ਿਆਦਾ ਜਿੱਥੋਂ ਮੈਨੂੰ ਮੋਟੀਵੇਟ ਮਿਲਦਾ, ਜਦੋਂ ਮੇਰਾ ਹੋਰ ਦਿਲ ਕਰਦਾ ਕਿ ਮੈਂ ਹੋਰ ਚੰਗੀ ਵੀਡੀਓ ਬਣਾਵਾਂ, ਉਸ ਵੀਡੀਓ ਦੇ ਵਿੱਚ ਜਦੋਂ ਕਮੈਂਟ ਆਉਂਦਾ ਸਰ ਕਿ ਇਹ ਬਾਈ ਜੀ ਇਹ ਸਾਡੇ ਪਿੰਡੋਂ ਉੱਠ ਕੇ ਗਏ, ਇਹਨਾਂ ਦਾ ਸਾਨੂੰ ਨੰਬਰ ਦੇ ਦਿਓ। ਹੁਣ ਐਸੀ ਗੱਲ ਤੋਂ ਮੈਨੂੰ ਗੱਲ ਹੋਰ ਦੇਣ 'ਚ ਆ, ਇਹ ਭਾਜੀ ਇਹ ਅੱਜ ਕੱਲ੍ਹ ਲੋਕ ਕਹਿੰਦੇ ਨੇ ਕਿ ਉੱਧਰਲੀ ਆਡੀਅנס ਆ, ਵਿਊਜ਼ ਨੇ, ਪੈਸਾ ਆਉਂਦਾ, ਤਦ ਤੁਸੀਂ ਨਾਮ ਲੈਂਦੇ ਹੋ, ਉੱਧਰਲਾ ਬਹੁਤਾ ਇੱਦਾਂ ਵੀ ਹੈ? ਨਹੀਂ ਜੀ, ਇੱਦਾਂ ਦੀ ਕੋਈ ਗੱਲ ਨਹੀਂ। ਲੇਕਿਨ ਇਹ ਸਰ ਜਿਹੜੀ ਹਕੀਕਤ ਆ ਉਹ ਹਕੀਕਤ ਹੀ ਹੁੰਦੀ ਹੈ, ਬਿਆਨ ਕਰਨੀ ਚਾਹੀਦੀ ਹੈ। ਕੋਈ ਵੀ ਪੰਜਾਬੀ ਆ ਨਾ, ਕੋਈ ਯੂਟਿਊਬਰ ਪੰਜਾਬੀ ਆ, ਪਤਾ ਨਹੀਂ ਜਿੰਨੇ ਲੋਕ ਉਹ ਪੰਜਾਬੀ ਦੇ ਨਾਲ ਪਿਆਰ ਕਰਦੇ ਨਾ, ਅਸੀਂ ਕਿਉਂ ਨਹੀਂ ਕਰਦੇ? ਸਾਨੂੰ ਇਹ ਸਮਝ ਨਹੀਂ ਆਉਂਦੀ, ਅਸੀਂ ਪੰਜਾਬੀ ਨਾਲ ਇੰਨਾ ਪਿਆਰ ਨਹੀਂ ਕਰਦੇ। ਤੁਹਾਡੇ ਅੱਗੇ ਪੰਜਾਬੀ ਲਹਿੰਦੇ ਪੰਜਾਬ ਵਾਲਿਆਂ ਅੱਗੇ, ਸਾਡੇ ਵੀਰਾਂ ਅੱਗੇ ਪੰਜਾਬੀ ਕੋਈ ਆਉਂਦੀ ਨਾ, ਅਸੀਂ ਚੱਕ ਕੇ ਤਾਂ ਮਾਰਦੇ, ਉਹ ਵੀਡੀਓ ਸੁਣਦੇ ਹੀ ਨਹੀਂ, ਅਸੀਂ ਨਹੀਂ ਸੁਣਦੇ। ਲੇਕਿਨ ਚੜ੍ਹਦੇ ਪੰਜਾਬ ਵਾਲਿਆਂ ਅੱਗੇ ਪੰਜਾਬੀ ਦੀ ਵੀਡੀਓ ਆ ਜਾਂਦੀ ਹੈ ਨਾ, ਤੇ ਉਹ ਬੜੇ ਧਿਆਨ ਦੇ ਨਾਲ ਸੁਣਦੇ। ਤੁਹਾਡੇ ਤੇ ਮੈਂ ਗੱਲ ਮੁਕਾ ਦੇਣਾ, ਤੁਸੀਂ ਇਹ ਸਵਾਲ ਕੀਤਾ, ਤੁਸੀਂ ਕੋਈ ਵੀ ਵੀਡੀਓ ਕਿਸੇ ਵੀ ਪੰਜਾਬੀ ਯੂਟਿਊਬਰ ਦੀ ਜਾਂ ਪੰਜਾਬੀ ਕੋਈ ਵੀ ਹੈ ਉਹਦੀ ਵੀਡੀਓ ਦੇਖ ਲਓ, ਸਭ ਤੋਂ ਜ਼ਿਆਦਾ ਪਿਆਰ ਕਰਨ ਵਾਲੇ ਤੇ ਉਹੀ ਹੁੰਦੇ ਜੋ ਉਸ ਵੀਡੀਓ ਨੂੰ ਲਾਈਕ ਕਰਨ ਜਾਂ ਕਮੈਂਟ ਥੱਲੇ ਦੇਣ। ਤੁਹਾਨੂੰ ਉਸ ਵੀਡੀਓ ਦੇ ਥੱਲੇ ਕਮੈਂਟ ਕਰਨ ਵਾਲੇ ਚੜ੍ਹਦੇ ਪੰਜਾਬ ਵਾਲੇ ਮਿਲਣਗੇ। ਸਾਡੇ ਲਹਿੰਦੇ ਪੰਜਾਬ ਵਾਲੇ ਕਿਉਂ ਨਹੀਂ ਮਿਲਦੇ ਜੀ? ਸਾਡੇ ਲਹਿੰਦੇ ਪੰਜਾਬ ਵਾਲੇ ਇਹ ਨੰਬਰ ਲੈਣ। ਇਸ਼ੂ ਇਹੀ ਹੈ ਨਾ, ਇੱਕ ਆਪਣੇ ਲਹਿੰਦੇ ਪੰਜਾਬ ਦੇ ਇੱਦਾਂ ਦੇ ਬੰਦੇ ਇਹ ਇੱਦਾਂ ਕਿਉਂ ਕਰਦੇ ਕਿ ਇੱਕ ਜਿਹਾ ਬੰਦਾ ਪੰਜਾਬੀ ਬੋਲ ਰਿਹਾ, ਪੰਜਾਬੀ ਦੇ ਕੰਮ ਕਰ ਰਿਹਾ, ਉਹਨੂੰ ਡੀਗ੍ਰੇਡ ਕਿਉਂ ਕਰਦੇ ਨੇ? ਬਿਲਕੁਲ, ਅਸਲ ਦੇ ਵਿੱਚ ਉਹ ਲੋਕ ਨਾ ਜੀ ਜ਼ਬਾਨ ਦੇ ਨਾਲ, ਆਪਣੀ ਦੇ ਨਾਲ ਨਾ ਪਿਆਰ ਕਰਦੇ, ਅਤੇ ਅਸੀਂ ਆਪਣੀ ਜ਼ਬਾਨ ਜਿਹੜੀ ਹੈ ਨਾ ਛੱਡੀ ਜਾਂਦੇ। ਆਪਣੀ ਜ਼ਬਾਨ ਜਿਹੜੀ ਸਾਡੀ ਪੰਜਾਬੀ ਆ, ਠੀਕ ਆ, ਅਸੀਂ ਪੰਜਾਬੀ ਤੋਂ ਹੀ ਪੰਜਾਬੀ ਹਾਂ, ਠੀਕ ਆ ਜੀ। ਅਤੇ ਅਸੀਂ ਆਪਣੀ ਜ਼ਬਾਨ ਨੂੰ ਜਿਹੜਾ ਨਾ ਉਹ ਸਮਝਦੇ ਹਾਂ ਕਿ ਜਿਹੜਾ ਪੰਜਾਬੀ ਬੋਲਣ ਵਾਲਾ ਉਹ ਤਾਂ ਪਾਗਲ, ਉਹ ਤਾਂ ਜਾਹਲ ਕਹਿੰਦੇ, ਠੀਕ ਆ ਨਾ, ਇਹ ਅਨਪੜ੍ਹ, ਇਹ ਪੜ੍ਹਿਆ ਨਹੀਂ ਤੇ ਤਾਂ ਪੰਜਾਬੀ ਬੋਲਦਾ, ਠੀਕ ਆ। ਸਾਨੂੰ ਅਸੀਂ ਦੇਖੋ ਜੀ, ਬੜੀ ਮਿਹਰਬਾਨੀ ਘੁੰਮਦੇ ਪਾਕਿਸਤਾਨ ਦੀ ਕਿ ਪੰਜਾਬੀ ਸ਼ੁਰੂ ਕਰਾ ਰਹੀ ਹੈ। ਅੱਜ ਤੋਂ ਥੋੜ੍ਹੇ ਪਿੱਛੇ ਜਦੋਂ ਨਹੀਂ ਸ਼ੁਰੂ ਅਸੀਂ ਮਾਂ ਦੀ ਕੁੱਖੋਂ ਪੰਜਾਬੀ ਸੁਣੀ, ਉਸ ਤੋਂ ਬਾਅਦ ਸਾਨੂੰ ਪੰਜਾਬੀ ਨਾ ਪੜ੍ਹਨ ਨੂੰ ਨਾ ਲਿਖਣ ਨੂੰ ਕਿਤੋਂ ਮਿਲਦੀ, ਕਿਤੋਂ ਨਹੀਂ ਮਿਲਦੀ। ਮਾਂ ਦੀ ਕੁੱਖੋਂ ਜਿਹੜੀ ਸੁਣ ਲਈਏ, ਕੰਨਾਂ 'ਚ ਆਵਾਜ਼ ਪੈ ਜੇ, ਉਹੀ ਸਾਡੀ ਅਸੀਂ ਬੋਲਣੀ ਹੁੰਦੀ। ਬਾਕੀ ਸਾਨੂੰ ਪੰਜਾਬੀ ਤੇ ਕਿਤੋਂ ਮਿਲਦੀ ਨਹੀਂ। ਇਸ ਵਾਸਤੇ ਅੱਜ ਕੱਲ੍ਹ ਇਹ ਵੀ ਖਤਮ ਹੋ ਗਿਆ। ਹਾਂਜੀ, ਇਸ ਵਾਸਤੇ ਕੁੱਕ ਦੇ ਵਿੱਚ ਹੁਣ ਉਰਦੂ ਬੋਲੀ ਜਾਂਦੀ ਹੈ। ਅਸੀਂ ਬਿਲਕੁਲ ਹੁਣ ਦੇਖੋ ਨਾ ਜੀ, ਪੰਜਾਬੀ ਕਿੰਨੀ ਕੁ ਦੇਰ ਚੱਲੂਗੀ ਜਦੋਂ ਕੁੱਖ ਬੱਚਾ ਪੈਦਾ ਕਰਨ ਵਾਲੀਆਂ ਉਰਦੂ ਬੋਲਣ ਵਾਲੀਆਂ ਆ ਗਈਆਂ। ਹਾਂ, ਤੇ ਬੱਚੇ ਫਿਰ ਉਰਦੂ ਹੀ ਬੋਲਣਗੇ ਨਾ। ਮੈਂ ਅਕਸਰ ਕਹਿੰਦਾ ਹੁੰਦਾ, ਮੈਂ ਮਾਂ ਬੋਲੀ ਦਾ ਸੇਵਕ ਹਾਂ, ਮੇਰਾ ਮਾਂ ਤਰਾਨ ਪੰਜਾਬੀ ਹੈ, ਕੋਈ ਨਾ ਮੰਨੇ ਮੈਂ ਮੰਨਦਾ ਹਾਂ, ਮੇਰੀ ਅਸਲ ਸਿਆਣ ਪੰਜਾਬੀ ਹੈ। ਸਾਡੀ ਅਸਲ ਸਿਆਣ ਪੰਜਾਬੀ ਆ। ਪੰਜਾਬੀ ਤੋਂ ਬਗੈਰ ਅਸੀਂ ਕੁਛ ਨਹੀਂ ਹੈਗੇ। ਅਸੀਂ ਕਿਸੇ ਦੀ ਬੋਲੀ ਨਾਲ ਨਹੀਂ ਯਾਰ, ਅਸੀਂ ਆਪਣੀ ਬੋਲੀ ਦੇ ਨਾਲ ਜਿਹੜਾ ਨਾ ਪਿਆਰ ਕਰਦੇ ਹਾਂ। ਕਹਿੰਦੇ ਨਹੀਂ ਬੋਲੀ ਤੇ ਮਤਲਬ ਕਾਵਾਂ ਨੂੰ ਵੀ ਪਿਆਰੀ ਹੁੰਦੀ ਹੈ, ਤੇ ਸਾਨੂੰ ਕਿਉਂ ਨਹੀਂ ਯਾਰ ਬੋਲੀ ਪਿਆਰੀ? ਮੈਨੂੰ ਤੇ ਖਾਸ ਕਰ ਲਹਿੰਦੇ ਪੰਜਾਬ ਵਾਲਿਆਂ ਨੂੰ ਨਹੀਂ ਪਿਆਰੀ। ਹਾਂਜੀ, ਨਹੀਂ, ਇਨਸ਼ਾਅੱਲਾ ਆਪਾਂ ਭਰਾ ਜਿਹੜੇ ਜੁੜ ਗਏ ਨਾ, ਇਨਸ਼ਾਅੱਲਾ ਜੀ, ਆਪਾਂ ਪੰਜਾਬੀ ਨੂੰ ਇੰਨਾ ਉੱਤੇ ਲੈ ਕੇ ਆਵਾਂਗੇ, ਤੁਸੀਂ ਟੈਨਸ਼ਨ ਨਾ ਲਓ, ਲੋਕ ਫਖਰ ਦੇ ਨਾਲ ਪੰਜਾਬੀ ਬੋਲਣਗੇ, ਠੀਕ ਹੈ ਨਾ। ਤੇ ਇਹ ਬੜੀ ਪੁਰਾਣੀ ਜ਼ਬਾਨ ਆ, ਠੀਕ ਹੈ, ਤੇ ਕੋਈ ਨਵੀਂ ਜ਼ਬਾਨ ਥੋੜ੍ਹੀ ਆ ਜਿਹੜੀ ਅਸੀਂ ਇਜਾਦ ਕਰਦੇ ਪਏ। ਅਸੀਂ ਆਪਣੀ ਮਾਂ ਬੋਲੀ ਦੇ ਨਾਲ ਪਿਆਰ ਕਰਦੇ, ਤੇ ਹਰ ਬੰਦੇ ਨੂੰ ਕਰਨਾ ਚਾਹੀਦਾ, ਵਫਾ ਨਿਭਾਉਣੀ ਚਾਹੀਦੀ ਇਸ ਬੋਲੀ ਦੇ ਨਾਲ। ਸਰਾਇਕੀਸਤਾਨ, ਹਾਂਜੀ, ਸਰਾਇਕੀ ਪੰਜਾਬੀ ਦਾ ਲਹਿਜਾ ਹੈ ਕਿ ਨਹੀਂ? ਬਿਲਕੁਲ ਜੀ। ਕਿੱਦਾਂ? ਮੈਨੂੰ ਇਹ ਗੱਲ ਐਕਸਪਲੇਨ ਕਰ ਦਿਓ, ਤੇ ਬਾਅਦ 'ਚ ਰੀਲ ਦੇ ਵਿੱਚ ਕਮੈਂਟਾਂ ਦੇ ਵਿੱਚ ਤੁਸੀਂ ਆਪ ਸੁਣ ਲਿਓ, ਤੁਸੀਂ ਕਿਉਂ ਨਹੀਂ ਜੀ। ਮੈਂ ਜਿਹੜਾ ਨਾ ਜੀ ਜ਼ਬਾਨ ਜਿਹੜੀ ਪੰਜਾਬੀ ਆ, ਇਹਦਾ ਇੱਕ ਲਹਿਜਾ ਜੀ, ਇੱਕ ਲਹਿਜਾ ਹੀ ਆ ਸਰਾਇਕੀ ਨੂੰ ਵੱਖਰੀ ਜ਼ਬਾਨ ਨਹੀਂ ਆਖਣਾ ਚਾਹੀਦਾ। ਮਤਲਬ ਦੁਆਬੇ ਵਾਲੇ, ਮਾਝੇ ਵਾਲੇ, ਇਹਨਾਂ 'ਚ ਵੀ ਲਫ਼ਜ਼ਾਂ ਦੀ ਹੇਰ ਫੇਰ ਹੈ ਨਾ, ਫਰਕ ਹੈ ਨਾ।
ਤੇ ਇਹ ਸਰੈਕੀ ਦੇ ਵਿੱਚ ਵੀ ਥੋੜ੍ਹੀ ਜਿਹੀ ਹੇਰ ਫੇਰ ਆ। ਸਰੈਕੀ ਅਕਸਰ ਬਹੁਤ ਸਾਰੇ ਲੋਕਾਂ ਨੇ ਇਹੀ ਗੱਲ ਕੀਤੀ ਆ, ਸਰੈਕੀ ਬੋਲਦਾ ਕੋਈ ਤੇ ਤੁਹਾਨੂੰ ਇਸ ਤਰ੍ਹਾਂ ਹੁੰਦੀ ਆ ਕਿ ਯਾਰ ਸਮਝ ਨਹੀਂ ਆਈ। ਜਿਸ ਤਰ੍ਹਾਂ ਕੋਈ ਪਸ਼ਤੋ ਬੋਲੇ ਤੁਹਾਨੂੰ ਸਮਝ ਆਉਂਦੀ, ਨਹੀਂ ਕੋਈ ਪਸ਼ਤੋ ਤਾਂ ਨਹੀਂ ਆਉਂਦੀ। ਬਲੋਚੀ ਬੋਲੇ ਨਹੀਂ ਤੁਹਾਨੂੰ ਆਉਂਦੀ। ਸਮਝ ਆਉਂਦੀ, ਨਹੀਂ ਆਉਂਦੀ। ਸਿੰਧੀ ਬੋਲੇ ਨਹੀਂ ਆਉਂਦੀ। ਸਮਝ ਆਉਂਦੀ ਆ, ਨਹੀਂ। ਤੇ ਪੰਜਾਬ ਸਰੈਕੀ ਬੋਲੇ ਆਉਂਦੀ ਸਮਝ। ਤੇ ਫਿਰ ਇਹ ਕਿੱਦਾਂ ਦੂਜੀ ਜ਼ਬਾਨ ਹੋ ਗਈ। ਲਫ਼ਜ਼ਾਂ ਦਾ ਫੇਰ ਜ਼ਰੂਰ ਆ। ਜਲੰਧਰੀਆਂ ਦਾ ਹੋਰ ਜ਼ਬਾਨ ਆ, ਫਿਰੋਜ਼ਪੁਰੀਆਂ ਦੀ ਜ਼ਬਾਨ ਹੋਰ ਆ। ਯਾਰ ਦੂਰ ਕੀ ਜਾਣਾ, ਬੂਰਿਓਂ ਤੁਸੀਂ ਨਿਕਲੋ, ਇਹ ਚੀਚਾ ਵਤਨੀ ਆਉਂਦਿਆਂ ਲਹਿਜਾ ਚੇਂਜ ਹੋ ਜਾਂਦਾ। ਸਿਆਣੇ ਕਹਿੰਦੇ ਹਰ 12 ਕੋ ਤੇ ਨਾ ਜ਼ਬਾਨ ਬਦਲ ਜਾਂਦੀ ਹੈ। ਹਾਂਜੀ। ਤੇ ਫਿਰ ਇਹ ਸਰੈਕੀ ਦੀ ਅਸਲ ਤਰੀਕੀ ਹੈ ਇੱਧਰ ਆਬਾਦ ਕਦੋਂ ਹੋਏ ਸੀ ਇਹ ਜਿਹੜੇ ਸਰੈਕੀ ਜੀ? ਹਾਂਜੀ ਸਰੈਕੀ ਇਹ ਸਭ ਤੋਂ ਵੱਡੀ ਜਿਹੜੀ ਦਲੀਲ ਹੈ ਨਾ ਜੀ, ਹਾਂਜੀ ਸਰੈਕੀਆਂ ਦੀ ਅਗਰ ਤੁਸੀਂ ਤਰੀਖ ਪੜ੍ਹ ਲਓ ਨਾ, ਜ਼ਿਆਦਾ ਬਹੁਤ ਪੁਰਾਣੀ ਹੈ। ਅੱਛਾ। ਤੇ ਇਹ ਮਤਲਬ ਇਸ ਦੇ ਬਾਰੇ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ, ਹਾਂਜੀ ਲੇਕਿਨ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਹੜਾ ਪੁਰਾਣਾ ਬੰਦਾ ਜਿਹਨੂੰ ਅਸੀਂ ਕਹਿੰਦੇ ਕਿ ਇਹ ਜੰਗਲੀ ਹੈ, ਉਹ ਸਰੈਕੀ ਕਿਉਂ ਬੋਲਦਾ? ਕਦੀ ਇਹ ਗੌਰ ਕੀਤੀ? ਨਹੀਂ। ਠੀਕ ਹੈ ਨਾ। ਜਿਨ੍ਹਾਂ ਦਾ ਤੁਸੀਂ ਤਰੀਖ ਫੋਲ ਲਓ, ਉਹਨਾਂ ਨੂੰ ਪੁੱਛ ਲਓ ਨਾ ਕਿ ਤੁਸੀਂ ਭਾਈਜਾਨ ਇਹ ਜਗ੍ਹਾ ਤੇ ਬੈਠੇ ਤੇ ਕਿਦੋਂ ਦੇ ਬੈਠੇ ਹੋ। ਅੱਛਾ। ਉਹ ਸਾਡੇ ਨਾਲੋਂ ਸਿਆਣੇ, ਉਹ ਜਿਹੜੇ ਬਾਬੇ ਜੀ ਆਪਣੀਆਂ ਉੱਥੇ ਬੈਠੇ। ਮੇਰਾ ਹੋਇਆ ਇਸ ਤਰ੍ਹਾਂ, ਮੈਂ ਜੰਗਲੀਆਂ ਦੇ ਸਰੈਕੀਆਂ ਦੇ ਪਿੰਡ ਗਿਆ। ਸਾਡਾ ਜਿਹੜਾ 14 ਹਲਾ ਨਾ ਜੀ, ਹਾਂਜੀ, ਉਹ ਸਾਰਾ ਮਤਲਬ ਜਿਹਨਾਂ ਨੂੰ ਅਸੀਂ ਜੰਗਲੀ ਕਹਿੰਦੇ, ਸਰੈਕੀ ਸੋਰੀ ਹੋਰ, ਜੰਗਲੀ ਹੋਰ। ਸਰੈਕੀ ਤਕਰੀਬਨ ਤੁਹਾਨੂੰ ਮਾਈਗ੍ਰੇਟਡ ਨਹੀਂ ਲੋਕ ਲੱਭਣਗੇ, ਸਾਰੇ ਜਿੱਥੇ ਬੈਠੇ ਉੱਥੋਂ ਦੇ ਹੀ ਹੋਣਗੇ। ਉਹਨਾਂ ਨੂੰ 500 ਸਾਲ 1000 ਸਾਲ ਇਹ ਉਹਨਾਂ ਕੋਈ ਜਿਹੜੇ ਕਮੈਂਟਾਂ ਦੇ ਵਿੱਚ ਜਿਹੜੇ ਜਵਾਬ ਕਰਦੇ ਨਾ ਸਰੈਕੀ ਜ਼ਬਾਨ ਪੰਜਾਬੀ ਨਹੀਂ ਹੈਗੀ, ਉਹਨਾਂ ਨੂੰ ਹੀ ਤੁਸੀਂ ਇੱਕ ਉਹ ਖੁਦ ਹੀ ਸੋਚ ਲੈਣ ਕਿ ਜਿਹੜੇ ਬੰਦੇ 1000 ਸਾਲ 2000 ਸਾਲ ਪੁਰਾਣੇ ਆ, ਜਿਹੜੇ ਕਹਿੰਦੇ ਕਿ ਪੰਜਾਬੀ ਅਸੀਂ ਤਾਂ ਨਹੀਂ ਬੋਲਦੇ ਤੇ ਕੱਲ੍ਹ ਦੀ ਜ਼ਬਾਨ ਹੈ, ਤੇ 1200 ਬਾਬੇ ਫਰੀਦ ਨੇ ਸ਼ੁਰੂ ਕੀਤੀ ਜਾਂ ਕਿਹਨੇ ਸ਼ੁਰੂ ਕੀਤੀ। ਜਿਹੜੇ ਸਰੈਕੀ ਆ ਉਹਨਾਂ ਦੀ ਤਰੀਖ ਪੜ੍ਹ ਲਓ, ਉਹ ਹਜ਼ਾਰਾਂ ਸਾਲ ਪੁਰਾਣੀ। ਉਹ ਕਿਉਂ ਇਹ ਸਰੈਕੀ ਬੋਲਦੇ? ਪੰਜਾਬੀ ਦਾ ਇੱਕ ਲਹਿਜਾ ਨਾ, ਕੋਈ ਲਫ਼ਜ਼ਾਂ ਦੇ ਵਿੱਚ ਹੇਰ ਫੇਰ ਤਾਂ ਨਹੀਂ, ਥੋੜ੍ਹਾ ਜਿਹਾ ਉਹਨੂੰ ਐਂ ਕਹਿ ਦਿੰਦੇ, ਠੀਕ ਹੈ ਨਾ, ਮਤਲਬ ਲਫ਼ਜ਼ਾਂ ਦੀ ਘਸ, ਲਫ਼ਜ਼ਾਂ 'ਚ ਵਧਾਓ ਘਟਾਓ ਹਰ ਜ਼ਬਾਨ ਦੇ ਵਿੱਚ ਹੁੰਦਾ, ਠੀਕ ਆ। ਲੇਕਿਨ ਉਹ ਪੰਜਾਬੀ ਦਾ ਲਹਿਜਾ ਤੁਹਾਨੂੰ ਟਰਾਂਸਲੇਟ ਨਹੀਂ ਕਰਨਾ ਪੈਂਦਾ, ਤੈਨੂੰ ਅਗਰ ਸਮਝ ਆਉਂਦੀ ਹੈ ਨਾ ਪੰਜਾਬੀ, ਤੇ ਫਿਰ ਉਹ ਪੰਜਾਬੀ ਦਾ ਲਹਿਜਾ। ਹੁਣ ਅਸੀਂ ਟਰਾਂਸਲੇਟ 'ਤੇ ਪਿਛਲੀ ਪੋਡਕਾਸਟ ਦੇ ਵਿੱਚ ਗੱਲ ਹੋਈ ਸੀ, ਥੱਲੇ ਕਮੈਂਟ ਆਇਆ ਸੀਗਾ ਕਿ ਮੈਨੂੰ ਨਾ ਦੂਸਰਾ ਫਾਰਸੀ ਆਉਂਦੀ ਆ, ਠੀਕ ਹੈ, ਮੈਨੂੰ ਫਾਰਸੀ ਵਾਸਤੇ ਟਰਾਂਸਲੇਟਰ ਦੀ ਜ਼ਰੂਰਤ ਨਹੀਂ ਪੈਂਦੀ। ਇਹਦਾ ਕੀ ਮਤਲਬ ਉਰਦੂ 'ਚ ਤਾਂ ਫਾਰਸੀ 'ਚ ਕੋਈ ਫਰਕ ਹੀ ਹੈ ਨਹੀਂ? ਬਹੁਤ ਫਰਕ ਆ ਜੀ। ਤੇ ਫਿਰ ਲੋਕ ਇਹ ਕਹਿੰਦੇ ਨੇ ਕਿ ਯਾਰ ਇੱਕ ਚੀਜ਼, ਇੱਕ ਜ਼ਬਾਨ ਮੈਨੂੰ ਹੁਣ ਫਾਰਸੀ ਵੀ ਆਉਂਦੀ, ਮੈਨੂੰ ਇੰਗਲਿਸ਼ ਵੀ ਆਉਂਦੀ, ਮੈਨੂੰ ਉਰਦੂ ਵੀ ਆਉਂਦੀ, ਮੈਨੂੰ ਪੰਜਾਬੀ ਵੀ ਆਉਂਦੀ। ਉਹ ਕਹਿੰਦੇ ਕਿ ਹੁਣ ਸਾਰੀ ਜ਼ਬਾਨਾਂ ਇੱਕ, ਤੇ ਮੈਨੂੰ ਕਿਸੇ ਵਾਸਤੇ ਵੀ ਟਰਾਂਸਲੇਟਰ ਦੀ ਮੈਨੂੰ ਜ਼ਰੂਰਤ ਨਹੀਂ ਪੈਂਦੀ। ਇਹਦਾ ਮਤਲਬ ਇਹ ਤਾਂ ਨਹੀਂ ਕਿ ਸਾਰੀ ਜ਼ਬਾਨਾਂ ਇੱਕ ਹੀ ਹੋ ਗਈਆਂ? ਟਰਾਂਸਲੇਟ ਦੀ ਜ਼ਰੂਰਤ ਨਹੀਂ ਪੈਂਦੀ, ਤੂੰ ਪੜ੍ਹਿਆ ਤੇ ਤੈਨੂੰ ਨਹੀਂ ਪੈਂਦੀ ਭਾਈ, ਦੂਜਿਆਂ ਨੂੰ ਤਾਂ ਪੈਂਦੀ ਆ ਨਾ। ਹਾਂ, ਇਹਦੇ ਕਮੈਂਟ ਮਤਲਬ ਬਿਲਕੁਲ ਬੇਕਾਰ, ਉਹ ਤੁਸੀਂ ਆਪਣਾ ਕਰ ਰਿਹਾ। ਜਿਸ ਬੰਦੇ ਨੇ ਕਿਸੇ ਨੇ ਅਬੂਰ ਹਾਸਲ ਕੀਤਾ, ਚਾਹੇ ਉਹ ਅੰਗਰੇਜ਼ੀ 'ਤੇ ਆ, ਚਾਹੇ ਉਹ ਅਰਬੀ 'ਤੇ ਆ, ਜਿਹਨੂੰ ਸਾਰੀਆਂ ਜ਼ਬਾਨਾਂ ਆਉਂਦੀਆਂ, ਉਹ ਇਹ ਤਾਂ ਨਹੀਂ ਫਿਰ ਕਹਿ ਸਕਦਾ ਕਿ ਇੱਕ ਹੀ ਜ਼ਬਾਨ, ਠੀਕ ਆ। ਲਹਿਜਾ ਬੋਲਣ ਦਾ ਅਲੱਗਾ, ਲੇਕਿਨ ਟਰਾਂਸਲੇਟ ਤੂੰ ਪੜ੍ਹਿਆ ਵਾ ਇੱਕ ਕਰ ਸਕਦਾ, ਲੇਕਿਨ ਸਾਰੇ ਨਹੀਂ ਕਰ ਸਕਦੇ। ਇਹ ਤਾਂ ਹੈ, ਠੀਕ ਹੈ ਨਾ। ਹੁਣ ਮੇਰੇ ਕੋਲ ਕੋਈ ਬੋਲੇ ਬਲੋਚੀ, ਮੈਨੂੰ ਇੱਕ ਲਫ਼ਜ਼ ਦੀ ਸਮਝ ਨਹੀਂ ਆਉਂਦੀ, ਕਸਮੇ ਰੱਬ ਦੀ ਇੱਕ ਲਫ਼ਜ਼ ਦੀ ਸਮਝ ਨਹੀਂ ਆਉਂਦੀ, ਠੀਕ ਆ। 1000 ਲਫ਼ਜ਼ ਬੋਲੇ ਤੇ ਇੱਕ ਲਫ਼ਜ਼ ਦੀ ਸਮਝ ਨਹੀਂ ਆਊਗੀ, ਠੀਕ ਆ। ਤੇ ਸਰੈਕੀ ਤਕਰੀਬਨ ਸਾਰੇ ਸਾਨੂੰ ਸਮਝ ਆਉਂਦੀ, ਹਾਂਜੀ, ਠੀਕ ਆ। ਪੰਜਾਬੀਆਂ ਨੂੰ, ਅੱਛਾ, ਜਿਹੜੇ ਇੱਕ ਹੋਰ ਗੱਲ ਸੁਣ ਲਓ, ਇਹਦੇ ਵਿੱਚ ਫਰਕ ਦੱਸਾਂ, ਜਿਹੜੇ ਆ ਨਾ ਪੰਜਾਬੀ, ਉਹਨਾਂ ਨੂੰ ਸਰੈਕੀ ਸਮਝ ਆਉਂਦੀ ਆ, ਉਰਦੂ ਸ਼ੁਰਦੂ ਵਾਲਿਆਂ ਨੂੰ ਸਮਝ ਨਹੀਂ ਸਰੈਕੀ ਆਉਂਦੀ, ਇਹਨਾਂ ਨੂੰ ਨਹੀਂ ਆਉਂਦੀ। ਇਹਨਾਂ ਵਾਸਤੇ ਜ਼ਬਾਨ ਵਾਕਈ ਹੋਰ ਹੋਊਗੀ, ਲੇਕਿਨ ਸਾਡੀ ਪੰਜਾਬੀਆਂ ਦਾ ਉਹ ਇੱਕ ਲਹਿਜਾ ਵਾ, ਤੇ ਉਹ ਸਾਡੇ ਪੰਜਾਬੀਆਂ ਦੀ ਹੀ ਜ਼ਬਾਨ। ਇਹ ਭਾਜੀ ਹੁਣ ਜਦੋਂ ਰੀਲ ਅਪਲੋਡ ਹੋਏਗੀ ਨਾ, ਮੈਂ ਤੁਹਾਨੂੰ ਇਹਦੇ ਥੱਲੇ ਕਮੈਂਟ ਦਿਖਾਵਾਂਗਾ ਲੋਕ ਕੀ ਕਹਿੰਦੇ ਨੇ। ਬਿਲਕੁਲ, ਮੈਂ ਇਨਸ਼ਾਅੱਲਾ ਕਮੈਂਟ ਦਾ ਜਵਾਬ ਜ਼ਰੂਰ ਖੁਦ ਦੇਵਾਂਗਾ। ਬਸ ਠੀਕ ਹੋ ਗਿਆ ਭਾਜੀ। ਹੁਣ ਤੱਕ ਆਪਾਂ ਕਿੰਨਾ ਕੁ ਪੰਜਾਬ ਲੋਕਾਂ ਨੂੰ ਵਿਖਾਤਾ ਹੋਇਆ? ਮੈਂ ਨਾ ਜੀ ਇਨਸ਼ਾਅੱਲਾ ਮਾਸ਼ਾਅੱਲਾ ਤਕਰੀਬਨ ਕੋਈ 200-250 ਪਿੰਡ ਤੇ ਦਿਖਾ ਦਿੱਤਾ ਵਾ ਇਨਸ਼ਾਅੱਲਾ। ਇਸ ਸਾਲ ਬਸ਼ਰਤੇ ਜ਼ਿੰਦਗੀ ਮਿਹਨਤ ਕਰੋਗੇ ਤੁੰਨ ਕੇ ਜੀ ਇਨਸ਼ਾਅੱਲਾ, ਤੇ ਕਿਉਂਕਿ ਸਾਡੇ ਕੋਲ ਟਾਈਮ ਬੜਾ ਥੋੜਾ। ਟਾਈਮ ਕਿਵੇਂ ਥੋੜਾ? ਜਿਹੜੇ ਸਾਨੂੰ ਪਿਛਲਾ ਪਿਛੋਕੜ ਦੱਸਣ ਵਾਲੇ ਬਾਬੇ ਤੁਰਦੇ ਜਾਂਦੇ ਜੀ, ਉਹ ਬਿਲਕੁਲ ਖਤਮ ਹੁੰਦੇ ਜਾਂਦੇ। ਹਾਂਜੀ, ਇਸ ਵਾਸਤੇ ਸਾਨੂੰ ਹਜੇ ਵੀ ਬੜੀ ਮੁਸ਼ਕਿਲ ਹੁੰਦੀ ਹੈ। ਯਕੀਨ ਕਰੋ, ਹਰ ਬੰਦੇ ਦਾ ਮੈਂ ਅਕਸਰ ਦੇਖਦਾ ਨਾ ਵੀ ਯਾਰ ਆਹ ਬੰਦਾ ਵਾਇਰਲ ਆ, ਆਹ ਬੰਦਾ ਵਾਇਰਲ ਆ,
ਤੇ ਮੈਂ ਕਹਿੰਦਾ ਕਿੱਡਾ ਖੁਸ਼ ਨਸੀਬ ਬੰਦਾ ਯਾਰ, ਅੱਛਾ ਇਹਨੂੰ ਕੰਟੈਂਟ ਜਿਹੜਾ ਨਾ ਕਿੰਨਾ ਪਿਆਰਾ ਲੱਭਾ, ਘਰੇ ਬੈਠਾ ਕੰਟੈਂਟ ਬਣਾਈ ਜਾਂਦਾ। ਅਸੀਂ ਟਰੈਵਲਿੰਗ ਤੇ ਕਰਨੀ ਹੁੰਦੀ ਆ, ਪਿੰਡ ਹਾਂਜੀ ਤੇ ਜਾਣਾ ਹੀ ਹੁੰਦਾ। ਅਸੀਂ ਸਭ ਤੋਂ ਜ਼ਿਆਦਾ ਖਪਤ, ਸਭ ਤੋਂ ਮਿਹਨਤ ਜ਼ਿਆਦਾ ਡਾਕੂਮੈਂਟਰੀ, ਹਾਂਜੀ ਫਿਰ ਸਭ ਤੋਂ ਜ਼ਿਆਦਾ ਮੁਸ਼ਕਲ ਪਿਛੋਕੜ ਇਕੱਠਾ ਕਰਨਾ, ਕਹਿਣਾ ਹੁੰਦਾ ਬਹੁਤ ਮੁਸ਼ਕਲ ਆ। ਬੇਸ਼ੱਕ ਠੀਕ ਹੈ ਨਾ। ਮੈਂ ਆਪਣੀ ਵੀਡੀਓ ਦੇ ਵਿੱਚ ਇਕੱਲੇ ਜ਼ਿਲ੍ਹੇ ਤੱਕ ਨਹੀਂ ਨਾ ਰਹਿੰਦਾ। ਜੇ ਤੇ ਕੋਈ ਤੁਹਾਨੂੰ ਪੁੱਛ ਬਾਈ ਤੁਸੀਂ ਕੌਣ ਹੋ ਜੀ, ਅਸੀਂ ਫਿਰੋਜ਼ਪੁਰੀਏ, ਨਾ ਮੈਂ ਇਸ ਗੱਲ ਨੂੰ ਨਹੀਂ ਮੰਨਦਾ। ਫਿਰੋਜ਼ਪੁਰ ਬਹੁਤ ਵੱਡਾ ਜ਼ਿਲ੍ਹਾ, ਉਦੋਂ ਤੇ ਬਹੁਤਾ ਹੀ ਵੱਡਾ ਸੀ। ਜ਼ਿਲ੍ਹਾ ਮੁਲਤਾਨ ਹਾਂਜੀ ਔਰ ਜ਼ਿਲ੍ਹਾ ਫਿਰੋਜ਼ਪੁਰ, ਇਹ ਬਹੁਤ ਵੱਡੇ ਜ਼ਿਲ੍ਹੇ ਸੀ। ਅੱਛਾ ਠੀਕ ਹੈ। ਤੇ ਕਿਸ ਤਰ੍ਹਾਂ ਸਾਨੂੰ ਜਨਾਬ ਦਾ ਨਾਂ ਕੀ ਪਤਾ ਲੱਗੂਗਾ, ਜਦੋਂ ਜਿੰਨਾ ਜਿਕਰ ਤੁਸੀਂ ਐਗਜ਼ੈਕਟ ਅਥੈਂਟਿਕ ਜਗ੍ਹਾ ਤੱਕ ਨਹੀਂ ਤੁਸੀਂ ਪਹੁੰਚੋਗੇ ਤੇ ਤੁਹਾਨੂੰ ਹੁਣ ਫਿਰੋਜ਼ਪੁਰ ਦਾ ਜਿੱਦਾਂ ਹੀ ਪਿੰਡ ਲਈਦਾ, ਨਾਮ ਲਈਦਾ ਕਿ ਇਹ ਜ਼ਿਲ੍ਹਾ ਫਿਰੋਜ਼ਪੁਰ ਦੀ ਤਹਿਸੀਲ ਜੀਰਾ ਦੇ ਪਿੰਡ ਉਦੋਂ ਜੀਰਾ ਸੀ, ਮਤਲਬ ਜਿੰਦੜਿਆ, ਤੇ ਜਿੰਦੜੇ ਵਾਲੇ ਉਸੇ ਟਾਈਮ ਕਮੈਂਟ 'ਚ ਆ ਜਾਂਦੇ ਕਿ ਬਾਈਜਾਨ ਇਹ ਸਾਡੇ ਪਿੰਡ ਉੱਠ ਕੇ ਗਿਆ। ਬਾਈ ਸਾਡੇ ਗੱਲ ਤੇ ਕਰਾਈ। ਮੈਂ ਪਿਛਲੇ ਦਿਨ ਇੱਕ ਮਤਲਬ ਜਿੰਨੇ ਵੀ ਮੈਂ ਜੀ ਅਲਹਮਦੁਲਿਲਾ ਮੈਂ ਜਿਸ ਵੀ ਬਜ਼ੁਰਗ ਦਾ ਇੰਟਰਵਿਊ ਕਰਕੇ, ਮੈਂ ਜ਼ਿਆਦਾ ਨਹੀਂ ਇੰਟਰਵਿਊ ਕਰਦਾ ਵੀ YouTube ਤੇ ਕੋਈ ਅੱਧੇ ਘੰਟੇ ਦਾ ਜਾਂ ਘੰਟੇ ਦਾ ਇੰਟਰਵਿਊ ਨਹੀਂ ਕਰਦਾ, ਮੈਂ ਸ਼ਾਰਟ ਕੱਟ ਜਿਹਾ। ਬਾਬੇ ਕਿਸੇ ਦਾ ਵੀ ਮੈਂ ਬਜ਼ੁਰਗ ਦਾ ਜਿੰਨੇ ਵੀ ਅਲਹਮਦੁਲਿਲਾ ਮੈਂ ਕੀਤੇ ਆ, ਤੁਸੀਂ ਖੁਦ ਦੇਖ ਸਕਦੇ ਹੋ ਮੇਰੀ ਰੀਲ ਦੇ ਵਿੱਚੋਂ ਕਿ ਬਾਬਾ ਜੀ ਤੁਹਾਡਾ ਪਿਛੋਕੜ ਕਿਹੜਾ ਵਾ। ਤੇ ਉਸ ਪਿੰਡੋਂ ਮੈਨੂੰ ਜ਼ਰੂਰ ਕਾਲ ਆਈ ਕਿ ਸਾਡਾ ਇਹ ਬਾਪੂ ਨਾਲ ਸਾਡੀ ਗੱਲ ਕਰਾ। ਮੇਰੇ ਪਿੰਡ ਦੇ ਵਿੱਚ ਥੋੜ੍ਹੇ ਦਿਨ ਹੋ ਗਏ, ਮੇਰੇ ਪਿੰਡ ਦੇ ਵਿੱਚ ਇੱਕ ਬਜ਼ੁਰਗ ਸੀ, ਜ਼ਿਲ੍ਹਾ ਫਿਰੋਜ਼ਪੁਰ, ਤਹਿਸੀਲ ਜੀਰਾ ਸੀ ਪਹਿਲੇ, ਹੁਣ ਜ਼ਿਲ੍ਹਾ ਮੋਗਾ, ਤਹਿਸੀਲ ਧਰਮਕੋਟ, ਪਿੰਡ ਫਲਾਹਗੜ੍ਹ। ਅੱਛਾ। ਉਸ ਪਿੰਡ ਦੇ ਵਿੱਚ ਮੈਂ ਉਸ ਬਜ਼ੁਰਗ ਦੀ ਨਾ ਜੀ ਵੀਡੀਓ ਪਾ ਦਿੱਤੀ। ਮੈਂ ਸੁਬਾਹ ਉੱਠਿਆ, ਮੈਨੂੰ ਕਾਲਾਂ ਆਈ ਜਾਣ। ਉਸ ਸਰਦਾਰ ਬੂਟਾ ਸਿੰਘ ਫਲਾਹਗੜ੍ਹ ਦਾ ਨੰਬਰਦਾਰ ਆ, ਤੇ ਉਹਨੇ ਮੈਨੂੰ ਕਾਲ ਕੀਤੀ, ਇਹ ਸਾਡਾ ਬਾਪੂ ਆ, ਸਾਡੀ ਗੱਲ ਕਰਾ ਯਾਰ ਜ਼ਰੂਰ। ਇੱਕ ਦੇਖੋ ਨਾ ਸ਼ੌਕ, ਮੁਹੱਬਤ ਆ, ਠੀਕ ਹੈ ਨਾ। ਤੇ ਮੈਂ ਕਿਹਾ ਯਾਰ ਮੈਂ ਪਤਾ ਨਹੀਂ ਬਾਬਾ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ। ਨਹੀਂ, ਕਹਿੰਦਾ ਬਾਬੇ ਨਾਲ ਗੱਲ ਕਰਾ। ਮੈਂ ਜੀ ਉਹ ਰੱਬੋਂ ਹੀ ਬਾਹਰ ਨਿਕਲਿਆ ਤੇ ਮੇਰੇ ਮਹੱਲੇਦਾਰ ਹੀ ਆ, ਤੇ ਉਹ ਮੈਂ ਮਤਲਬ ਬਾਬਾ ਉਤਰਿਆ ਆਵੇ, ਮੈਂ ਉਹਨੂੰ ਕਾਲ ਕੀਤੀ, ਮੈਂ ਕਰਾਉਣਾ। ਮੈਂ ਗੱਲ ਕਰਾਈ, ਮੈਂ ਵੀਡੀਓ ਅਪਲੋਡ ਕੀਤੀ, ਉਹ ਬੜਾ ਖੁਸ਼ ਹੋਇਆ। ਉਹ ਵੀ ਇੰਨਾ ਗੁੱਡ ਆਦਮੀ ਯਾਰ, ਬਹੁਤ ਅੱਛਾ ਬੰਦਾ। ਉਹਨੇ ਬਾਬੇ ਨਾਲ ਗੱਲ ਕੀਤੀ ਤੇ ਬਾਬਾ ਨੇ ਕਿਹਾ ਯਾਰ ਉਹ ਫਲਾਈ ਦਾ ਦਰਖਤ ਖੜਾ, ਉਹਨੇ ਕਿਹਾ ਫਲਾਈ ਦਾ ਦਰਖਤ ਫਲਾਹਗੜ੍ਹ 'ਚ ਅੱਜ ਵੀ ਖੜਾ। ਉੱਦਾਂ ਹੀ ਉਹ ਤੋਂ ਤਕਰੀਬਨ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦੂਰ ਸੀ। ਉਹਨੇ ਕਾਲ ਨਹੀਂ ਕੱਟੀ, ਮੋਟਰਸਾਈਕਲ 'ਤੇ ਬੈਠਾ ਤੇ ਭੱਜ ਪਿਆ। ਉਹ ਵੀਡੀਓ ਕਾਲ 'ਚ ਫਲਾਈ ਦਾ ਦਰਖਤ ਦਿਖਾ ਰਿਹਾ ਕਿ ਭਾਈ ਜਾਨ ਆਹ ਤੁਹਾਡਾ ਫਲਾਈ ਦਾ ਦਰਖਤ ਇੱਥੇ ਘਰ ਹੁੰਦਾ ਸੀ। ਉਹ ਮਤਲਬ ਇੰਨਾ ਉਹਨਾਂ ਲੋਕਾਂ ਨੂੰ ਤੇ ਸਾਡੇ ਲੋਕਾਂ ਨੂੰ ਮਤਲਬ ਸ਼ੌਕ ਆ, ਸਾਡੇ ਲੋਕਾਂ ਨੂੰ ਵੀ ਬਹੁਤ ਸ਼ੌਕ ਆ, ਠੀਕ ਹੈ ਨਾ। ਮਤਲਬ ਵੰਡ ਜ਼ਰੂਰ ਹੋਇਆ, ਲੇਕਿਨ ਸਾਡੇ ਮਤਲਬ ਦਿਲ ਨਹੀਂ ਵੰਡੀਜੇ। ਉਹ ਵੀ ਸਾਡੇ ਵਾਸਤੇ ਪਿਆਰ ਕਰਦੇ, ਅਸੀਂ ਵੀ ਉਹਨਾਂ ਵਾਸਤੇ ਪਿਆਰ ਕਰਦੇ ਹਾਂ। ਸਾਡੀ ਦੋਸਤੀ, ਸਾਡਾ ਪਿਆਰ, ਸਾਡੀ ਸਾਂਝ, ਸਾਡੀ ਜ਼ਬਾਨ ਹੀ ਆ, ਸਾਡੀ ਪੰਜਾਬੀ ਜ਼ਬਾਨ। ਤੁਸੀਂ ਉਰਦੂ ਬੋਲੋ ਹਾਂ ਜਾਂ ਤੁਸੀਂ ਕੋਈ ਹੋਰ ਜ਼ਬਾਨ ਬੋਲੋ, ਉਹ ਸਿੰਧੀਆਂ ਨੂੰ ਕਿਉਂ ਨਹੀਂ ਉਹ ਪਿਆਰ ਕਰਦੇ, ਉਹ ਬਲੋਚੀਆਂ ਨੂੰ ਕਿਉਂ ਨਹੀਂ ਪਿਆਰ ਕਰਦੇ। ਉਹ ਅਗਰ ਸਾਨੂੰ ਪਿਆਰ ਕਰਦੇ ਆ ਨਾ ਬਾਈ ਜਾਨ, ਉਹ ਸਾਡੀ ਜ਼ਬਾਨ, ਸਾਡੀ ਮਾਂ ਬੋਲੀ, ਸਾਡੀ ਜ਼ਬਾਨ ਇੱਕ ਆ, ਸਾਡੇ ਕਲਚਰ ਇੱਕ ਆ, ਸਾਡੇ ਰਸ਼ੀ ਮੁਨੀ ਪੀਰ ਫਕੀਰ ਸਾਂਝੇ ਆ, ਇਸ ਵਾਸਤੇ ਸਾਨੂੰ ਪਿਆਰ ਕਰਦੇ। ਉਹ ਬਲੋਚੀਆਂ ਨੂੰ ਕਿਉਂ ਨਹੀਂ ਕਰਦੇ, ਪੰਜਾਬੀਆਂ ਨੂੰ ਸਾਡੀ ਕਿਉਂਕਿ ਸਾਂਝ ਆ, ਅਸੀਂ ਸਾਡਾ ਸਾਂਝ ਦਾ ਪਿਆਰ ਆ, ਹੋਰ ਕਿਸੇ ਚੀਜ਼ ਦਾ ਪਿਆਰ ਨਹੀਂ ਹੈਗਾ। ਸਾਡਾ ਸਾਂਝ ਦਾ ਪਿਆਰ, ਸਾਡਾ ਵਿਰਸਾ ਐਡ, ਸਾਡਾ ਹਰ ਚੀਜ਼ ਇੱਕ ਆ, ਤੇ ਸਾਡਾ ਪਿਆਰ ਕਿਉਂ ਨਾ ਹੋਵੇ, ਸਾਡੇ ਦਿਲ ਵੀ ਇੱਕ ਆ। ਇਹ ਤਾਂ ਹੈ ਜੀ, ਠੀਕ ਹੈ ਨਾ ਭਾਜੀ। ਜਿੱਦਾਂ ਤੁਸੀਂ ਕਿਹਾ ਕਿ ਮੈਂ 200-250 ਪਿੰਡ ਮੈਂ ਨਾ ਇਸ ਟਾਈਮ ਪੰਜਾਬ ਦੇ ਖਬਰ ਕਰ ਲਿਆ ਜੀ। ਇੰਨਾ ਕੁਛ ਲੋਕਾਂ ਨੂੰ ਦਿਖਾਉਣ ਤੋਂ ਬਾਅਦ, ਖਬਰ ਕਰਨ ਤੋਂ ਬਾਅਦ ਤੁਹਾਨੂੰ ਕੁਛ ਫੀਲ ਹੋਇਆ ਕਿ ਆਪਣਾ ਪੰਜਾਬ ਉਹ ਪੰਜਾਬ ਹੈ ਜੋ ਅਸੀਂ ਕਹਾਣੀਆਂ 'ਚ ਜਾਂ ਖੱਲਾਂ 'ਚ ਸੁਣਦੇ ਆ ਰਹੇ? ਬਿਲਕੁਲ ਜੀ। ਸਾਡੀ ਯਕੀਨ ਕਰੋ ਕਿ ਮੈਂ ਕੱਲ੍ਹ ਹੀ ਆਪਣੀ ਰੀਲ ਬਣਾਈ, ਤੈਨੂੰ ਮੈਂ ਪਤਾ ਨਹੀਂ ਬਾਰ ਦੇਖ ਚੁੱਕਿਆ। ਮੈਂ ਕਿਹਾ ਯਾਰ ਉਹ ਸਾਡਾ ਰੂਹ ਦਾ ਰਿਸ਼ਤਾ ਜਿਹਦੇ ਨਾਲ, ਇਹ ਮਿੱਟੀ ਦੀ ਮਹਿਕ ਹੀ, ਮਤਲਬ ਉਹ ਜਿਹੜਾ ਸੁਣਦੇ ਆ ਨਾ, ਉਹ ਪੰਜਾਬ ਥੋੜ੍ਹਾ ਮੋਡਰਨ ਜ਼ਰੂਰ ਹੋ ਗਿਆ। ਲੋਕ ਆਪਣੇ ਜਿਸ ਤਰ੍ਹਾਂ ਪੰਜਾਬੀ ਛੱਡਦੇ ਜਾਂਦੇ ਆ, ਜ਼ਾਹਰ ਆ ਜਦੋਂ ਪੰਜਾਬੀ ਛੱਡਦੇ ਤੇ ਆਪਣੇ ਕਲਚਰ ਛੱਡ ਗਏ ਨਾ ਜੀ, ਤੇ ਛੱਡਦੇ ਜ਼ਰੂਰ ਆ। ਲੇਕਿਨ ਕੁਛ ਪਿੰਡ ਹੈ ਆ ਤੁਹਾਨੂੰ ਉਹੀ ਮਤਲਬ ਉਹੀ ਕਲਚਰ, ਉਹੀ ਰੰਗ ਜਿਹੜੇ ਬਾਬਿਆਂ ਕੋਲ ਸੁਣਦੇ ਆ, ਉਹ ਬਾਬਿਆਂ ਦੀਆਂ ਗੱਲਾਂ ਉੱਥੋਂ ਦਿਖਦੀਆਂ ਕਿ ਯਾਰ ਆ ਦੇਖ ਹੈ। ਮੈਨੂੰ ਯਾਦ ਨਹੀਂ ਕਿਹੜੇ ਪਿੰਡ ਗਿਆ, ਬਹੁਤ ਘੱਟ ਜ਼ਰੂਰ ਗਿਆ। ਇਹ ਤੁਹਾਡੀ ਗੱਲ ਮੈਂ ਇਹ ਨਹੀਂ ਕਹਿੰਦਾ ਕਿ ਉਹ ਗੱਲ ਬਹੁਤ ਘੱਟ ਗਿਆ, ਲੇਕਿਨ ਹੈ। ਇੱਕ ਪਿੰਡ ਮੈਂ ਗਿਆ ਤੇ ਉਹ ਪੁਰਾਣੇ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਹਾਂ, ਉਹ ਫਿਲਮਾਂ ਹੁਣ ਚੜ੍ਹਦੇ ਪੰਜਾਬ, ਅੱਛਾ ਜੀ, ਚੜ੍ਹਦਾ ਪੰਜਾਬ ਸਾਡੇ ਪੰਜਾਬ ਨਾਲੋਂ ਜ਼ਿਆਦਾ ਬਦਲ ਗਿਆ ਵਾ। ਉੱਥੇ ਤੇ ਕੋਈ ਕੱਚਾ ਮਕਾਨ ਹੈ ਹੀ ਨਹੀਂ। ਹਾਂਜੀ,
ਉਹ ਲੋਕ ਕਹਿੰਦੇ, ਉਹ ਹਜੇ ਵੀ ਕਹਿੰਦੇ ਕਿ ਯਾਰ ਤੁਸੀਂ ਤੇ ਖੁਸ਼ ਨਸੀਬ ਹੋ। ਤੇ ਕਿਉਂਕਿ ਲਹਿੰਦੇ ਪੰਜਾਬ ਦੇ ਵਿੱਚ ਉਸ ਜਿਹੜੇ ਅਸੀਂ ਸੁਣਦੇ ਹਾਂ ਸਾਰਾ ਪੁਰਾਣਾ ਕਲਚਰ ਹੈ, ਉਹ ਅਸੀਂ ਕਹਿੰਦੇ ਕਿ ਹਜੇ ਤੁਹਾਨੂੰ ਦਿਖੀ ਜਾਂਦਾ। ਸਾਡਾ ਤੇ ਸਾਰਾ ਕੁਝ ਅਸੀਂ ਖਤਮ ਕਰ ਲਿਆ, ਮੁਕਾ ਲਿਆ ਹੋਇਆ। ਹਾਂਜੀ, ਅਸੀਂ ਮੈਂ ਗੱਲ ਕਰਦਾ ਪਿੰਡ ਵਿੱਚ ਗਏ ਜੀ, ਤੁਸੀਂ ਯਕੀਨ ਕਰੋ ਵੱਡਾ ਸਾਰਾ ਬੋਰਡ ਤੇ 10-12 ਬਾਬੇ ਬੈਠੇ, ਅੱਛਾ, ਤੇ ਆਪਣੀਆਂ ਗੱਪਾਂ, ਗਰਮੀ ਨਾਲ ਕਿਸੇ ਦੀ ਕਮੀਜ਼ ਪਾਈ ਤੇ ਮੈਨੂੰ ਯਾਰ, ਅੱਛਾ ਸਾਡੇ ਪਿੰਡ ਦੇ ਵਿੱਚ ਵੀ ਨਾ ਬੋਰਡ ਹੈਗਾ ਅੱਡੇ ਤੇ, ਹਾਂਜੀ, ਤੁਸੀਂ ਗਰਮੀਆਂ ਨਾ ਆਓ, ਮੈਂ ਤੁਹਾਨੂੰ ਦਿਖਾਊਂਗਾ ਬਾਬੇ ਬੈਠੇ ਆਪਣੀ ਮੌਜ ਮਸਤੀ ਨਾਲ ਖੇਲੀ ਜਾਂਦੇ। ਬੋਰਡ ਸਾਡੇ ਚੌਂਕ 'ਚ ਵੀ ਹੈ ਪਿੰਡ ਦੇ, ਤੇ ਪਿੰਡ ਦੇ ਅੱਡੇ ਤੇ ਵੀ ਹੈ, ਛੋਟੇ ਅੱਡੇ ਤੇ ਵੀ, ਵੱਡੇ ਅੱਡੇ ਤੇ ਵੀ ਹੈ। ਮਗਰ ਮੈਨੂੰ 26-27 ਸਾਲ ਹੋ ਗਏ, ਅਸੀਂ ਨਹੀਂ ਵੇਖਿਆ। ਨਹੀਂ ਜੀ, ਮੈਂ ਸਾਰੇ ਪਿੰਡ, ਮੈਂ ਬਹੁਤ ਸਾਰੇ ਪਿੰਡ ਦੇਖੇ, ਆਪਣਾ ਪਿੰਡ ਦੱਸਿਆ ਇੱਕ ਹੋਰ, ਹਾਂ ਇੱਕ ਹੋਰ ਪਿੰਡ ਮੈਨੂੰ ਯਾਦ ਆ ਗਿਆ, 4-14 ਕੱਸੋਵਾਲ ਦੇ ਵਿੱਚ ਸਿੱਖਾਂ ਦਾ ਗੜ੍ਹ ਸੀ ਜੀ। ਅੱਛਾ, ਸਾਰਾ ਪਿੰਡ ਸਿੱਖਾਂ ਦਾ ਸੀ, ਤੇ ਸੈਣੀ ਸਿੱਖ ਇਸ ਪਿੰਡ ਦੇ ਵਿੱਚ ਰਹਿੰਦੇ ਸੀ। ਹੁਸ਼ਿਆਰਪੁਰ ਦੇ ਵਿੱਚ ਮਾਈਗ੍ਰੇਟ ਕਰਕੇ ਸਾਰੇ ਗਏ, ਤੇ ਜਿਹੜੇ ਉਸ ਡੋਗਰਾਂ ਦਾ ਪਿੰਡ ਆ, ਤੇ ਉਸ ਪਿੰਡ ਦੇ ਜਿਹੜੇ ਡੋਗਰ ਆ ਨਾ, ਉਹ ਵੀ ਮੇਰੇ ਖਿਆਲ ਦੇ ਵਿੱਚ ਹੁਸ਼ਿਆਰਪੁਰ 'ਚੋਂ ਹੀ ਆਏ ਜ਼ਿਆਦਾ। ਤੇ ਉਸ ਪਿੰਡ ਦੇ ਵਿੱਚ ਵੀ ਮੈਂ ਗਿਆ, ਤੇ 8-10 ਬਾਬੇ ਜਿਹੜੇ ਨਾ ਉਹ ਬੈਠੇ, ਮੈਂ ਉਹ ਪਿੰਡ ਦੀ ਮਤਲਬ ਵੀਡੀਓ ਬਣਾਉਣ ਹੀ ਗਿਆ ਸੀ, ਤੇ ਮੈਂ ਕਿਹਾ ਯਾਰ ਕੋਈ ਬਜ਼ੁਰਗ, ਕਿ ਗੱਲ ਹੀ ਕੋਈ ਆ, ਤੈਨੂੰ ਲੈ ਚੱਲਦੇ। ਜਦੋਂ ਮੈਂ ਦੇਖਿਆ ਤੇ ਵਾਕਈ ਉਹ ਜਿਹੜਾ ਨਾ ਬੜਾ ਮਜ਼ਾ ਆਇਆ ਮੈਨੂੰ। ਉਹ 10-15 ਬਾਬੇ ਬੈਠੇ, ਇੱਕੋ ਮਤਲਬ ਉਹ ਜਿਹੜੀ ਸੜਕ ਨਿਕਲਦੀ ਗਾਂ ਜਾਂਦੀ, ਮੇਰੇ ਖਿਆਲ 'ਚ 3-14 ਨੂੰ 41-14 ਨੂੰ ਜਾਂਦੀ, ਤੇ ਉਹ ਸੜਕ ਦੇ ਬੋਰਡ ਤੇ ਜਨਾਬ ਖੜੇ, ਲੇਕਿਨ ਘੱਟ ਬਹੁਤ ਗਿਆ, ਬਹੁਤ ਘੱਟ ਗਿਆ, ਲੇਕਿਨ ਹੈ ਹਜੇ ਵੀ ਝਲਕ ਥੋੜੀ ਥੋੜੀ ਨਾ ਪੁਰਾਣੇ ਬਾਜ਼ਾਰ ਦੀ ਆਂਦੀ ਆ। ਸਾਡੇ ਵੇਲਣੇ ਚੱਲਦੇ, ਹਾਂਜੀ ਠੀਕ ਆ, ਹੈ ਨਾ ਝਲਕ ਪੁਰਾਣੀ, ਸਾਡੇ ਟੂਲਾਂ ਤੇ ਹਜੇ ਨਹਾਉਂਦੇ ਹੈ ਨਾ, ਹਾਂ ਵਾਢੀ ਆ, ਵਿਸਾਖੀ ਸ਼ੁਰੂ ਆ, ਵਾਢੀ ਹੋਣੀ ਹੈ ਨਾ ਝਲਕ ਪੁਰਾਣੀ। ਲੇਕਿਨ ਚੜ੍ਹਦੇ ਪੰਜਾਬ 'ਚ ਥ੍ਰੈਸ਼ਰ ਨਹੀਂ ਲੱਗਦੀ ਯਾਰ, ਉਹ ਥ੍ਰੈਸ਼ਰ ਨੂੰ ਬੜੇ ਗੌਰ ਨਾਲ ਵੇਖਦੇ ਹੋ ਯਾਰ, ਸਾਡੇ ਕਹਿੰਦੇ 50 ਸਾਲ ਪੁਰਾਣਾ ਸੀ ਸਿਸਟਮ, ਤੁਹਾਡੇ ਤੁਸੀਂ ਹੱਸੇ ਥ੍ਰੈਸ਼ਰ। ਅਸੀਂ ਕਿਹਾ ਭਾਈ ਜਾਨ ਸਾਡੇ ਤੇ ਇਹ ਜਦੀਦ ਸਿਸਟਮ ਆ, ਠੀਕ ਹੈ ਨਾ। ਸਾਡੇ ਅੱਬੇ ਗੱਲ ਸੁਣਾਉਂਦੇ ਸੀ ਕਿ ਪੁੱਤ ਅਸੀਂ ਫਲਿਆਂ ਦੇ ਨਾਲ ਗਾਂਦੇ ਹੁੰਦੇ ਸੀ, ਸਾਡੇ ਤੇ ਹਜੇ ਜੋਗਾਂ ਲੱਭ ਜਾਂਦੀਆਂ, ਨਜ਼ਰ ਆਉਂਦੀਆਂ ਨਾ ਜੋਗਾਂ, ਹਾਂਜੀ। ਤੇ ਇਹੀ ਸਾਡਾ ਪੁਰਾਣਾ ਕਲਚਰ ਆ, ਜਿਹੜਾ ਥੋੜਾ ਦਿਖਾਲੀ ਜ਼ਰੂਰ ਦਿੰਦਾ ਵਾ, ਤੇ ਅੱਲਾ ਕਰੇ ਇਹ ਦਿਖਾਲੀ ਦਿੰਦਾ ਰਵੇ, ਦੇਖ ਕੇ ਸਕੂਨ ਜ਼ਰੂਰ ਮਿਲਦਾ, ਤੇ ਲੱਗਦਾ ਨਹੀਂ ਕਿ ਸਾਡੀ ਕੋਈ ਅਗਲੀ ਨਸਲ, ਮੈਨੂੰ ਲੱਗਦਾ ਕਿ ਅਕਸਰ ਸੁਣਿਆ ਹੋਣਾ ਵੀ ਅਸੀਂ ਆਖਰੀ ਪੀੜ੍ਹੀ ਹਾਂ, ਹਾਂਜੀ ਅਸੀਂ ਵਾਕਈ ਆਖਰੀ ਪੀੜ੍ਹੀ ਹਾਂ, ਜਿਨ੍ਹਾਂ ਦੀਆਂ ਮਾਵਾਂ ਨੇ ਪੀਜ਼ੇ ਨਹੀਂ ਖਾਧੇ, ਹਾਂਜੀ, ਮਾਵਾਂ ਨੇ ਮਤਲਬ ਅੱਲਾ ਕੀਤੀ ਫਜਰੇ ਉੱਠ ਕੇ ਤੇ ਦੁੱਧ ਰਿੜਕੇ, ਠੀਕ ਹੈ, ਤੇ ਨਾਲ ਅੱਲਾ ਕੀਤੀ, ਤੇ ਉਹ ਬਰਕਤ ਤੇ ਫਿਰ ਸਾਡੇ ਵਿੱਚ ਹੈ ਨਾ ਥੋੜੀ ਬਹੁਤੀ, ਹਾਂਜੀ, ਉਹ ਬਰਕਤ ਤੇ ਨਹੀਂ ਨਾ ਜਾਂਦੀ ਸਾਡੇ ਚੋਂ, ਠੀਕ ਹੈ। ਲੇਕਿਨ ਹੁਣ ਜਿਹੜਾ ਨਿਜ਼ਾਮ ਉਲਟ ਹੋ ਰਿਹਾ ਵਾ, 8-9 ਵਜੇ ਸੁੱਤੇ ਪਏ ਉੱਠਦੇ। ਮੈਂ ਇੱਥੇ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ, ਮੈਂ ਆਪਣੇ ਖੇਤਾਂ 'ਚ ਕੰਮ ਕਰਦਾ ਪਿਆ ਸੀ, ਤੁਸੀਂ ਯਕੀਨ ਕਰੋ ਮੈਂ ਸਾਰੀ ਜ਼ਿੰਦਗੀ 'ਚ ਐਸਾ ਮੰਜ਼ਰ ਨਹੀਂ ਦੇਖਿਆ, ਸੁਣਿਆ ਜ਼ਰੂਰ ਸੀ ਲੇਕਿਨ ਉਦੋਂ ਦੇਖਿਆ। ਔਰ ਮੈਂ ਆਪਣਾ ਇਹ ਮੋਬਾਈਲ ਉਸ ਦਿਨ ਜਿਹੜਾ ਨਾ ਘਰ ਛੱਡ ਗਿਆ ਸੀ, ਔਰ ਮੈਂ ਅਗਲੇ ਦਿਨ ਵੀ ਦੁਬਾਰਾ ਗਿਆ, ਲੇਕਿਨ ਮੇਰੀ ਜ਼ਿੰਦਗੀ ਦੁਬਾਰਾ ਮੰਜ਼ਰ ਆਵੇ ਜਾਂ ਨਾ ਆਵੇ, ਮੈਂ ਪਰਿੰਦਿਆਂ ਦੇ ਰੂਲ ਦੇਖੇ, ਐਸੇ ਕਸਮੇ ਰੱਬ ਦੀ ਕਿ ਦਿਲ ਜਿਹੜਾ ਨਾ ਖੁਸ਼ ਹੋ ਗਿਆ। ਔਰ ਮੈਂ ਇੰਨਾ ਪਛਤਾਇਆ ਕਿ ਅੱਜ ਮੇਰੇ ਕੋਲ ਮੋਬਾਈਲ ਕਿਉਂ ਨਹੀਂ ਹੈਗਾ। ਮੈਂ ਕੰਮ ਕਰ ਰਿਹਾ ਸੀ ਜੀ, ਕੂੰਜਾਂ ਦੀ ਇੱਕ ਡਾਰ ਨੰਗੀ, ਔਰ ਮੈਂ ਹਕੀਕਤ ਦੱਸਾਂਗਾ, ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਹੈਗੀ। 4 ਕੂੰਜਾਂ ਇਸ ਤਰ੍ਹਾਂ ਜੀ, 4 ਕੂੰਜਾਂ ਜਿਹੜੀਆਂ ਨਾ ਅੱਗੇ ਸੀ, ਹਾਂਜੀ, ਔਰ ਪਿੱਛੇ ਤਕਰੀਬਨ 100 ਕੂੰਜ ਦੀ ਲਾਈਨ ਸੀ, ਉਹ ਪਿੱਛੇ, ਉਸ ਤੋਂ ਪਿੱਛੇ, ਉਸ ਤੋਂ ਪਿੱਛੇ, ਉਸ ਤੋਂ ਪਿੱਛੇ। ਮੈਂ ਆਪਣੇ ਦਿਨ ਨਾਲ ਕੀ ਸੋਚਿਆ, ਮੈਂ ਕਿਹਾ ਜਿਹੜਾ ਅੱਗੇ ਜਾ ਰਹੀਆਂ ਨਾ 4, ਇਹਨਾਂ ਦੇ ਵਿੱਚ ਜਿਹੜਾ ਸੈਂਟਰ ਵਾਲਾ ਇਹ ਆ ਸਰਦਾਰ। 2 ਜਿਵੇਂ ਮਤਲਬ ਬਾਡੀਗਾਰਡ ਅੱਜ ਵੀ ਸਾਡੇ ਪ੍ਰੋਟੋਕੋਲ ਤੇ ਹੁੰਦਾ ਨਾ, ਤੇ ਜਾਨਵਰ ਵੀ ਪ੍ਰੋਟੋਕੋਲ ਭਾਈ ਰੱਖਦੇ, ਹਾਂ। ਤੇ ਮੈਂ ਕਿਹਾ ਇਹ ਪ੍ਰੋਟੋਕੋਲ ਆ, ਠੀਕ ਆ। ਔਰ ਵਾਕਈ ਉਹ ਮਤਲਬ ਮੈਂ ਬਹੁਤ ਦੂਰ ਤੱਕ ਦੇਖਦਾ ਰਿਹਾ, ਤੇ ਮੈਂ ਕਿਹਾ ਯਾਰ ਕਾਸ਼ ਮੇਰੇ ਕੋਲ ਮੋਬਾਈਲ ਹੁੰਦਾ ਤੇ ਮੈਂ ਇਹਨਾਂ ਦੀ ਵੀਡੀਓ ਬਣਾਉਂਦਾ। ਅੱਗੇ ਜਾ ਕੇ ਨਾ ਤਕਰੀਬਨ ਉਹ ਉੱਥੇ ਜਿਹੜਾ ਸੀ ਨਾ, ਜਿਹੜੀਆਂ ਅੱਗੇ ਜਾ ਰਹੀਆਂ ਉਹਨਾਂ ਨੇ ਰਸਤਾ ਬਦਲਿਆ, ਕਿਸੇ ਦੀ ਹਿੰਮਤ ਨਹੀਂ ਹੋਈ ਕਿ ਉਸ ਤੋਂ ਇੰਨਾ ਰੂਲ ਜੀ, ਉਹ ਜਾਨਵਰ ਆ, ਕਿਸੇ ਨੇ ਉਹਨਾਂ ਮਤਲਬ ਵੀ ਲਾਈਨ ਤੋੜੀ ਹੋਵੇ। ਮੈਂ ਦੇਖਦਾ ਹੀ ਰਹਿ ਗਿਆ। ਮੈਂ ਉਸੇ ਦਿਨ ਸ਼ਾਮ ਨੂੰ ਫਿਰ ਆਇਆ, ਮੈਂ ਕਿਹਾ ਵਾਪਸ ਆਉਣਗੀਆਂ, ਠੀਕ ਆ, ਮੈਂ ਜ਼ਰੂਰ, ਲੇਕਿਨ ਉਹ ਬਸ ਮੇਰੀ ਬਦਕਿਸਮਤੀ ਕਿ ਉਹ ਵਾਪਸ ਪਤਾ ਨਹੀਂ ਕਿਸੇ ਹੋਰ ਰਾਹ ਥਣੀ ਜਿਹੜੀਆਂ ਨਾ ਉਹ ਗੁਜ਼ਰ ਗਈਆਂ, ਕਿਉਂਕਿ ਮਤਲਬ ਜਿਹੜਾ ਅਦਨਾ ਕੀ ਆ ਜਾਨਵਰ ਆ, ਉਹ ਅੱਲਾ ਤਵੱਕਲ ਨਿਕਲਦਾ, ਉਹਨੂੰ ਨਹੀਂ ਪਤਾ ਵੀ ਕਿੱਥੋਂ ਰਿਜ਼ਕ ਲੱਭਣਾ ਵਾ ਤੇ ਕਿੱਥੋਂ ਲੱਭਣਾ ਨਹੀਂ ਲੱਭਣਾ। ਬਸ ਅਗਰ ਐ ਨੂੰ ਗਿਆ ਨਾ ਤੇ ਸ਼ਾਮ ਅਗਲੇ ਦਿਨ ਸ਼ਾਇਦ ਐ ਨੂੰ ਜਾਵੇ। ਭਾਜੀ ਕੋਈ ਐਸਾ ਪਿੰਡ, ਕੋਈ ਐਸਾ ਇਲਾਕਾ ਕਿਤੇ ਤੁਸੀਂ ਚਾਹੋਗੇ ਯਾਰ ਮੈਂ ਅੱਜ ਤੋਂ ਬਾਅਦ ਇੱਥੇ ਆ ਕੇ ਸ਼ੂਟ ਨਹੀਂ ਕਰਨਾ?
ਬਹੁਤ ਸਾਰੇ ਜੀ। ਕੋਈ ਇੱਕ? ਨਹੀਂ ਜੀ, ਮੈਂ ਮਤਲਬ ਹੁਣ ਮੈਨੂੰ ਯਾਦ ਵੀ ਨਹੀਂ, ਇਹ ਨਹੀਂ ਕਿ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਭੁੱਲ ਜਾਂਦੇ ਆ। ਕੋਈ ਐਸੇ ਹੁੰਦੇ ਜਿਹੜੇ ਭੁੱਲਦੇ ਵੀ ਨਹੀਂ। ਹਾਂਜੀ, ਇਹ ਮਾਸ਼ਰੇ ਦੇ ਲੋਕ ਆ, ਜਿਸ ਤਰ੍ਹਾਂ ਦੁਨੀਆ ਭਲੀ ਸੋ ਭਲੀ, ਇੱਦਾਂ ਹੀ ਦੁਨੀਆ ਭਲੀ ਸੋ ਭਲੀ ਆ ਨਾ, ਅਤੇ ਬਹੁਤ ਅੱਛੇ ਲੋਕ ਵੀ ਆ। ਸਰ ਮੈਂ ਅੱਜ ਦੀ ਗੱਲ ਸੁਣਾ ਦਿੰਦਾ। ਮੈਂ ਅੱਜ ਇੱਕ ਪਿੰਡ ਦੇ ਵਿੱਚ ਗਿਆ, ਔਰ ਉੱਥੋਂ ਦੇ ਨੰਬਰਦਾਰ ਨੂੰ ਟੱਕਰਨਾ ਸੀ। ਬਹੁਤ ਤਗੜਾ ਨੰਬਰਦਾਰ ਸੀ। ਜਦੋਂ ਅਸੀਂ ਗਏ ਅਤੇ ਹਿਸਾਬ ਲਾਇਆ ਅਸੀਂ ਕਿ ਯਾਰ ਇਹਨੇ ਕਿੱਥੇ ਤੱਕੜਨਾ, ਕਿੱਲੇ 'ਚ ਉਹਦੀ ਕੋਠੀ। ਅੱਛਾ, ਠੀਕ ਆ, ਅਤੇ ਮੁਸ਼ਕਿਲ ਹੀ ਆ ਕੰਮ। ਇੱਕ ਆਏ ਚੌਥੇ ਜ਼ਿਲ੍ਹੇ ਦੇ ਵਿੱਚ, ਨਾ ਆਉਣ ਨਾ ਪਹਿਚਾਣ, ਨਾ ਜਾਣ ਨਾ ਪਹਿਚਾਣ। ਹਾਂਜੀ, ਅਤੇ ਖੈਰ ਉਹ ਬੰਦਾ ਨਿਕਲਿਆ। ਐਵੇਂ ਦੇ ਬੰਦੇ ਹੁੰਦੇ ਜਿਹੜੀ ਸਾਰੀ ਜ਼ਿੰਦਗੀ ਯਾਦ ਰਹਿਣਗੇ। ਔਰ ਇੰਨਾ ਸਾਦਾ ਬੰਦਾ, ਯੰਗ ਮੇਰੇ ਵਾਂਗੂ ਨੌਜਵਾਨ, ਅਤੇ ਇੰਨਾ ਸਾਦਾ ਕਿ ਜਿੰਨੀ ਅਸੀਂ ਤਵੱਕੋ ਕਰ ਰਹੇ ਸੀ ਨਾ ਕਿ ਯਾਰ ਇਹ ਬੰਦਾ ਜਿਹੜਾ ਨਾ ਅੱਲਾ ਖੈਰ ਹੀ ਕਰੇ, ਉਹ ਅੱਲਾ ਨੇ ਐਸੀ ਖੈਰ ਕੀਤੀ। ਉਹ ਇੰਨਾ ਅੱਛਾ ਬੰਦਾ ਕਿ ਉਹ ਸਾਰੀ ਜ਼ਿੰਦਗੀ ਯਾਦ ਰਹੇਗਾ। ਇਨਸਾਨ ਪਹਿਚਾਣਿਆ ਜਾਂਦਾ ਆਪਣੇ ਇਖਲਾਕ ਦੀ ਵਜ੍ਹਾ ਤੋਂ। ਔਰ ਕੁਛ ਲੋਕ ਐਸੇ ਹੁੰਦੇ ਆ ਜਿਹੜੇ ਆਪਣੇ ਬਦ ਇਖਲਾਕੀ ਦੀ ਵਿੱਚੋਂ ਸਾਰੀ ਜ਼ਿੰਦਗੀ ਯਾਦ ਰਹਿੰਦੇ। ਇਸ ਤਰ੍ਹਾਂ ਵੀ ਹੁੰਦੇ ਲੋਕ, ਬਹੁਤ ਸਾਰੇ ਲੋਕ ਪਿਆਰ ਜ਼ਿਆਦਾ ਲੋਕ ਕਰਦੇ, ਪਿਆਰ ਵੀ ਬਹੁਤ ਕਰਨ ਵਾਲੇ। ਲੇਕਿਨ ਹੈ ਕੁਛ ਇੰਨੇ, ਮੇਰੇ 200-250 ਪਿੰਡ ਦੇ ਵਿੱਚੋਂ ਤਕਰੀਬਨ 3-4 ਪਿੰਡ ਕਹਿ ਸਕਦੇ ਜਿੱਥੇ ਥੋੜ੍ਹੀ ਜਿਹੀ ਮੁਸ਼ਕਿਲਾਤ ਦਾ ਸਾਹਮਣਾ ਹੋਇਆ ਸੀ। ਬਟ ਮੁਸ਼ਕਿਲਾਤ ਦਾ ਇਸ ਤਰ੍ਹਾਂ ਹੀ ਸਾਹਮਣਾ ਆਇਆ ਕਿ ਲੋਕਾਂ ਦਾ ਤਾਵਨ ਨਹੀਂ ਠੀਕ ਸੀ। ਠੀਕ ਆ, ਬਾਕੀ ਅਸੀਂ ਉਹਨਾਂ ਦਾ ਕੀ ਲੈਣਾ, ਨਾ ਉਹਨਾਂ ਨੇ ਸਾਡੇ ਕੋਲ ਕੀ ਲੈਣਾ। ਮਤਲਬ ਕੋਆਪਰੇਟ ਨਹੀਂ ਕੀਤਾ ਸਹੀ ਤਰ੍ਹਾਂ, ਇਹ ਉਹਨਾਂ ਦੇ ਗਿਲਾ ਹੈ, ਅਤੇ ਹੋਰ ਤਾਂ ਕੋਈ ਆਪਾਂ ਨੂੰ ਗਿਲਾ ਨਹੀਂ ਹੈਗਾ। ਅਤੇ ਭਾਅ ਜੀ ਆਉਣ ਵਾਲੇ ਫਿਊਚਰ ਦੇ ਵਿੱਚ ਕੀ ਤੁਸੀਂ ਸੋਚਿਆ ਹੈ? ਕਿਸ ਤਰ੍ਹਾਂ ਜੀ? ਕਿੰਨੇ ਕੁ ਆਪਣਾ ਪੂਰਾ ਪੰਜਾਬ ਕਵਰ ਕਰਨਾ ਜਾਂ? ਇਨਸ਼ਾਅੱਲਾ ਜੀ, ਮੈਂ ਇਸ ਸਾਲ ਜ਼ਿਆਦਾ ਕੋਸ਼ਿਸ਼ ਕਰੂੰਗਾ, ਕਿਉਂਕਿ ਸਾਡੇ ਰਹਿਮਤਾਂ ਵਾਲੇ ਬਾਬੇ ਜਿਸ ਘਰ ਹੋਣ ਨਾ ਜੀ, ਰਹਿਮਤ ਹੁੰਦੀ ਹੈ ਉਸ ਘਰ। ਬਜ਼ੁਰਗ ਮੰਜੇ 'ਤੇ ਵੀ ਪਿਆ ਹੋਵੇ ਨਾ, ਅਤੇ ਯਕੀਨ ਕਰੋ ਰਹਿਮਤ ਆ। ਹਾਂਜੀ, ਉਹਦੇ ਵਸੀਲੇ ਨਾਲ ਸ਼ਾਇਦ ਸਾਨੂੰ ਰੱਬ ਰਿਜ਼ਕ ਦਿੰਦੇ ਆ। ਠੀਕ ਆ ਜੀ, ਕਿਉਂਕਿ ਉਹ ਹਰ ਟਾਈਮ ਸੀਸਾਂ ਦੁਆਵਾਂ ਦਿੰਦੇ ਰਹਿੰਦੇ ਆ। ਠੀਕ ਆ, ਅਤੇ ਰੱਬ ਵੀ ਕਹਿੰਦਾ ਕਿ ਜਦੋਂ ਚਿੱਟੇ ਵਾਲ ਹੋ ਜਾਣ ਨਾ, ਅਤੇ ਮੈਂ ਤੁਹਾਡੀ ਨੇੜੇ ਹੋ ਕੇ ਸੌਂਦਾ, ਅਤੇ ਫਿਰ ਉਹ ਚਿੱਟੇ ਵਾਲਾਂ ਵਾਲੇ ਸਾਡੇ ਲਈ ਦੁਆਵਾਂ ਕਰਨ, ਅਤੇ ਰੱਬ ਤਾਂ ਸੁਣਦਾ ਫਿਰ। ਹਾਂਜੀ, ਅਤੇ ਉਸ ਵਾਸਤੇ ਸਾਡੇ ਵਾਸਤੇ ਰਹਿਮਤ ਹੁੰਦੇ, ਅਤੇ ਬਾਬੇ ਵਿਚਾਰੇ ਜਾ ਰਹੇ। ਅਤੇ ਮੈਂ ਮਤਲਬ ਅਕਸਰ ਕਹਿੰਦਾ ਹੁੰਦਾ, ਯਾਰ ਆਪਣੇ ਕਮ ਅਜ਼ ਕਮ ਆਪਣਾ ਇੰਨਾ ਨੌਲੇਜ 'ਤੇ ਰੱਖੋ ਕਿ ਸਾਡਾ ਪਿਛੋਕੜ ਕਿਹੜਾ, ਕਮ ਅਜ਼ ਕਮ ਪਿਛੋਕੜ 'ਤੇ ਯਾਰਾਂ ਦਿਨਾਂ ਕੀ ਆ, ਸੰਭਾਲੋ ਆਪਣਾ। ਇੱਧਰੋਂ ਸੁਣਨ ਲੱਗਿਆ ਕੋਈ ਕੰਨ ਕੱਸ ਜਾਂਦੇ, ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡਾ ਜੱਦੀ ਪਿੰਡ ਕਿਹੜਾ, ਕਿੱਥੇ ਮੈਂ ਗੱਲ ਕਰ ਗਿਆ ਵੀ ਕਿੱਥੇ ਸਾਡੀ ਨਸਲ ਦੱਬੀ ਹੈ। ਇਸ ਵਾਸਤੇ ਥੋੜ੍ਹੀ ਜਿਹੀ ਇਨਸ਼ਾਅੱਲਾ ਮੈਂ ਯਾਰ ਕਿ ਜ਼ੋਰ ਲਾਊਂਗਾ ਵੀ ਘਰ ਮਸਰੂਫੀਆ ਦੀ ਮੈਂ ਇਕੱਲਾ ਬੰਦਾ ਕਰੇ। ਠੀਕ ਹੈ, ਦੂਜੇ ਭਾਈ ਮੇਰੇ ਬਾਹਰ ਹੁੰਦੇ, ਅਤੇ ਮੈਂ ਇਕੱਲਾ ਹੀ ਕਰੇ। ਅਤੇ ਇਸ ਵਾਸਤੇ ਜ਼ਿਮੀਦਾਰ ਦਾ ਮੈਨੂੰ ਸ਼ੌਕ ਆ, ਬੜਾ ਸ਼ੌਕ ਆ ਮੈਨੂੰ ਜੀ। ਜ਼ਿਮੀਦਾਰੀ ਤਾਂ ਅੱਜ ਕੋਈ ਹਾਲਾਤ ਹੀ ਕੋਈ ਨਹੀਂ ਜੀ, ਬਚੇ ਨਾ ਬਚੇ, ਮੈਨੂੰ ਇਸ ਚੀਜ਼ ਦਾ ਨਹੀਂ ਹੁੰਦਾ, ਕਰਨਾ ਜ਼ਰੂਰ ਹੈ, ਮੇਰਾ ਸ਼ੌਕ ਆ। ਸਮਝ ਲਓ ਕਿ ਮੈਂ ਆਪਣੇ ਵਾਲਦ ਸਾਹਿਬ ਨੂੰ ਫਾਲੋ ਕਰ ਰਿਹਾ, ਅਤੇ ਇਹ ਮੈਨੂੰ ਸ਼ੌਕ ਆ, ਬਚੇ ਨਾ ਕੁਛ। ਇਸ ਤਰ੍ਹਾਂ ਹੁੰਦਾ ਵਾ, ਤੁਹਾਨੂੰ ਪਤਾ ਹੀ ਆ, ਨਹੀਂ ਕੋਈ ਬਚਦਾ। ਮੈਂ ਅਕਸਰ ਕਹਿੰਦਾ ਹੁੰਦਾ ਵੀ ਯਾਰ ਫਸਲ ਕਪਾਹ ਜਾਂ ਕੋਈ ਵੀ ਚੰਗੀ ਹੋਣੀ ਚਾਹੀਦੀ ਆ। ਜਿਹੜੇ ਮਤਲਬ ਜ਼ਰਾਤ ਵਾਲੇ ਨਾ, ਮੈਂ ਉਹਨਾਂ ਨੂੰ ਕਹਿਣਾ ਵੀ ਕਿਸੇ ਨਾਲ ਮਾੜੀ ਨਾ ਮੇਰੀ ਕਪਾਹ ਹੋਵੇ, ਇੱਕ ਤਰ੍ਹਾਂ ਬਚੇ ਭਾਵੇਂ ਮੈਨੂੰ ਨਾ ਬਚੇ। ਅਤੇ ਪਿਛਲੀ ਕਪਾਹ ਮੇਰੀ ਬਹੁਤ ਚੰਗੀ ਹੋਈ, ਮੈਂ ਕਪਾਹ ਦੀ ਗੱਲ ਕਰਦੇ, ਬਚਿਆ ਕੁਛ ਨਹੀਂ। ਹਾਂਜੀ, ਬਚਿਆ ਕੁਛ ਨਹੀਂ, ਲੇਕਿਨ ਇਹ ਸ਼ੌਕ ਜੀ ਭਾਈਜਾਨ ਚੰਗੀ ਹੋਣੀ ਚਾਹੀਦੀ ਸਾਰੇ ਨਾਲ। ਰਿਜ਼ਕ ਤੇ ਮੇਰੇ ਮਾਲਕ ਨੇ ਦੇਣਾ, ਆਪਣੇ ਵੱਲੋਂ ਤਾਂ ਕੋਈ ਮਿਹਨਤ ਜਿਹੜੀ ਨਾ ਉਹ ਰਾਏਗਾ ਨਾ ਜਾਵੇ। ਮਿਹਨਤ ਧੁੰਨ ਕੇ ਕਰੀ ਦੀ ਹੈ, ਅਤੇ ਮੈਨੂੰ ਵੈਸੇ ਹੀ ਸ਼ੌਕ ਆ ਜ਼ਿਮੀਂਦਾਰ ਦਾ, ਬਹੁਤ ਜ਼ਿਆਦਾ ਸ਼ੌਕ ਆ। ਚੜ੍ਹਦੇ ਪੰਜਾਬ ਦੇ ਸਰਦਾਰ ਜਿਹੜੇ ਬਾਹਰ ਬੈਠੇ ਨੇ, ਜੋ ਤੁਹਾਨੂੰ ਕੋਈ ਵੀਡੀਓ ਦੀ ਫਰਮਾਇਸ਼ ਕਰਦੇ ਕਿ ਮੇਰਾ ਆਹ ਪਿੰਡ ਪੁਰਾਣਾ ਸਾਨੂੰ ਦਿਖਾ, ਇਹਦੇ ਵੀਡੀਓ ਬਣਾ ਜੀ, ਉਹ ਪੈਸੇ ਤੁਹਾਨੂੰ ਪੈਸੇ ਵੀ ਦਿੰਦੇ ਨੇ ਜੀ। ਮੈਨੂੰ ਕਿਸੇ ਦਾ ਨਹੀਂ ਪਤਾ, ਮੈਂ ਤੁਹਾਨੂੰ ਆਪਣਾ ਦੱਸਦਾ। ਜਿਹੜਾ ਤੇ ਮੇਰੇ ਅਰਾਊਂਡ ਹੋਵੇ ਪਿੰਡ, ਬਹੁਤ ਸਾਰੇ ਸਰਦਾਰ ਹੁਣ ਤਾਂ ਨਾ ਜੀ ਇੰਨੇ ਪਿੰਡ ਆ। ਤੁਸੀਂ ਅਕਸਰ ਮੇਰੀ ਵੀਡੀਓ ਵੇਖਿਆ, ਕਿਸੇ ਫਲਾਣੇ ਸਰਦਾਰ ਦਾ ਪਿਛੋਕੜ ਦਿਖਾ ਰਿਹਾ, ਕਿਸੇ ਫਲਾਣੇ ਸਰਦਾਰ ਦਾ ਪਿਛੋਕੜ ਦਿਖਾ ਰਿਹਾ। ਹੁਣ ਤਾਂ ਮੈਂ ਕੰਮ ਹੀ ਮੇਰਾ ਜ਼ਿਆਦਾ ਇਹ ਹੋ ਗਿਆ, ਜਿਹੜਾ ਨਾ ਜੀ ਆਪਣੇ ਅਰਾਊਂਡ ਹੋਵੇ ਉਹ ਤਾਂ ਮੈਂ ਫਰੀ। ਅਤੇ ਸਰ ਜਿਹੜਾ ਦੂਰ ਹੋਵੇ, ਤੁਸੀਂ ਦੱਸੋ ਵੀ ਇੱਕ ਬੰਦਾ ਕਹਿ ਰਿਹਾ ਕਿ ਸਿਆਲਕੋਟ ਜਾਣਾ, ਠੀਕ ਆ, ਉਹਨੂੰ ਅਸੀਂ ਕਹਿ ਰਹੇ ਹਾਂ ਕਿ ਭਾਈਜਾਨ ਮੇਰੇ ਤੋਂ ਦੂਰ ਆ, ਭਾਈਜਾਨ ਮੇਰਾ ਤੁਸੀਂ ਪਿੰਡ ਦਿਖਾਓ। ਦੂਰ ਦੀ ਕੋਈ ਗੱਲ ਨਹੀਂ, ਜਿਹੜਾ ਤੁਹਾਡਾ ਖਰਚਾ ਪਾਣੀ ਉਹ ਦੱਸੋ। ਜਦੋਂ ਫਿਰ ਉਹ ਕਹਿੰਦੇ ਉਹਨੂੰ ਕਹਿ ਦਿੱਤਾ ਕਿ ਭਾਈਜਾਨ ਸਾਡਾ ਮਤਲਬ ਇੰਨੀ ਦੂਰ ਅਸੀਂ ਜਾਣਾ,
ਤੇ ਤੁਸੀਂ ਮੈਂ ਕਿਸੇ ਨਾਲ ਡਿਮਾਂਡ ਨਹੀਂ ਕਰਦਾ, ਅੱਛਾ ਆਪਣੀ ਖੁਸ਼ੀ ਨਾਲ ਤੁਸੀਂ ਜੇ ਤੁਸੀਂ ਕਰਨੇ ਤੇ ਅਸੀਂ ਚਲੇ ਜਾਂਦੇ, ਉਹਨੂੰ ਦੱਸੀ ਦਾ ਦੂਰ, ਠੀਕ ਆ। ਹੁਣ ਜੇ ਦੇਖੋ ਆਪਣੇ ਬੂਰੇਵਾਲਾ ਤੋਂ ਕਿਸੇ ਨੇ ਸਿਆਲਕੋਟ ਜਾਣਾ, ਜਾਂ ਬੂਰੇਵਾਲਾ ਤੋਂ ਗੁਜਰਾਂਵਾਲੇ ਜਾਣਾ, ਜਾਂ ਬੂਰੇਵਾਲਾ ਤੋਂ ਕਸੂਰ ਆਉਣਾ, ਤੇ ਜ਼ਾਹਰਾ ਮਤਲਬ ਸਭ ਤੋਂ ਕੀਮਤੀ ਚੀਜ਼ ਹੁੰਦਾ ਟਾਈਮ, ਫਿਰ ਉਸ ਤੋਂ ਬਾਅਦ ਟਰੈਵਲਿੰਗ, ਸਾਰਾ ਸਿਸਟਮ ਨਾਲ, ਹਾਂਜੀ ਠੀਕ ਆ। ਤੇ ਆਪਣੀ ਜੇਬ 'ਚੋਂ ਤਾਂ ਨਹੀਂ ਮਤਲਬ ਇੱਦਾਂ ਕਰ ਸਕਦੇ, ਲੇਕਿਨ ਹਾਂ ਆਪਣੇ ਅਰਾਊਂਡ ਹੋਵੇ। ਮੈਂ ਅਕਸਰ ਕਹਿੰਦਾ ਹੁੰਦਾ ਕਿ ਕੋਈ 60-70 ਕਿਲੋਮੀਟਰ ਦੇ ਵੀ ਅਰਾਊਂਡ ਹੋਵੇ। ਬਹੁਤ ਸਾਰੇ ਪਿੰਡ ਆ ਜਿਹੜੇ ਮੈਂ, ਬਹੁਤ ਸਾਰੇ ਆਪਣੇ ਏਰੀਏ ਦੇ ਵਿੱਚੋਂ ਪਿੰਡ ਜਿਹੜੇ ਮੈਂ ਸਰਦਾਰਾਂ ਦੇ ਕਾਫੀ ਦਿਖਾਏ ਆ। 145 ਮੇਰੇ ਖਿਆਲ 'ਚ ਗੱਗੋ ਮੰਡੀ ਦੇ 2-3 ਗੱਗੋ ਮੰਡੀ ਦੇ ਲਾਗੇ ਪਿੰਡ ਆ ਜਿਹੜੇ ਮੈਂ ਦਿਖਾਏ। ਬਹੁਤ ਸਾਰੇ ਪਿੰਡ ਆ ਜਿਹੜੇ ਮੈਂ ਇਸ ਤਰ੍ਹਾਂ ਹੀ ਦਿਖਾਏ। ਹਾਂ, ਲੇਕਿਨ ਜਿਹੜਾ ਦੂਰ ਹੋਵੇ ਉਹ ਵੀ ਕੋਈ ਡਿਮਾਂਡ ਨਹੀਂ, ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਜਾਨ ਦੇਖ ਲਓ। ਤੇ ਬਹੁਤ ਸਾਰੇ ਵੀ ਆ ਜਿਹੜੇ ਕਹਿੰਦੇ ਚਲੋ ਠੀਕ ਆ ਜੀ, ਕੁਛ ਕਹਿੰਦੇ, ਕੁਛ ਜਿਹਨਾਂ ਨੂੰ ਜਜ਼ਬਾ ਹੁੰਦਾ ਦੇਖਣ ਦਾ ਉਹ ਕਹਿੰਦੇ ਆ। ਬਾਕੀ ਜਦੋਂ ਕਹੀਦਾ ਵੀ ਡਿਮਾਂਡ ਠੀਕ ਆ ਦੂਰੋਂ, ਮਤਲਬ 100 ਅਗਰ ਬੰਦਾ ਸਾਨੂੰ ਕਹਿੰਦਾ ਉਹਦੇ ਵਿੱਚੋਂ 95 ਬੰਦੇ ਕਹਿੰਦੇ ਅੱਲਾ ਹਾਫਿਜ਼, ਠੀਕ ਹੈ, ਹਾਂਜੀ। ਔਰ ਕੋਈ 5% ਹੈ ਜਿਹੜੇ ਕਹਿੰਦੇ ਕੋਈ ਚੱਕਰ ਨਹੀਂ ਭਾਈ ਜਾਨ, ਅਸੀਂ ਤੁਹਾਨੂੰ ਖਰਚਾ ਲਾਜ਼ਮੀ ਜਾਓ, ਅਸੀਂ ਖਰਚਾ ਤੈਨੂੰ ਦੇਵਾਂਗੇ। ਹੁਣ ਤੱਕ ਕਿੰਨਾ ਪੈਸਾ ਕਮਾ ਲਿਆ? ਜੀ ਅੱਲਾ ਦਾ ਸ਼ੁਕਰ, ਅਲਹਮਦੁਲਿਲਾ, ਅੱਲਾ ਪਾਕ ਦਾ ਸ਼ੁਕਰ, ਬਸ ਸ਼ੁਕਰ ਅਲਹਮਦੁਲਿਲਾ ਜੀ। ਨਹੀਂ ਫਿਰ ਸੁਣੋ ਨਾ, ਹੁਣ ਤੁਸੀਂ ਕਿਸੇ ਵਾਸਤੇ ਮੋਟੀਵੇਟ ਬਣਨਾ, ਤੁਸੀਂ ਕਿਸੇ ਵਾਸਤੇ ਮੈਂ ਇਹਦੇ ਵਿੱਚ ਤੁਹਾਡਾ ਜਵਾਬ ਦਿੰਦਾ, ਅਗਰ ਤੁਸੀਂ ਕਿਸੇ ਵਾਸਤੇ ਮੋਟੀਵੇਟ ਬਣਨਾ ਤੇ ਜਿਹਦੇ ਵਾਸਤੇ ਤੁਸੀਂ ਮੋਟੀਵੇਟ ਬਣਨਾ ਉਹ ਤੁਹਾਨੂੰ ਨਾਰਾਜ਼ ਨਹੀਂ ਕਰੂਗਾ। ਹਾਂਜੀ, ਮਤਲਬ ਪੈਸਾ ਖੁੱਲਾ ਹੈ ਅਲਹਮਦੁਲਿਲਾ ਜੀ। ਮੈਂ ਇੰਨਾ ਖੁੱਲਾ ਵੀ ਨਹੀਂ ਕਮਾ ਰਿਹਾ, ਲੇਕਿਨ ਅੱਲਾ ਦਾ ਸ਼ੁਕਰ ਅਲਹਮਦੁਲਿਲਾ। ਚਲੋ ਮਾਸ਼ਾਅੱਲਾ ਭਾਈ, ਸਾਡੀਆਂ ਦੁਆਵਾਂ ਜੀ, ਰੱਬ ਤੁਹਾਨੂੰ ਹੋਰ ਕਾਮਯਾਬ ਕਰੇ। ਭਾਈ ਜੀ ਜੋ ਤੁਸੀਂ ਕੰਮ ਕਰ ਰਹੇ ਹੋ, ਇਹ ਨਾਸਰ ਭਾਈ ਬਹੁਤ ਸਾਲਾਂ ਪਹਿਲੇ ਇਹ ਕੰਮ ਕਰ ਰਹੇ ਨੇ, ਗੁਰੂ ਆ ਜੀ ਉਹ। ਮੈਂ ਉਹਨਾਂ ਨੂੰ ਕਹਿੰਦੇ, ਲੋਕ ਅਕਸਰ ਉਹਨਾਂ ਦੇ ਬਾਰੇ ਗੱਲ ਕਰਦੇ, ਨਾਸਰ ਭਾਈ ਦੇ ਬਾਰੇ। ਇਸ ਮੈਂ ਗੱਲ ਜ਼ਰੂਰ, ਬੜਾ ਸੋਹਣਾ ਸਵਾਲ ਪੁੱਛਿਆ, ਮੇਰੇ ਜ਼ਿਹਨ 'ਚ ਨਹੀਂ ਹੈਗਾ ਸੀ। ਬਹੁਤ ਸਾਰੇ ਮੈਂ ਉਹਨਾਂ ਦੇ ਖਿਲਾਫ ਵੀ ਗੱਲਾਂ ਬਹੁਤ ਸਾਰੀਆਂ ਸੁਣੀਆਂ ਵਾ, ਤੇ ਸੁਣਦੇ ਰਹੀਦਾ, ਅੱਛੀਆਂ ਵੀ ਗੱਲਾਂ ਵੀ ਬਹੁਤ ਸੁਣੀਆਂ, ਠੀਕ ਆ। ਲੇਕਿਨ ਨਾਸਰ ਭਾਈ, ਮੈਂ ਕਹਿੰਦਾ ਕਿ ਯਾਰ ਤੁਸੀਂ, ਹਰ ਬੰਦਾ ਨਾ ਜੀ ਕਿਸੇ ਦੇ ਅੱਛੇ ਟਾਈਮ ਨੂੰ ਵੇਖਦਾ, ਹਾਂਜੀ, ਬੁਰੇ ਟਾਈਮ ਨੂੰ ਕੋਈ ਨਹੀਂ ਦੇਖਦਾ। ਹਾਂ, ਤੇ ਉਹ ਕਹਿੰਦੇ ਮਤਲਬ ਕਹਿੰਦੇ ਚੰਗੇ ਵਕਤ ਦੇ ਸੰਗੀ ਸਾਥੀ ਤੇ ਬੁਰੇ ਵਕਤ ਤੋਂ ਹੱਸਦੇ ਲੋਕੀ, ਠੀਕ ਆ ਨਾ। ਤੇ ਇਸ ਤਰ੍ਹਾਂ ਚੰਗਾ ਵਕਤ ਇਹ ਨਹੀਂ ਦੇਖਦੇ ਕਿ ਉਸ ਬੰਦੇ ਨੇ ਮਿਹਨਤ ਕਿਤੋਂ ਦੀ ਕੀਤੀ ਹੋਈ ਹੈ। ਸਾਨੂੰ ਪਤਾ ਹੀ ਨਹੀਂ ਸੀ, ਸਾਨੂੰ ਦੱਸਿਆ ਹੀ ਨਾਸਰ ਢਿੱਲੂ ਭਾਈ ਨੇ ਆ। ਪਿਛੋਕੜ ਦਾ ਕੰਮ ਸਟਾਰਟ ਹੀ ਉਹਨੇ ਕੀਤਾ। ਜਿੰਨੇ ਮਰਜ਼ੀ ਜਿਹੜਾ ਬੰਦਾ ਹੁਣ ਸ਼ੁਰੂ ਕਰ ਰਿਹਾ ਨਾ, ਉਹਦਾ ਗੁਰੂ ਉਹੀ ਆ, ਠੀਕ ਹੈ। ਯਾਰ ਦੂਰ ਕੀ ਜਾਣਾ, ਅਸੀਂ ਉਦੋਂ ਛੋਟੇ ਹੁੰਦੇ ਨਾਸਰ ਭਾਈ ਦੀਆਂ ਵੀਡੀਓ ਵੇਖੀ ਦੀਆਂ ਸੀਗੀਆਂ, ਹਾਂਜੀ, ਸਾਡੇ 'ਚ ਸੀਗਾ, ਵੇਖਿਆ ਸਾਨੂੰ, ਅਸੀਂ ਸਾਡੇ 'ਚ ਵੀ ਆਇਆ ਕਿ ਯਾਰ ਅਸੀਂ ਵੀ ਪੰਜਾਬੀ 'ਚ ਕਰਨਾ, ਅਸੀਂ ਵੀ ਪੰਜਾਬ ਦੀ ਖਾਤਰ ਕੁਛ ਕਰਨਾ। ਅਸੀਂ ਵੀ ਉਹਨਾਂ ਨੂੰ ਦੇਖ ਕੇ ਹੀ ਸਟਾਰਟ ਕੀਤਾ ਹੋਇਆ। ਬਿਲਕੁਲ ਜੀ, ਮੈਂ ਕਹਿੰਦਾ ਕਿ ਕੋਈ ਬੰਦਾ ਮਤਲਬ ਕਿਤੇ ਵੀ ਚਲਾ ਜਾਵੇ, ਲੇਕਿਨ ਸਟਾਰਟ ਉਸ ਬੰਦੇ ਨੇ ਜਿੰਨੀ ਮਿਹਨਤ ਕੀਤੀ ਨਾ, ਬਹੁਤ ਜ਼ਿਆਦਾ ਮਿਹਨਤ ਕੀਤੀ ਹੈ। ਅਗਰ ਅੱਛਾ, ਮਿਹਨਤ ਦਾ ਫਲ ਜਿਹੜਾ ਨਾ ਉਹ ਰੱਬ ਨਹੀਂ ਰੱਖਦਾ, ਉਹ ਦਿੰਦਾ। ਲੋਕ ਉਸ ਭਾਈ ਤੋਂ ਜਲਸ ਹੋਈ ਜਾਣ, ਲੋਕ ਜੋ ਮਰਜ਼ੀ ਗੱਲਾਂ ਕੀਤੀ ਜਾਣ, ਰੱਬ ਨੇ ਇੱਜ਼ਤ ਦਿੱਤੀ ਹੈ ਨਾ ਜੀ। ਰੱਬ ਨੇ ਉਹ ਮਿਹਨਤ ਜਿਹੜੀ ਕੀਤੀ ਉਹਦਾ ਫਲ ਦਿੱਤਾ ਹੈ, ਤੇ ਉਹ ਖਾ ਰਿਹਾ ਵਾ। ਅੱਲਾ ਉਹਨਾਂ ਨੂੰ ਹੋਰ ਮਤਲਬ ਖੁਸ਼ ਰੱਖੇ, ਠੀਕ ਆ। ਲੋਕ ਉਹਨਾਂ ਤੋਂ ਅੱਗੇ ਚਲੇ ਜਾਣ, ਲੇਕਿਨ ਸਟਾਰਟ ਕੰਮ ਜਿਹੜਾ ਨਾ ਸੰਨ 47 ਪਾਰਟਨਰਸ਼ਿਪ ਜਿਹੜੀ ਆ ਨਾ, ਉਹਨਾਂ ਨੇ ਕੀਤੀ ਉਸਤਾਦ ਹੀ ਰਹਿੰਦਾ, ਠੀਕ ਹੈ ਨਾ ਜੀ। ਬਹੁਤ ਮਿਹਨਤ ਉਹਨਾਂ ਦੀ ਜੀ। ਬੇਸ਼ੱਕ ਐਸਾ ਕੋਈ ਸੋਸ਼ਲ ਮੀਡੀਆ ਕੰਟੈਂਟ ਕ੍ਰੀਏਟਰ ਪੰਜਾਬੀ ਜਿਹੜਾ ਨਾਸਰ ਭਾਈ ਤਾਂ ਤੁਹਾਡੇ ਉਸਤਾਦ ਹੋ ਗਏ ਨਾ, ਉਸ ਤੋਂ ਹਟ ਕੇ ਜਿਹੜਾ ਤੁਹਾਨੂੰ ਬਹੁਤ ਪਸੰਦ ਹੋਵੇ, ਜਿਹੜਾ ਪੰਜਾਬੀ 'ਤੇ ਕੰਮ ਕਰਦਾ ਹੋਵੇ? ਇਹ ਤੁਸੀਂ ਸਵਾਲ ਜਿਹੜਾ ਨਾ ਜੀ, ਪਤਾ ਤੈਨੂੰ ਅਸਲ ਗੱਲ ਦੱਸਾਂ, ਮੈਂ ਬਹੁਤ ਸਾਰੇ ਬੜਾ ਮੈਂ ਗੁਮਨਾਮ ਜਿਹਾ ਬੰਦਾ, ਮੈਂ ਨਾ ਸਹੀ ਪੁੱਛੋ ਨਾ, ਇਮਾਨਦਾਰੀ ਵਾਲਾ ਜਵਾਬ ਦੇਣਾ ਚਾਹੀਦਾ ਨਾ, ਝੂਠ ਵਾਲਾ ਤਾਂ ਨਹੀਂ ਜਵਾਬ ਦੇਣਾ ਚਾਹੀਦਾ। ਹਾਂਜੀ, ਮੈਂ ਜ਼ਿਆਦਾ ਜਿਹੜਾ ਨਾ ਸੁਣਦਾ ਹੀ ਨਹੀਂ, ਬਹੁਤ ਘੱਟ ਲੋਕਾਂ ਨੂੰ ਮੈਂ ਜਿਹੜਾ ਨਾ ਸੁਣਦਾ ਵਾਂ, ਠੀਕ ਆ। ਕੰਮ ਦੇ ਵਿੱਚ ਹੀ ਮੈਂ ਇੰਨਾ ਪਿਸਿਆ ਹੋਇਆ, ਠੀਕ, ਇਕੱਲਾ ਬੰਦਾ ਨਾ, ਜ਼ਿੰਮੇਦਾਰੀਆਂ। ਹਾਂ, ਅਗਰ ਮੈਂ ਮਤਲਬ ਗੱਲਾਂ ਸੁਣਾ ਤੇ ਮੈਂ ਕਹਿੰਦਾ ਕਿ ਯਾਰ ਅੰਜਮ ਸਰੋਏ ਭਾਈ ਦਾ ਇੰਨੀਆਂ ਮਿਸਾਲਾਂ, ਉਹ ਕਹਿੰਦਾ ਸਿਆਣੇ ਕਹਿੰਦੇ ਇਹ ਸਿਆਣੇ ਨੇ ਇੰਨੀਆਂ ਗੱਲਾਂ ਕਿੱਥੇ ਦੱਸੀਆਂ ਹੈ। ਅੰਜਮ ਸਰੋਏ ਭਾਈ ਨੂੰ ਮੈਂ ਅਕਸਰ ਸੋਚਦਾ ਨਾ ਕਿ ਯਾਰ ਬ੍ਰੇਨ ਮੈਮੋਰੀ ਕਿਆ ਲਾਜਵਾਬ, ਬ੍ਰੇਨ ਮੈਮੋਰੀ ਆ, ਪਰਫੈਕਟ ਟਾਈਮ 'ਤੇ
ਪਰਫੈਕਟ ਜਿਹੜੇ ਆ ਸਿਆਣੇ ਉਹਨੂੰ ਯਾਦ ਆਉਂਦੇ ਆ ਆਉਂਦੇ ਤੇ ਕਮਾਲ, ਮਤਲਬ ਮੈਨੂੰ ਉਹ ਅੱਛੇ ਲੱਗਦੇ ਆ ਕਿ ਯਾਰ ਬਹੁਤ ਜ਼ਬਰਦਸਤ ਬੋਲਦੇ, ਉਹਨਾਂ ਦੀ ਮੈਂ ਅਕਸਰ ਗੱਲ ਸੁਣ ਲੈਂਦਾ ਹੁੰਦਾ। ਫਿਰ ਮੈਂ ਸੁਣ ਕੇ ਸਾਬ ਇਹ ਸੋਚਦਾ ਹੁੰਦਾ ਯਾਰ ਵੇਖ ਲੈ ਵੀ ਇਹ ਬੰਦੇ ਦਾ ਮਤਲਬ ਕਿਆ ਮਾਸ਼ਾਅੱਲਾ ਜ਼ੇਨ, ਔਰ ਬੋਲਣ ਦਾ ਲਹਿਜਾ, ਬੋਲਣ ਦਾ ਸਟਾਈਲ ਮੈਨੂੰ ਉਹਨਾਂ ਦਾ ਬਹੁਤ ਪਸੰਦ ਆ। ਅਤੇ ਬਾਕੀ ਹੋਰ ਵੀ ਬਹੁਤ ਜ਼ਿਆਦਾ ਹੋਣਗੇ ਅਤੇ ਮੇਰੇ ਬਾਕੀ ਮਤਲਬ ਮੈਂ ਜ਼ਿਆਦਾ ਨਾ ਇੱਦਾਂ ਮਤਲਬ ਯੂਜ਼ ਨਹੀਂ ਕਰਦਾ। ਹਾਲਾਂਕਿ ਮੈਂ ਐਕਟਿਵ ਸੋਸ਼ਲ ਮੀਡੀਆ, ਲੇਕਿਨ ਮੈਂ ਮਤਲਬ ਆਪਣਾ ਕੰਮ ਕੀਤਾ, ਆਪਣੇ ਕੰਮ ਤੋਂ ਹਟ ਕੇ ਆਪਣੇ ਕੰਮ 'ਤੇ ਲੱਗ ਗਿਆ। ਇਹਨੂੰ ਸਾਡੀ ਸੋਸ਼ਲ ਮੀਡੀਆ ਦੀ ਜਿਹੜੀ ਇੱਕ ਹੁੰਦੀ ਹੈ ਟਰਮ, ਉਹ 'ਚ ਕਹਿੰਦੇ ਆ ਐਟੀਟਿਊਡ, ਗਰੂਰ। ਜੀ ਤੁਸੀਂ ਫਿਰ ਐਸੀ 'ਚ ਹੁੰਦੇ ਹੋ? ਨਹੀਂ ਜੀ ਮੈਂ ਨਾ ਜੀ ਨਾ ਜੀ, ਮੇਰੇ ਵਿੱਚ ਜਿਹੜੇ ਮੇਰੇ ਨਾਲ ਟੱਚ ਹੁੰਦੇ ਨਾ ਜੀ, ਚਲੋ ਤੁਸੀਂ ਦੱਸੋ ਮੇਰੇ ਵਿੱਚ ਐਟੀਟਿਊਡ ਹੈ ਤਾਂ ਨਜ਼ਰ ਆਇਆ ਕਿਤੇ? ਨਹੀਂ, ਮੇਰੇ ਵਿੱਚ ਨਾ ਜੀ ਅਲਹਮਦੁਲਿਲਾ ਐਟੀਟਿਊਡ ਨਹੀਂ ਹੈਗਾ, ਔਰ ਨਾ ਹੀ ਕਦੀ ਆਏਗਾ। ਮੈਂ ਤੁਹਾਡੇ ਪੋਡਕਾਸਟ ਦੇ ਵਿੱਚ ਕਹਿ ਰਿਹਾ, ਟੋਟਾ ਕੱਢ ਲਿਓ ਜੇ, ਤੇ ਕਦੀ ਨਜ਼ਰ ਆਇਆ ਨਾ, ਸ਼ੁਰੂ ਤੋਂ ਹੀ ਇਨਸਾਨ ਜਿਹੜਾ ਨਾ, ਮੈਂ ਸੋਚਦਾ ਨਾ ਮੇਰਾ ਮਤਲਬ ਮੇਰੀ ਪਰਵਰਿਸ਼ ਮੇਰੇ ਵਾਲ ਸਾਹਿਬ ਨੇ ਇੰਨੀ ਅੱਛੀ ਕੀਤੀ ਕਿ ਮੇਰੇ ਵਾਲ ਸਾਹਿਬ ਵਲੀ ਸੀ। ਉਹਨਾਂ ਨੇ ਮੇਰੀ, ਮੈਂ ਤੁਹਾਨੂੰ ਥੋੜ੍ਹਾ ਦੱਸ ਦਿੰਦਾ ਪਰਸਨਲ, ਤੇ ਮੇਰੀ ਜ਼ਿੰਦਗੀ ਦੇ ਵਿੱਚ ਨਮਾਜ਼ ਦੂਰ ਉਹਨਾਂ ਨੇ ਕਦੀ ਨਾ ਜੀ ਤਹੱਜਦ ਨਹੀਂ ਛੱਡੀ ਸੀ। ਮਾਸ਼ਾਅੱਲਾ, ਕਿਆ ਉਹਨਾਂ ਦੀਆਂ ਬਾਤਾਂ, ਦੁਨੀਆ ਇੱਕ ਪਾਸੇ, ਲੇਕਿਨ ਉਹਨਾਂ ਦੀਆਂ ਗੱਲਾਂ ਐਸੀਆਂ ਕੁੱਟ ਸਾਨੂੰ ਮਤਲਬ ਜਿਹੜਾ ਨਾ ਉਹ ਭਾਈਆਂ ਨਾ ਪਿਆਤੀਆਂ ਹੋਈਆਂ। ਹਾਂ, ਲੇਕਿਨ ਸਾਡੇ ਵਿੱਚ ਮੈਂ ਨਹੀਂ ਆਏਗੀ ਬਿਲਕੁਲ। ਜਿੰਨਾ ਤਾਂ ਜਾਓਗੇ ਨਾ ਉਹਨਾਂ ਅਸੀਂ ਲਿਖੋਗੇ। ਠੀਕ ਆ, ਅਲਹਮਦੁਲਿਲਾ ਸਾਡੇ ਮਾਂ ਪਿਓ ਦੀ ਪਰਵਰਿਸ਼ ਆ। ਤੈਨੂੰ ਉਹਨਾਂ ਦੀ ਇੱਕ ਛੋਟੀ ਜਿਹੀ ਸੋਚਿਓ ਜੇ, ਛੋਟੀ ਜਿਹੀ ਗੱਲ ਸੁਣਨਾ ਕਿ ਅਕਸਰ ਅੱਬੂ ਕਹਿੰਦੇ ਹੁੰਦੇ ਸੀ ਕਿ ਇੱਕ ਬੰਦੇ ਦਾ ਨਾ ਜੀ 100 ਰੁਪਈਆ ਜਾਂ 1000 ਰੁਪਈਆ ਜਾਂ 500 ਰੁਪਈਆ ਡਿੱਗ ਪਿਆ, ਉਹਨਾਂ ਦੀ ਗੱਲ 'ਤੇ ਗੌਰ ਕਰਿਓ ਜੀ। ਠੀਕ ਆ, ਮੈਨੂੰ ਪਤਾ ਲੱਗ ਗਿਆ ਕਿ ਮੋਹਸਨ ਭਾਈ ਦਾ, ਮੈਨੂੰ ਪਤਾ ਲੱਗ ਗਿਆ ਕਿ ਮੋਹਸਨ ਭਾਈ ਦਾ, ਅਤੇ ਮੋਹਸਨ ਭਾਈ ਨੇ ਨਹੀਂ ਦੇਖਿਆ, ਅਤੇ ਮੈਂ ਉਹਨੂੰ ਇਸ ਤਰ੍ਹਾਂ ਕਰ ਲਿਆ। ਠੀਕ ਆ, ਤੁਸੀਂ ਇਹ ਵੇਖਣਾ ਕਿ ਯਾਰ ਇਸ 500 ਨੇ ਜਿਹੜਾ ਮੇਰੇ ਅੰਦਰ ਈਮਾਨ ਆ, ਉਹ ਇਸ 500 'ਤੇ ਡੋਲ ਗਿਆ, ਹਿੱਲ ਗਿਆ। ਮੇਰੇ 500 ਮੇਰੇ ਈਮਾਨ ਦੀ ਜਿਹੜੀ ਕੀਮਤ ਆ ਨਾ, ਉਹ 500 ਰੁਪਈਆ ਜਾਂ 1000 ਰੁਪਈਆ, ਮੇਰਾ ਈਮਾਨ ਇਸ 500 ਨੇ ਖਰੀਦ ਲਿਆ। ਉਹ ਐਸੀ ਸਾਡੇ ਜ਼ਿਹਨ 'ਤੇ ਬੈਠੀ ਨਾ ਗੱਲ, ਬਸ ਵਾਕਈ ਅਗਰ ਤੁਸੀਂ ਸੋਚੋ ਕਿ ਤੁਸੀਂ ਇਹ ਜਦੋਂ ਸੋਚਣਾ ਯਾਰ ਮੇਰਾ ਈਮਾਨ ਬਸ 500 ਵਾ, ਤੁਸੀਂ ਗਲਤ ਕਰੋਗੇ ਹੀ ਨਹੀਂ। ਅਤੇ ਮੈਂ ਅਕਸਰ ਬਹੁਤ ਸਾਰੇ ਲੋਕਾਂ ਨੂੰ ਆਪਣੇ ਇਸ ਗੱਲਬਾਤ ਸਾਹਿਬ ਦੀ, ਔਰ ਇਹੀ ਵਜ੍ਹਾ ਕਿ ਅਲਹਮਦੁਲਿਲਾ ਲੋਕ ਤੇ ਨਹੀਂ ਰਾਜ਼ੀ ਹੁੰਦੇ, ਉਹ ਕੋਸ਼ਿਸ਼ ਕਰੀ ਦੀ ਆ ਸਾਡੇ ਤੋਂ। ਮਤਲਬ ਅਕਸਰ ਮੈਨੂੰ ਨਾ ਪਿੰਡ ਦੇ ਵਿੱਚ ਲੋਕ ਕਹਿੰਦੇ ਆ ਜੀ, ਮਤਲਬ ਯਾਰ ਤੇਰੇ ਵਿੱਚ ਉਹ ਚੀਜ਼ ਨਹੀਂ ਹੈਗੀ ਯਾਰ, ਕਿਉਂ? ਮੈਂ ਵੀ ਤੁਹਾਡੇ ਵਗਰਾ ਹੀ ਹਾਂ, ਕਿਉਂ ਨਹੀਂ? ਅੱਛਾ, ਬਹੁਤ ਸਾਰੇ, ਮੇਰਾ ਮੋਬਾਈਲ ਦੇਖ ਲਓ, ਕੋਈ ਹਜ਼ਾਰਾਂ ਮੈਸੇਜ ਹੋਣੇ, ਮੈਂ ਰਿਪਲਾਈ ਹਰ ਬੰਦੇ ਨੂੰ ਇੱਕ ਦਫਾ ਤਾਂ ਜ਼ਰੂਰ ਕਰਨਾ। ਠੀਕ, ਅਨਰੀਡ ਵੀ ਬਹੁਤ ਸਾਰੇ ਹੋਣੇ ਆ, ਲੇਕਿਨ ਮੈਂ ਇੱਕ ਦਫਾ ਮੈਸੇਜ ਜ਼ਰੂਰ ਕਰਨਾ। ਦੇਖੋ ਨਾ ਜੀ, ਕੁਛ ਭਾਈ ਮੈਂ ਉਹਨਾਂ ਦੇ ਅੱਗੇ ਮਾਜ਼ਰਤ ਕਰਦਾ, ਬਹੁਤ ਸਾਰੇ ਮੈਸੇਜ ਆਉਂਦੇ ਆ, ਅਤੇ ਨਹਾਇਤ ਮਾਜ਼ਰਤ ਕਿ ਮਤਲਬ ਜਿਹੜੀ ਦੇਖੋ ਨਾ ਕੰਮ ਦੀ ਗੱਲ, ਜੇ ਕੋਈ ਲੋਕ ਹੁੰਦੇ ਭਾਈਜਾਨ ਉਸ ਤਰ੍ਹਾਂ ਕੋਈ ਫਜ਼ੂਲ ਮੈਸੇਜ ਬਹੁਤ ਕਰਦੇ, ਅਤੇ ਉਹਨਾਂ ਨੂੰ ਮੈਂ ਜੇ ਕੰਮ ਦਾ ਆਵੇ ਤਾਂ ਉਹਦੀ ਮੈਂ ਪੂਰੀ ਧਿਆਨ ਨਾਲ ਗੱਲ ਸੁਣੀ, ਹਾਂਜੀ ਭਾਈਜਾਨ ਮੇਰੇ ਕੰਮ ਦਾ ਹੋਇਆ। ਅਕਸਰ ਮੈਨੂੰ ਲੋਕ ਇਹ ਕਹਿੰਦੇ ਕਿ ਭਾਈਜਾਨ ਸਾਡਾ ਦੇਖੋ, ਉਹਨਾਂ ਨੂੰ ਮੈਂ ਜਵਾਬ ਦੇਣ ਲੱਗਾ ਜੀ, ਜਿਹੜੇ ਮੈਨੂੰ ਇਸ ਵਜ੍ਹਾ ਤੋਂ ਨਾਰਾਜ਼ ਆ ਕਿ ਯਾਰ ਸਾਡਾ ਪਿੰਡ ਹੈਗਾ ਇੰਡੀਆ 'ਚ ਫਲਾਨਾ, ਉਹ ਦਿਖਾ, ਪੋਸੀਬਲ ਹੋਵੇ ਤਾਂ ਮੈਂ ਪੂਰੀ ਕੋਸ਼ਿਸ਼ ਕਰਦਾ। ਯਾਰ ਮੈਂ ਉੱਥੋਂ ਦਾ ਤਾਂ ਨਹੀਂ ਨਾ ਹੈਗਾ, ਮੈਂ ਕਿੱਦਾਂ ਦਿਖਾ ਸਕਦਾ? ਮੈਨੂੰ ਜਿਹੜਾ ਲੱਭ ਜਾਵੇ ਜਾਂ ਮੇਰੀ ਜਾਣ ਪਹਿਚਾਣ ਦਾ ਹੋਵੇ, ਉਹਨੂੰ ਮੈਂ ਕਹਿ ਦੇਣਾ ਕਿ ਪਿਆਰੇ ਭਾਈ ਇਹ ਪਿੰਡ ਤੁਹਾਡੇ ਲਾਗੇ ਹੈ। ਬਹੁਤ ਸਾਰੇ ਪਿੰਡ ਅਲਹਮਦੁਲਿਲਾ ਮੈਂ ਮਤਲਬ ਸਾਡੇ ਜਿਹੜੇ ਪਿੰਡ ਰਹਿੰਦੇ ਉਹਨਾਂ ਦੇ ਸਾਰਿਆਂ ਨੂੰ ਦਿਖਾਤੇ ਨਾ ਉਹਨਾਂ ਦਾ ਪਿਛੋਕੜਲੇ ਪਿੰਡ, ਅਤੇ ਮੈਂ ਮਤਲਬ ਪੋਸੀਬਲ ਜਿਹੜਾ ਹੋਵੇ। ਉਹ ਫਿਰ ਕੁਛ ਲੋਕ ਕਹਿੰਦੇ ਯਾਰ ਤੂੰ ਸਾਨੂੰ ਰਿਪਲਾਈ ਨਹੀਂ ਕਰਦਾ ਬਾਈ ਜਾਨ, ਇੰਡੀਆ ਦਾ ਨਹੀਂ ਮੈਂ ਪਾਕਿਸਤਾਨ ਦਾ, ਤੁਹਾਨੂੰ ਕੋਈ ਕਵੇ ਤੁਸੀਂ ਕਸੂਰ ਰਹਿੰਦੇ, ਤੁਹਾਨੂੰ ਕੋਈ ਕਵੇ ਕਿ ਮੈਨੂੰ ਮੁਲਤਾਨ ਦਾ ਪਿੰਡ ਦਿਖਾ, ਛੋਟਾ ਥੋੜ੍ਹਾ, ਤੁਸੀਂ ਕਿੱਦਾਂ ਪੋਸੀਬਲ? ਜਿਹੜਾ ਮੇਰੇ ਪੋਸੀਬਲ ਹੋਵੇ ਤਾਂ ਮੈਂ ਜ਼ਰੂਰ ਦਿਖਾਉਂਦਾ, ਜਿਹੜਾ ਨਹੀਂ ਉਹਨਾਂ ਵਾਸਤੇ ਭਾਈਜਾਨ ਮਾਜ਼ਰਤ, ਹਾਂਜੀ ਮੈਂ ਨਹੀਂ ਦਿਖਾ ਸਕਦਾ। ਹਾਂਜੀ ਭਾਈ ਜੀ, ਮੇਰਾ ਨਾ ਹਰ ਬੰਦੇ ਕੋਲ ਇੱਕ ਕਾਮਨ ਸਵਾਲ ਆ, ਪੰਜਾਬ ਦਾ ਨਾਮ ਸੁਣ ਕੇ ਤੁਹਾਡੇ ਜ਼ਿਹਨ 'ਚ ਕੀ ਆਉਂਦਾ? ਗੁਰੂਆਂ ਦੀ ਪੀਰਾਂ ਦੀ ਧਰਤੀ ਆ ਪੰਜਾਬ, ਇਹਦਾ ਮਤਲਬ ਵੀ 5 ਦਰਿਆ ਜੀ ਜਿਹੜੇ ਅਸੀਂ ਸੁਣਦੇ ਰਹੇ ਹਾਂ, ਅਤੇ ਬੜਾ ਵਧੀਆ ਲੱਗਦਾ, ਮਤਲਬ ਸਾਨੂੰ ਫਖਰ ਹੁੰਦਾ। ਅਗਰ ਆਪਣੀ ਗੱਲ ਮੈਂ ਕਰਾਂ ਨਾ, ਇਹਦਾ ਜਵਾਬ ਤੁਹਾਨੂੰ ਆਪਣੀ ਦਾ ਵੀ ਅਸੀਂ ਪੰਜਾਬੀ ਹਾਂ, ਸਾਨੂੰ ਫਖਰ ਹੁੰਦਾ ਮਤਲਬ। ਅਤੇ ਬਾਕੀ ਇਹਦਾ ਮਤਲਬ ਤਾਂ ਪਤਾ ਹੀ ਹਰ ਬੰਦੇ ਨੇ ਮਤਲਬ ਇਹਦਾ ਕੱਢਿਆ ਵੀ 5 ਦਰਿਆਵਾਂ ਦੀ ਧਰਤੀ ਆ, ਅਤੇ ਪੰਜਾਬੀਆਂ ਦੀ ਧਰਤੀ ਆ, ਅਤੇ ਪੰਜਾਬ ਸਾਡੇ ਵਾਸਤੇ ਫਖਰ ਆ। ਲਾਸਟ ਵਿੱਚ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਆ, ਇਹਨਾਂ ਵਾਸਤੇ ਮੈਸੇਜ? ਪੰਜਾਬੀ ਦੇ ਨਾਲ ਜੁੜ ਜਾਓ। ਹਾਂਜੀ,
ਤੇ ਪੰਜਾਬੀ ਨੂੰ ਆਪਣੇ ਘਰ ਵਿੱਚ ਬੋਲਣ ਲੱਗਿਆਂ ਸ਼ਰਮ ਮਹਿਸੂਸ ਨਾ ਕਰੋ ਆਪਣੇ। ਅੱਛਾ, ਸਾਡੀ ਪੰਜਾਬੀ ਪਤਾ ਕਿੱਥੋਂ ਚੱਲਣੀ? ਅਸੀਂ ਆਪਣੇ ਘਰੇ ਬੋਲੀ ਤੇ ਆਪਣੇ ਬੱਚਿਆਂ ਨੂੰ ਸਿਖਾਈ ਤੇ ਫਿਰ ਚੱਲਣੀ ਆ। ਉੱਦਾਂ ਪੰਜਾਬੀ ਨਹੀਂ ਚੱਲਣੀ, ਉੱਦਾਂ ਮਰਜ਼ੀ ਜਿਵੇਂ ਮਰਜ਼ੀ ਅਸੀਂ ਬਾਰ-ਬਾਰ ਰੱਟਦੇ ਰਹੀਏ। ਮੈਂ ਕਹੀ ਜਾਂਦਾ ਮੈਂ ਪੰਜਾਬੀ, ਮੈਂ ਪੰਜਾਬੀ, ਮੈਂ ਪੰਜਾਬੀ। ਜਿਹੜੇ ਘਰੇ ਆ, ਘਰੇ ਨਹੀਂ ਮੈਂ ਬੋਲਣ ਦਿੰਦਾ ਪੰਜਾਬੀ, ਠੀਕ ਹੈ, ਬਾਰ-ਬਾਰ ਹੀ ਕਹਿੰਦਾ ਮੈਂ ਪੰਜਾਬੀ। ਜਦੋਂ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈ ਨਾ, ਯਾਰ ਕਮ ਅਜ਼ ਕਮ ਅਸੀਂ ਤੇ ਬੱਚਿਆਂ ਨੂੰ ਸਿਖਾਈਏ ਨਾ, ਜਿਹੜੇ ਬਾਹਰ ਕੂਕਦੇ ਆ, ਰੌਲਾ ਪਾਉਂਦੇ ਆ ਜੀ ਅਸੀਂ ਪੰਜਾਬੀ, ਕਮ ਅਜ਼ ਕਮ ਕੁਛ ਨਾ ਕਰਨ ਪੰਜਾਬੀ ਵਾਸਤੇ। ਮੇਰੇ ਪੰਜਾਬੀਆਂ ਵੀਰਾਂ ਵਾਸਤੇ ਇਹ ਇਲਤਜਾ ਵਾ, ਇਹ ਮੈਂ ਅਪੀਲ ਕਰਦਾ ਕਿ ਯਾਰ ਪੰਜਾਬੀ ਜ਼ਬਾਨ ਨਾਲ ਹਰ ਜ਼ਬਾਨ ਕੋਈ ਅਨਪੜ੍ਹ ਵਾਲੀ ਜ਼ਬਾਨ ਨਹੀਂ ਹੁੰਦੀ, ਠੀਕ ਹੈ ਨਾ। ਜ਼ਬਾਨ ਆਪਣੀ ਹੁੰਦੀ ਆ, ਠੀਕ ਆ। ਸਾਡੀ ਜ਼ਬਾਨ ਜਿਹੜੀ ਆ ਉਹ ਪੰਜਾਬੀ ਆ ਤੇ ਪੰਜਾਬੀ ਦੇ ਨਾਲ ਪਿਆਰ ਪਾਓ ਤੇ ਪੰਜਾਬੀ ਨੂੰ ਆਪਣੇ ਬੱਚਿਆਂ ਤੇ ਨਾਫਜ਼ ਕਰ ਦਿਓ ਜੀ। ਤੇ ਉਹਨਾਂ ਨੂੰ ਕਹੋ ਕਿ ਇਹ ਬੋਲੋ। ਤੁਸੀਂ ਜਦੋਂ ਬੋਲੋਗੇ ਨਾ ਪੰਜਾਬੀ, ਤੇ ਪੰਜਾਬੀ ਇੰਨੀ ਤਾਂ ਜਦੋਂ ਚਲੀ ਗਈ ਤੇ ਹਰ ਬੰਦਾ ਜਿਹੜਾ ਕਹਿੰਦਾ ਨਾ ਅੱਜ ਉਹਦੀ ਐਸੀ ਦੀ ਤੈਸੀ ਵੀ ਪੰਜਾਬੀ ਅਨਪੜ੍ਹਾਂ ਦੀ ਜ਼ਬਾਨ, ਉਹ ਫਖਰ ਨਾਲ ਬੋਲੂਗਾ ਵੀ ਯਾਰ ਪੰਜਾਬੀ ਬਹੁਤੀ ਬੋਲੀ ਜਾਂਦੀ ਹੈ। ਜਦੋਂ ਤੁਸੀਂ ਪੰਜਾਬੀ ਬੋਲਣੀ ਨਹੀਂ, ਉਹ ਟ੍ਰੈਂਡ ਹੀ ਆਪ ਖਤਮ ਕਰਨ ਦੇ ਤੇ ਕਹਿੰਦੇ ਪਏ ਯਾਰ ਸਾਡੀ ਪੰਜਾਬੀ ਨਹੀਂ ਰਹਿ ਗਈ। ਉਹ ਭਾਈ ਪੰਜਾਬੀ ਚਲਾਣੀ ਕਿਹਨੇ? ਅਸੀਂ ਚਲਾਣੀ, ਅਸੀਂ ਪੰਜਾਬੀ ਚਲਾਣੀ ਹੈ ਨਾ ਬਾਈ ਜਾਨ, ਅਸੀਂ ਪੰਜਾਬੀ ਬੋਲਣੀ ਹੈ ਨਾ। ਅਸੀਂ ਬੋਲਣਾ ਸ਼ੁਰੂ ਕਰੋਗੇ 1 ਤੋਂ 2, 2 ਤੋਂ 4, 4 ਤੋਂ 6, ਠੀਕ ਹੈ ਨਾ। ਤੇ ਇਸ ਤਰ੍ਹਾਂ 6 ਤੋਂ 8, 10 ਬਣੀਏ ਅਸੀਂ, ਠੀਕ ਹੈ। ਅਸੀਂ ਆਪਣੇ ਤੋਂ ਸਟਾਰਟ ਕਰੀਏ, ਕਿਸੇ ਵੱਲ ਦਾ ਨਾ ਕੀ ਆ ਮਤਲਬ ਨਾ ਦੇਖੀਏ, ਕਿਸੇ ਦੇ ਆਪ ਨਾ ਕੱਢੀਏ, ਮਤਲਬ ਮਤਲਬ ਆਪਣੀ ਆਪ ਪੰਜਾਬੀ ਅਸੀਂ ਪਹਿਲੇ ਆਪਣਾ ਆਪ ਠੀਕ ਕਰੀਏ, ਫਿਰ ਅਸੀਂ ਕਿਸੇ ਨੂੰ ਕੁਝ ਕਵਾਂਗੇ। ਬਾਬਾ ਫਰੀਦ ਕਹਿੰਦਾ ਐਬਾਂ ਉੱਤੇ ਪਰਦਾ ਪਾ, ਥਾਲੀ ਉੱਤੇ ਥਾਲੀ ਰੱਖ, ਛੱਡ ਮਸਾਲਾ ਲੋਕਾਂ ਤਾਈਂ, ਆਪਣਾ ਮਸਾਲੀ ਰੱਖ। ਇਹ ਸੀ ਜੀ ਸਾਡੀ ਅੱਜ ਦੀ ਪੋਡਕਾਸਟ। ਇਹ ਪੋਡਕਾਸਟ ਹਲੇ ਪੂਰੀ ਨਹੀਂ ਹੈ, ਇਹਦਾ ਪਾਰਟ 2 ਵੀ ਆਏਗਾ। ਉਹ ਆਏਗਾ ਸਾਡੀ ਪੰਜਾਬ ਦੀ ਹਿਸਟਰੀ ਤੇ, ਸਾਡੇ ਆਪਣਾ ਜਿਹੜਾ ਪੁਰਾਣਾ ਵਿਰਸਾ ਉਹਦੇ ਤੇ। ਇਨਸ਼ਾਅੱਲਾ ਅਨਕਰੀਬ ਹੀ ਬਹੁਤ ਜਲਦ ਇਹਦਾ ਪਾਰਟ 2 ਵੀ ਤੁਹਾਨੂੰ ਦੇਖਣ ਨੂੰ ਮਿਲੇਗਾ। ਜੇ ਤੁਹਾਨੂੰ ਆਹ ਪਾਰਟ, ਤੁਹਾਨੂੰ ਪੋਡਕਾਸਟ ਸਾਡੀਆਂ ਗੱਲਾਂ, ਤੁਹਾਨੂੰ ਕੋਈ ਚੀਜ਼ ਤੁਹਾਨੂੰ ਨਵੀਂ ਸੁਣਨ ਨੂੰ ਮਿਲੀ ਹੈ, ਜੇ ਤੁਹਾਨੂੰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲੀ ਹੈ, ਤੇ ਜਾਂਦੇ ਹੋਏ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ।